वाहिगुरू जी का खालसा वाहिगुरू जी की फतेह। अस्सलाम वालेकुम आदाब बर्ड्स मां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 12 दिसंबर 2023 29 मगर नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 वाले प्रोग्राम सचो सच नाल फेसबुक राਹੀਂ जुड़े हो ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਜਰਾਲ ਨੂੰ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਆਪਸੀ ਵੈਰ ਵਿਰੋਧ ਛੱਡਣੇ ਪੈਣੇ ਨੇ ਔਰ ਹਕੂਮਤ ਲਈ ਅਸੀਂ ਇੱਕ ਹਾਂ ਅਤੇ ਇੱਕ ਦੂਜੇ ਨਾਲ ਖਾਰ ਰੱਖਣੀ ਨਾ ਸਿਰਫ ਸਾਡੇ ਲਈ ਘਾਤਕ ਹੈ ਅਸੀਂ ਹਕੂਮਤ ਦੇ ਹੱਥ ਵਿੱਚ ਵੀ ਇੱਕ ਟੂਲ ਅਸੀਂ ਖੁਦ ਦੇ ਦਿੰਦੇ ਹਾਂ ਅਤੇ ਉਹ ਜਿਹੜਾ ਡਿਵਾਈਡ ਐਂਡ ਰੂਲ ਥੱਲੇ ਪੂਰਾ ਜਿਹੜਾ ਲੱਗ ਜਾਂਦੇ ਨੇ। ਜੇ ਸਾਨੂੰ ਅਜੇ ਵੀ ਸਮਝ ਨਹੀਂ ਆਈ ਤਾਂ ਹੱਥ ਹੀ ਜਿਹੜਾ ਆਪਾਂ ਜਿਸ ਤਰ੍ਹਾਂ ਕਹਿੰਦੇ ਕਿ ਜੇ ਸਾਨੂੰ ਹੁਣ ਵੀ ਸਮਝ ਨਾ ਆਈ ਤਾਂ ਰੱਬ ਹੀ ਰੱਖਿਆ ਔਰ ਅਸੀਂ ਜਿਹੜੇ ਆਪਾਂ ਸਾਡੇ ਜਿਹੜੇ ਨਿਮਾਣ ਵੱਲ ਦੀ ਜੇ ਨੂੰ ਜਾਣ ਦਾ ਕਾਰਨ ਵੀ ਬਣ ਸਕਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੁਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਨੇ ਭਾਰਤ ਦੇ ਮੂੰਹ ਤੇ ਇੱਕ ਹੋਰ ਕਰਾਰੀ ਚਪੇੜ ਮਾਰੀ ਹੈ ਔਰ ਭਾਰਤ ਨੇ 26 ਜਨਵਰੀ ਦੇ ਆਪਣੇ ਰਿਪਬਲਿਕ ਡੇ ਮੌਕੇ ਪ੍ਰੈਜ਼ੀਡੈਂਟ ਬਾਈਡਨ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਸੀ ਜਿਹੜਾ ਅਮਰੀਕਾ ਨੇ ਮਨਜ਼ੂਰ ਕਰ ਲਿਆ ਸੀ। ਭਾਰਤ ਨੇ ਕੁਆਡ ਦੇਸ਼ਾਂ ਦੀ ਮੀਟਿੰਗ ਵੀ ਜਿਹੜੀ ਹੈ 27 ਜਨਵਰੀ ਨੂੰ ਦਿੱਲੀ ਵਿੱਚ ਰੱਖੀ ਸੀ ਪਰ ਹੁਣ ਪ੍ਰੈਜ਼ੀਡੈਂਟ ਬਾਈਡਨ ਨੇ ਨਵੀਂ ਦਿੱਲੀ ਆਉਣ ਤੋਂ ਨਾ ਕਰ ਦਿੱਤੀ ਹੈ। ਇਸ ਨਾਲ ਇਉਂ ਜਾਪਦਾ ਹੈ ਕਿ ਕੁਆਡ ਦਾ ਭੋਗ ਵੀ ਜਿਹੜਾ ਉਹ ਪੈਣ ਵਾਲਾ ਹੈ ਔਰ ਸਿੱਖ ਕੌਮ ਨਾਲ ਲਿਆ ਗਿਆ ਪੰਗਾ ਭਾਰਤੀ ਹਾਕਮਾਂ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਹੁਣ ਤਾਂ ਇਹੀ ਕਿਹਾ ਜਾ ਸਕਦਾ ਹੈ ਆਗੇ ਆਗੇ ਦੇਖੋ ਹੋਤਾ ਹੈ ਕਿਆ। ਸੋ ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਸੋ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਲਗਾਤਾਰਤਾ ਨਾਲ ਟੀਵੀ 84 ਨੂੰ ਪੈਟਰਨਾਈਜ਼ ਕਰਦੇ ਨੇ ਅੱਛਾ ਖੁੱਲ੍ਹ ਕੇ ਮਦਦ ਕਰਦੇ ਨੇ ਔਰ ਨੌਜਵਾਨ ਹੋਣ ਦੇ ਨਾਤੇ ਬੇਸ਼ੱਕ ਇਹਨਾਂ ਨੇ 80s ਦਾ ਦੌਰ ਨਹੀਂ ਦੇਖਿਆ ਹੋਇਆ ਪਰ ਇਹ ਸਾਡੀ ਅੱਜ ਦੀ ਨੌਜਵਾਨੀ ਜਿਹੜੀ ਖਾਸ ਤੌਰ ਤੇ ਪੰਥਕ ਪਿਆਰ ਦੇ ਵਿੱਚ ਗੜੁੰਦ ਹੈ ਉਹਨਾਂ ਨੂੰ ਇਸ ਗੱਲ ਦੀ ਬੜੀ ਸੌਖੀ ਸਮਝ ਹੈ ਕਿ ਅਲਟੀਮੇਟਲੀ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ ਤੇ ਇਹ ਵੀ ਉਹ ਸਮਝਦੇ ਨੇ ਕਿ ਜੇ ਸਾਡਾ ਹਾਊਸ ਡਿਵਾਈਡਡ ਹੋਏਗਾ ਅਸੀਂ ਵੰਡੇ ਹੋਵਾਂਗੇ ਹਰ ਕੋਈ ਜਿਵੇਂ ਪੰਜਾਬੀ ਦਾ ਹੈ ਤਾਂ ਰਸਟਿਕ ਫਰੇਜ਼ ਪਰ ਇਹ ਬਿਲਕੁਲ ਠੀਕ ਬਿਆਨਦਾ ਹੈ ਕਿ ਹਰ ਇੱਕ ਨੇ ਧੂੜ 'ਚ ਆਪਣਾ ਆਪਣਾ ਟੱਟੂ ਭਜਾਉਣਾ ਤੇ ਫਿਰ ਉਸ ਚੋਂ ਕੁਝ ਹਾਸਲ ਨਹੀਂ ਹੋਣਾ ਔਰ ਇਸ ਤੋਂ ਵੀ ਬਦਕਿਸਮਤੀ ਜਿਹੜੀ ਉਹਨਾਂ ਦੀ ਮੈਸੇਜ ਚੋਂ ਝਲਕਦੀ ਹੈ ਵੱਡੀ ਜਿਹੜੀ ਸਾਡੇ ਸਾਹਮਣੇ ਹੈ। ਈਵਨ ਇਹਨਾਂ ਅਮਰੀਕਾ ਕੈਨੇਡਾ ਮੁਲਕਾਂ 'ਚ ਬੈਠੇ ਕੁਝ ਜਿਹੜੇ ਟਾਕ ਸ਼ੋ ਹੋਸਟ ਨੇ ਉਹ ਪਤਾ ਨਹੀਂ ਕਿਹਨਾਂ ਕਾਰਨਾਂ ਕਰਕੇ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਉਹ ਆਪਣਿਆਂ ਦੀਆਂ ਹੀ ਲੱਤਾਂ ਦੇ ਵਿੱਚ ਜਿਹੜਾ ਉਹ ਡੰਡਾ ਮਾਰਨ 'ਚ ਜ਼ਿਆਦਾ ਸਕੂਨ ਲੈਂਦੇ ਨੇ ਔਰ ਉਹਨਾਂ ਨੂੰ ਬਹੁਤ ਵਾਰ ਇਸ ਦੇ ਬਾਵਜੂਦ ਕਿ ਸਿਆਣੇ ਲੋਕ ਵਰਜਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਸ਼ਾਇਦ ਉਹਨਾਂ ਦਾ ਕੀ ਇਸ ਦੇ ਵਿੱਚ ਹੀ ਜਾਂ ਉਹਨਾਂ ਦੀ ਸੋਚ ਉਡਾਰੀ ਇਸ ਤੋਂ ਪਰੇ ਜਾ ਹੀ ਨਹੀਂ ਸਕਦੀ
ਅਸੀਂ ਕਿਉਂਕਿ ਇਹ ਨੀਤੀ ਲਗਭਗ 1991 ਤੋਂ ਜਦੋਂ ਅਸੀਂ ਅਮਰੀਕਾ 'ਚ ਇਸ ਪੰਥਕ ਪਲੇਟਫਾਰਮ ਦੇ ਉੱਤੇ ਆਪਣੀਆਂ ਸੇਵਾਵਾਂ ਫੁੱਲ ਟਾਈਮ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ, ਆਲਮੋਸਟ ਜਿਹੜਾ ਅਸੀਂ 33-34 ਸਾਲ ਦੀ ਗੱਲ ਕਰ ਰਹੇ ਹਾਂ। ਅੱਛਾ, ਸਾਡਾ ਹਮੇਸ਼ਾ ਹੀ ਇਹ ਯਤਨ ਰਿਹਾ। ਇਹ ਨਹੀਂ ਹੈ ਕਿ ਵੀ ਅੱਜ ਕੋਈ ਇਧਰੋਂ ਸਿਰ ਚੁੱਕਣ ਵਾਲਾ ਹੈ ਜਾਂ ਉਧਰੋਂ ਚੁੱਕਣ ਵਾਲਾ ਹੈ। ਹੁਣ ਤਾਂ ਬਹੁਤ ਲਿਮਿਟਡ ਜੇ ਰੋਲ ਵਾਲੇ ਲੋਕ ਰਹਿ ਗਏ। ਉਸ ਜ਼ਮਾਨੇ 'ਚ ਉਹ ਪੀਰੀਅਡ ਸੀ ਜਦੋਂ ਕਿ ਜੁਝਾਰੂ ਲਹਿਰ ਸਿਖਰ ਤੇ ਸੀ। ਜੇ ਪੰਥਕ ਕਮੇਟੀ ਜਾਂ 4 ਜੁਝਾਰੂ ਜਥੇਬੰਦੀਆਂ ਜਿਨ੍ਹਾਂ ਦੀ ਨੁਮਾਇੰਦਗੀ ਜਾਂ ਐਜ਼ ਏ ਸਪੋਕਸਪਰਸਨ ਉਹਨਾਂ ਦੀ ਆਵਾਜ਼ ਨੂੰ ਸਿਆਸੀ ਈਡੀਐਮ ਦੇਣਾ, ਇਹ ਸੇਵਾ ਸਾਨੂੰ ਮਿਲੀ ਸੀ। ਤੇ ਇੱਥੇ 84 ਤੋਂ ਲੈ ਕੇ ਐਕਟਿਵ ਲੋਕ ਸਨ ਜਿਨ੍ਹਾਂ ਦੇ ਅੰਦਰ ਇੱਕ ਈਰਖਾ ਭਾਵ ਵੀ ਸੀ। ਕਿਤੇ ਨਾ ਕਿਤੇ ਜਿਹੜਾ ਆਪਸੀ ਕੁਛ ਹੀ ਚੱਲ ਰਿਹਾ ਹੁੰਦਾ ਹੈ। ਅਸੀਂ ਆਪਣੇ ਪਰਿਵਾਰਾਂ 'ਚ ਵੀ ਦੇਖਦੇ ਹਾਂ, ਵਿਆਹ ਸ਼ਾਦੀਆਂ ਮੌਕੇ ਵੀ ਕਦੇ ਫੁੱਫੜ ਨੂੰ ਮਨਾਉਣਾ, ਕਦੇ ਜੀਜੇ ਨੂੰ ਮਨਾਉਣਾ। ਇਹ ਦੋ ਰਿਸ਼ਤੇ ਸਭ ਤੋਂ ਔਖੇ ਹੁੰਦੇ ਨੇ ਤੇ ਕਈ ਵਾਰੀ ਮਨ ਬਣਾ ਕੇ ਸਭ ਕੁਝ ਠੀਕ ਠਾਕ ਹੋ ਜਾਏ, ਫਿਰ ਵੀ ਤੁਹਾਨੂੰ ਐਂਡ ਦੇ ਵਿੱਚ ਸ਼ਿਕਾਇਤ ਕਰਨ ਵਾਲੇ ਮਿਲ ਜਾਣਗੇ ਕਿ ਫਲਾਂ ਚੀਜ਼ ਉਹਨੂੰ ਨਹੀਂ ਮਿਲੀ ਜਾਂ ਉਹਨੂੰ ਚੰਗੇ ਘਰ 'ਚ ਰੱਖਿਆ ਗਿਆ ਤੇ ਉਹਨੂੰ ਜਿਹੜਾ ਉਹ ਉੱਥੇ ਬਾਥਰੂਮ ਚੱਜਦਾ ਨਹੀਂ ਸੀ। ਸੋ ਇਹ ਤਾਂ ਸਮਝ ਆ ਸਕਦਾ ਹੈ ਇਸ ਲੈਵਲ ਦਾ। ਪਰ ਜਿਹੜੇ ਲੋਕ ਪਬਲਿਕ ਪਲੇਟਫਾਰਮ ਦੇ ਉੱਤੇ ਜਾ ਕੇ ਜਿਹੜਾ ਉਹ ਜੋ ਮਨ 'ਚ ਆਉਂਦਾ ਹੈ ਉਸ ਕਿਸਮ ਦੇ ਜਿਹੜੇ ਨੇ ਉਹ ਮਾਰਦੇ ਨੇ ਡਾਇਲੌਗ, ਤੇ ਕਈ ਵਾਰ ਜਿਹੜੇ ਫਿਰ ਸਿੰਸੀਅਰ ਨੌਜਵਾਨ ਨੇ ਉਹਨਾਂ ਨੂੰ ਦੁੱਖ ਵੀ ਹੁੰਦਾ। ਔਰ ਸਾਨੂੰ ਇਹ ਪਿਛਲੇ ਕਈ ਦਿਨਾਂ ਤੋਂ ਇਸ ਕਿਸਮ ਦੀਆਂ ਜਿਹੜੀਆਂ ਨੇ ਉਹ ਸ਼ਿਕਾਇਤਾਂ ਵੀ ਮਿਲ ਰਹੀਆਂ ਨੇ। ਔਰ ਅਸੀਂ ਇਸ ਦਾ ਪਹਿਲਾਂ ਵੀ ਇੰਨਾ ਕਿ ਨੋਟਿਸ ਲਿਆ ਸੀ ਕਿ ਭਾਈ ਇਹ ਜਿਹੜੇ ਨੇ ਇਹਨਾਂ ਵਿਚਾਰਿਆਂ ਨੂੰ ਆਪ ਨੂੰ ਵੀ ਨਹੀਂ ਪਤਾ ਕਿ ਭਾਈ ਇਹ ਕੀ ਕਰ ਰਹੇ ਨੇ। ਔਰ ਇਹੀ ਸਾਡਾ ਹੁਣ ਵੀ ਬੇਸ਼ੱਕ ਵੀਰ ਸਿਮਰਨਦੀਪ ਸਿੰਘ ਵੱਡੇ ਕੰਟੈਕਸਟ ਵੀ ਗੱਲ ਕਰਦੇ ਨੇ, ਪਰ ਮੈਂ ਸਮਝਦਾ ਵੀ ਜਦੋਂ ਤੁਸੀਂ ਇਵਨ ਡੇ ਟੂ ਡੇ 'ਚ ਵੀ ਇਹ ਦੇਖ ਰਹੇ ਹੁੰਦੇ ਹੋ ਫਿਰ ਇਹੀ ਕਹਿਣਾ ਬਣਦਾ ਹੁੰਦਾ ਹੈ ਕਿ ਭਾਈ ਜਿਤ ਲਾਏ ਤਿਤ ਲਗਿਆ ਹਰ ਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਹੁਣ ਜਿਹੜੇ ਜਿਨ੍ਹਾਂ ਨੂੰ ਇਹ ਨਜ਼ਰ ਆਉਂਦੇ ਆ ਵੀ ਇਹ ਨਹੀਂ ਹੈ ਵੀ ਅਸੀਂ ਉਹਨਾਂ ਦੀ ਡੈਡੀਕੇਸ਼ਨ ਦੇ ਉੱਤੇ ਜਾਂ ਉਹਨਾਂ ਦੇ ਪੋਟੈਂਸ਼ੀਅਲ ਦੇ ਉੱਤੇ ਕੋਈ ਸਵਾਲ ਕਰਦੇ ਆ, ਉਹ ਵੀ ਇੱਕ ਡੈਡੀਕੇਟਿਡ ਅੰਦਾਜ਼ ਦੇ ਵਿੱਚ ਆਪਣੇ ਆਪ ਨੂੰ ਇਸ ਪਾਸੇ ਸਮਰਪਿਤ ਕਰਕੇ ਲੱਗੇ ਹੋਏ ਨੇ। ਲੇਕਿਨ ਕਿਉਂ ਇਹ ਹਾਲਾਂ ਇੰਨਾ ਕੰਮ ਹੋਣ ਵਾਲਾ ਆ। ਹੁਣ ਪਿਛਲੇ ਦਿਨਾਂ ਦੇ ਵਿੱਚ 3 ਸਟੇਟਾਂ ਦੇ ਚੀਫ ਮਿਨਿਸਟਰ ਜਿਹੜੇ ਬੀਜੇਪੀ ਨੇ ਚੁਣੇ, ਰਾਜਸਥਾਨ ਦਾ ਵੀ ਔਰ ਮੱਧ ਪ੍ਰਦੇਸ਼ ਦਾ ਵੀ ਔਰ ਛੱਤੀਸਗੜ੍ਹ ਦਾ ਵੀ, ਉਹ ਲੋਕ ਜਿਨ੍ਹਾਂ ਦਾ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਹੋਇਆ ਸੀ, ਫਸਟ ਟਾਈਮ ਐਮਐਲਏ। ਲੇਕਿਨ ਜਦੋਂ ਇਹ ਆਇਆ ਕਿ ਭਾਈ ਇਹ ਬੇਸ਼ੱਕ ਫਸਟ ਟਾਈਮ ਐਮਐਲਏ ਜਾਂ ਸਿਆਸਤ 'ਚ ਉਹਨਾਂ ਦਾ ਨਾਂ ਨਹੀਂ ਹੈ, ਲੇਕਿਨ ਉਹਨਾਂ ਨੇ ਸੰਗਠਨ ਦੇ ਲਈ, ਸੰਗਠਨ ਉਹਨਾਂ ਦਾ ਆਰਐਸਐਸ ਹੈ, ਉਹਦੇ ਲਈ ਕੰਮ ਕੀਤਾ ਹੋਇਆ ਵੀ ਉਹ ਗ੍ਰਾਸ ਰੂਟ ਲੈਵਲ ਤੋਂ ਉਹ ਲੋਕ ਜੁੜੇ ਹੋਏ ਨੇ। ਔਰ ਜਿਹੜੇ ਨਾਗਪੁਰ ਵਾਲੇ ਨੇ ਉਹ ਉਹਨਾਂ ਦੇ ਉੱਤੇ ਟਰਸਟ ਕਰਦੇ ਨੇ। ਹੁਣ ਮੈਂ ਇਹ ਇਸ ਲਈ ਕਹਿਣਾ ਚਾਹੁੰਦਾ ਹਾਂ ਕਿ ਜਿਸ ਆਰਐਸਐਸ ਦੇ ਨਾਲ ਜਾਂ ਜਿਨ੍ਹਾਂ ਦੇ ਕੋਲ ਹਕੂਮਤ ਵੀ ਹੈ, ਦੁਨੀਆ ਭਰ 'ਚ ਸਭ ਤੋਂ ਵੱਡੀ ਮੈਂਬਰਸ਼ਿਪ ਉਹਨਾਂ ਦੇ ਕੋਲ ਹੈ, ਅੰਨਾ ਪੈਸਾ ਉਹਨਾਂ ਕੋਲ ਹੈ, ਔਰ ਹਿੰਦੂ ਤੋਂ ਵੀ ਨਫ਼ਰਤ ਹੈ, ਜਿਨ੍ਹਾਂ ਦੇ ਨਾਲ ਸਾਡੀ ਟੱਕਰ ਹੈ। ਮੈਂ ਜੇ ਅਸੀਂ ਇਸ ਗੱਲ ਦੇ ਵਿੱਚ ਹੀ ਬਹੁਤ ਖੁਸ਼ ਹੋ ਜਾਈਏ ਕਿ ਜੀ ਜੋ ਕੁਝ ਚਾਰ 'ਚ ਫਿਰ ਇਹ ਚੱਲ ਰਿਹਾ ਹੁਣ ਜਿਹੜਾ ਇਹ ਤਬਦੀਲੀ ਹੋ ਜਾਏਗੀ ਜਾਂ ਉਹ ਹੋਏਗੀ, ਇਹ ਸਾਨੂੰ ਲੌਂਗ ਟਰਮ ਦੇਖਣਾ ਪਏਗਾ ਕਿ ਭਾਈ ਸਾਡੀ ਟੱਕਰ ਕਿਹਨਾਂ ਨਾਲ ਹੈ। ਤੇ ਜਿਨ੍ਹਾਂ ਦੇ ਨਾਲ ਟੱਕਰ ਹੈ, ਜਿਸ ਅਸੀਂ ਆਰਐਸਐਸ ਜਾਂ ਸੰਗਠਨ ਦੀ ਗੱਲ ਕਰਦੇ ਹਾਂ, ਉਹਨਾਂ ਦੇ ਕੋਲ ਹਜ਼ਾਰਾਂ ਉਹ ਬੰਦੇ ਨੇ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਏ, ਜਿਹੜੇ ਬਚਪਨ ਦੇ ਵਿੱਚ ਹੀ ਜਿਨ੍ਹਾਂ ਨੇ ਆਪਣਾ ਆਪਾ ਸੰਘ ਨੂੰ ਸਮਰਪਿਤ ਕਰ ਦਿੱਤਾ ਹੈ ਕਿ ਜੀ ਅਸੀਂ ਜਿਹੜਾ ਹੈ ਉਹ ਭਾਰਤ ਮਾਤਾ ਦੀ ਸੇਵਾ ਜਿਹੜੀ ਉਹਨਾਂ ਦੀ ਆਪਣੀ ਹਿੰਦੂਤਵਾ ਆਈਡੀਓਲੋਜੀ ਥੱਲੇ ਹੈ ਉਹਨਾਂ ਦੇ ਲਈ ਕਰਨਾ। ਐਵੇਂ ਨਹੀਂ ਜੇ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਉਹਨਾਂ ਨੇ ਜਾ ਕੇ ਆਪਣਾ ਜਿਹੜੀ ਹੈ ਥਾਂ ਹੀ ਨਹੀਂ ਬਣਾਈ, ਉਹਨਾਂ ਦੀਆਂ ਹਕੂਮਤਾਂ 'ਚ ਵੜ ਗਏ ਨੇ ਤੇ ਉਹਨਾਂ ਨੇ ਵੀ ਇਹ ਦੇਖਿਆ, ਉਹਨਾਂ ਨੇ ਉਸ ਮਾਡਲ ਨੂੰ ਫੋਲੋ ਕੀਤਾ ਕਿ ਕ੍ਰਿਸਚੀਅਨਿਟੀ, ਜੇ ਅਸੀਂ ਇਹ ਕਹਿੰਦੇ ਹਾਂ ਜੀ ਨਾਗਾਲੈਂਡ ਜਾਂ ਮਨੀਪੁਰ ਜਾਂ ਮਿਜ਼ੋਰਮ ਜਾਂ ਉਹਨਾਂ ਦੀਆਂ ਕੁਝ ਹੋਰ ਮੇਘਾਲਿਆ, ਉਹਨਾਂ ਦੇ ਵਿੱਚ ਕ੍ਰਿਸਚੀਅਨ ਪਾਪੂਲੇਸ਼ਨ ਬੜੀ ਹੈ ਜਾਂ ਈਸਾਈ, ਉਹਦੇ ਥੱਲੇ ਤੁਹਾਨੂੰ 200 ਸਾਲ ਪਿੱਛੇ ਜਾਣਾ ਪਏਗਾ ਕਿ ਕਿਵੇਂ ਕ੍ਰਿਸਚੀਅਨ ਨਨਸ ਨੇ ਜਾ ਕੇ ਉੱਥੇ ਲੋਕਾਂ ਦੀ ਸੇਵਾ, ਐਜੂਕੇਸ਼ਨ, ਹਸਪੀਟਲ, ਦੂਜਾ ਕੱਲਾ ਇਹ ਨਹੀਂ ਜੀ ਉਹਨਾਂ ਕੋਲ ਬੜਾ ਪੈਸਾ, ਉਹ ਪੈਸੇ ਵੰਡਦੇ ਨੇ, ਪੈਸਾ ਸਿੱਖਾਂ ਕੋਲ ਕਿਹੜਾ ਘੱਟ ਹੈ। ਲੇਕਿਨ ਸਾਡੇ ਇੱਕ ਵੱਡੇ ਤਬਕੇ ਦੀ ਕਿਉਂਕਿ ਦਿਲਚਸਪੀ ਨਹੀਂ ਹੈ। ਜੇ ਅੱਜ ਅਸੀਂ ਦੇਖਦੇ ਹਾਂ ਕਿ ਮਾਝੇ ਦੇ ਇੱਕ ਵੱਡੇ ਹਿੱਸੇ 'ਚ ਖਾਸ ਤੌਰ ਤੇ ਜਿੱਥੇ ਦਲਿਤ ਭਾਈਚਾਰਾ ਹੈ ਔਰ ਜਿਨ੍ਹਾਂ ਨੂੰ ਮਜ਼ਹਬੀ ਸਿੱਖ ਕਹਿੰਦੇ ਸੀ, ਉਹਨਾਂ ਦਾ ਇੱਕ ਪਾਵਰਫੁਲ ਸੈਗਮੈਂਟ ਜਿਹੜਾ
ਉਹ ਕ੍ਰਿਸਚੀਅਨਟੀ ਵੱਲ ਜਾ ਰਿਹਾ ਔਰ ਲਗਾਤਾਰਤਾ ਨਾਲ ਉਹਨਾਂ ਦੇ ਚਰਚ ਉਹਨਾਂ ਏਰੀਆ 'ਚ ਬਣੇ ਨੇ ਜੀ। ਤਾਂ ਉਹਦੇ 'ਚ ਵੀ ਸਾਨੂੰ ਇਹੀ ਦੇਖਣਾ ਪਏਗਾ ਕਿ ਸਿਰਫ ਉਹਨਾਂ ਨੂੰ ਬੁਰਾ ਭਲਾ ਕਹਿਣ 'ਚ ਜਾਂ ਕੋਈ ਹੋਰ ਕਰਨ ਨਾਲੋਂ ਕਿ ਉਹਨਾਂ ਨੇ ਉਹਨਾਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਜਿਹੜੀ ਆ ਉਹ ਪਛਾਣ ਕੀਤੀ, ਉਹਨਾਂ ਨੂੰ ਕੀ ਚਾਹੀਦਾ ਹੈ ਤੇ ਜਿਨ੍ਹਾਂ ਦੇ ਲਈ ਧਰਮ ਜਾਂ ਅੱਗੇ ਕੀ ਮਿਲਣਾ ਹੈ ਜਾਂ ਉਹ ਤਾਂ ਬਾਅਦ ਦੀ ਗੱਲ ਹੈ, ਤੇ ਜਿਨ੍ਹਾਂ ਨੂੰ ਇਹ ਨਜ਼ਰ ਆ ਰਿਹਾ ਹੋਏ ਕਿ ਭਾਈ ਉਹਨਾਂ ਦੇ ਬੱਚਿਆਂ ਨੂੰ ਤਾਲੀਮ, ਉਹਨਾਂ ਦੇ ਲਈ ਇਲਾਜ, ਉਹਨਾਂ ਦੀ ਆਰਥਿਕ ਮਦਦ ਹੋ ਰਹੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਰੱਬ ਇਹਨਾਂ ਦਾ ਹੀ ਅਡਾਪਟ ਕਰ ਲਓ, ਕੀ ਫਰਕ ਪੈਂਦਾ ਹੈ, ਘੱਟੋ ਘੱਟ ਸਾਡੀ ਜ਼ਿੰਦਗੀ ਦੇ ਵਿੱਚ ਕੁਛ ਤਾਂ ਸੁਧਾਰ ਹੋਏਗਾ। ਸੋ ਇਹ ਔਰ ਇਸੇ ਚੋਂ ਹੀ ਅਸੀਂ ਦੇਖਦੇ ਹਾਂ ਵੀ ਦੁਨੀਆ 'ਚ ਜੇ ਕ੍ਰਿਸਚੀਅਨਿਟੀ ਦਾ ਵਧਿਆ ਪ੍ਰਭਾਵ ਹੈ ਉਹਦੇ 'ਚ ਵੱਡਾ ਹਿੱਸਾ ਉਹ ਲੋਕ ਸੇਵਾ ਦਾ ਹੈ ਔਰ ਉਹਦੇ 'ਚ ਔਰ ਉਹਨਾਂ ਦਾ ਤੁਸੀਂ ਦੇਖਣਾ ਹੋਏ ਤੁਹਾਨੂੰ ਹਜ਼ਾਰਾਂ ਦੀ ਗਿਣਤੀ 'ਚ ਉਹ ਨਨਸ ਜਾਂ ਉਹ ਉਹਨਾਂ ਦੇ ਹੋਣਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀਸਸ ਦੇ ਨਾਂ ਕੀਤੀ ਹੋਈ ਹੈ। ਇਕੱਲਾ ਇਹੀ ਨਹੀਂ ਹੈ ਕਿ ਬਈ ਉਹਨਾਂ ਨੇ ਸਿਰਫ ਜਿਹੜਾ ਉਹ ਪੈਸਾ ਉਹਨਾਂ ਦੇ ਕੋਲ ਹੈ ਤੇ ਜੀ ਪੈਸੇ ਨਾਲ ਉਹ ਈਸਾਈ ਬਣਾ ਰਹੇ ਨੇ। ਸੋ RSS ਨੇ ਜੇ 100 ਸਾਲ ਦੇ ਵਿੱਚ ਉਹ ਮੁਕਾਮ ਹਾਸਲ ਕੀਤਾ ਕਿ ਕਿੱਥੇ ਬਿਲਕੁਲ ਅਨਨੋਨ ਹੈ ਆਰਗੇਨਾਈਜੇਸ਼ਨ ਜਿਹਦਾ ਕੋਈ ਅੰਗਰੇਜ਼ਾਂ ਨੂੰ ਕੱਢਣ ਵਾਲੇ 'ਚ ਵੀ ਕੋਈ ਰੋਲ ਨਹੀਂ ਹੈ, ਬਿਲਕੁਲ ਆਈਸੋਲੇਟਡ ਜਾਂ ਵਿਦਿਨ ਹਿੰਦੂ ਸੁਸਾਇਟੀ ਵੀ ਉਹਨਾਂ ਦੀ ਕੋਈ ਪਹੁੰਚ ਪੁੱਛਗਿੱਛ ਨਹੀਂ ਸੀ। ਉਹਨਾਂ ਨੇ ਕਿਵੇਂ ਹਿਟਲਰ ਜਾਂ ਮੁਸੋਲਿਨੀ ਉਸ ਮਾਡਲ ਦੇ ਉੱਤੇ ਉਸ ਤਰਜ ਦਾ ਜਿਹੜਾ ਇਹ ਸੰਗਠਨ ਬਣਾਇਆ ਔਰ 100 ਸਾਲ ਦੇ ਵਿੱਚ ਅੱਜ ਪੋਲੀਟੀਕਲ ਪਾਵਰ ਉਹਨਾਂ ਦੇ ਕੋਲ ਹੈ ਪਿਛਲੇ 9 ਸਾਲ ਤੋਂ, ਤੇ ਜਿੰਨੀ ਗ੍ਰਿਪ ਉਹਨਾਂ ਦੀ ਬਣ ਗਈ ਹੈ, ਕੱਲਾ ਇਹੀ ਨਹੀਂ ਵੀ ਉਹਨਾਂ ਦੀ ਗ੍ਰਿਪ ਆ, ਉਹਨਾਂ ਦੀ ਆਈਡੀਓਲੋਜੀ ਦੀ ਗ੍ਰਿਪ ਹੈ। ਬਿਲਕੁਲ ਈਵਨ ਕਾਂਗਰਸ ਵੀ ਆ ਜਾਏ, ਜੇ ਹੁਣ ਇਹਨਾਂ 3 ਸਟੇਟਾਂ ਦੇ ਵਿੱਚ ਕਾਂਗਰਸ ਹਾਰੀ ਹੈ ਤੇ ਕਾਂਗਰਸ ਨੇ ਵੀ ਹਿੰਦੂਤਵਾ ਦਾ ਹੀ ਕਾਰਡ ਪਲੇ ਕੀਤਾ, ਪਰ ਲੋਕਾਂ ਨੂੰ ਇਹ ਲੱਗਦਾ ਕਿ ਭਾਈ ਜੇ ਪਾਵਰਫੁਲ ਅਸਲੀ ਹਿੰਦੂਤਵਾ ਵਾਲੇ ਇੱਥੇ ਬੈਠੇ ਨੇ ਤਾਂ ਅਸੀਂ ਨੰਬਰ 2 ਹਿੰਦੂਤਵਾ ਤੋਂ ਕੀ ਲੈਣਾ। ਪਰ 100 ਸਾਲ 'ਚ ਇੱਥੇ ਪਹੁੰਚਣ ਦੇ ਲਈ ਤੁਸੀਂ ਉਹ ਦੇਖੋਗੇ ਕਿ ਉਹਦੇ ਪਿੱਛੇ ਕਿੰਨਾ ਵੱਡਾ ਯੋਗਦਾਨ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਦਿੱਤੀਆਂ ਨੇ। ਇਸ ਲਈ RSS ਦੇ ਵਿੱਚ ਹਮੇਸ਼ਾ ਜਿਹੜਾ ਗਰਾਊਂਡ ਲੈਵਲ ਤੇ ਕੰਮ ਕਰਨ ਵਾਲਾ ਹੈ ਉਹਨੂੰ ਉਹ ਜਿੱਥੇ ਮਰਜ਼ੀ ਤਖਤ ਦੇ ਦਿੰਦੇ ਨੇ। ਉਹਨਾਂ ਨੂੰ ਇਹ ਮਨੋਹਰ ਲਾਲ ਖੱਟੜ, ਹੁਣ ਉਹਨੂੰ ਹਰਿਆਣੇ 'ਚ ਕੌਣ ਜਾਣਦਾ ਸੀ? ਕਦੇ ਕੋਈ ਸੋਚ ਸਕਦਾ ਸੀ ਕਿ ਜਾਟ ਮੈਜੋਰਿਟੀ ਸਟੇਟ ਦੇ ਵਿੱਚ ਇੱਕ ਮਾਈਗ੍ਰੈਂਟ ਮੁਲਤਾਨ ਤੋਂ ਆਇਆ ਹੋਇਆ ਬਾਣੀਆ ਜਿਹੜਾ ਹੈ ਖੱਟੜ, ਉਹ ਚੀਫ ਮਿਨਿਸਟਰ ਹੋਏਗਾ? ਇਹੀ ਰਾਜਸਥਾਨ ਦੇ ਵਿੱਚ ਪਤਾ ਨਹੀਂ ਕਿਹੜਾ ਸ਼ਰਮਾ ਬਣਾਇਆ, ਰਾਜਪੂਤਾਂ ਦੀ ਸਟੇਟ ਹੈ। ਸ਼ਿਵਰਾਜ ਚੌਹਾਨ ਜਿਹੜਾ ਮੱਧ ਪ੍ਰਦੇਸ਼ ਦੇ ਰਾਜਪੂਤਾਂ। ਸੋ ਇੱਕ ਪਾਸੇ ਤਾਂ ਉਹਨਾਂ ਦੀ ਇਹ ਗੇਮ ਹੈ ਵੀ ਉਹਨਾਂ ਨੇ ਕਿਵੇਂ ਜਾਟਾਂ ਨੂੰ ਡਿਸਪੋਜ਼ੈਸ ਕੀਤਾ, ਸਿੱਖਾਂ ਨੂੰ ਤਾਂ ਲਈ ਤਾਂ ਉਹਨਾਂ ਦੀ ਟੋਟਲ ਵਾਰ ਚੱਲ ਹੀ ਰਹੀ ਹੈ। ਉਹਨਾਂ ਨੇ ਹੁਣ ਰਾਜਪੂਤਾਂ ਨੂੰ ਵੀ ਡਿਸਪੋਜ਼ੈਸ ਕਰਤਾ। ਰਾਜਸਥਾਨ ਔਰ ਮੱਧ ਪ੍ਰਦੇਸ਼ ਜਿਹਨਾਂ ਦੋਨਾਂ ਸਟੇਟਾਂ ਦੇ ਚੀਫ ਮਿਨਿਸਟਰ ਉਹਨਾਂ ਚੋਂ ਹੀ ਹੁੰਦਾ ਕਿਉਂਕਿ ਸਾਈਜ਼ੇਬਲ ਪਾਪੂਲੇਸ਼ਨ ਹੈ ਉੱਥੇ ਉਹਨਾਂ ਨੇ, ਪਰ ਕਿਸੇ ਨੇ ਕੋਈ ਚੀਂਪੀ ਨਹੀਂ ਕੀਤੀ ਹੈ ਔਰ ਬਿਲਕੁਲ ਉਸ ਡਿਸਪਲਿਨ ਦੇ ਥੱਲੇ। ਹੁਣ ਇੱਕ ਪਾਸੇ ਉਹ ਮਾਡਲ ਹੈ, ਦੂਸਰੇ ਪਾਸੇ ਅਸੀਂ ਆਪਣਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਮਾਡਲ ਦੇਖ ਲਈਏ, ਉਹਨੂੰ ਵੀ 100 ਸਾਲ ਹੋ ਗਏ ਨੇ। ਉਹੀ 1920 ਜਿਨ੍ਹਾਂ ਦੀ ਕਿੰਨੀ ਰੈਵੋਲੂਸ਼ਨਰੀ ਹਿਸਟਰੀ ਹੈ, ਕਿੰਨੀਆਂ ਕੁਰਬਾਨੀਆਂ ਗੁਰਦੁਆਰਾ ਸੁਧਾਰ ਲਹਿਰ ਤੋਂ ਅੰਗਰੇਜ਼ਾਂ ਨੂੰ ਕੱਢਣ ਲਈ 47 ਤੋਂ ਬਾਅਦ ਵੀ, ਤੇ ਅੱਜ ਉਹ ਕਿੱਥੇ ਖੜੇ ਨੇ, ਕੀ ਹਾਲ ਹੈ ਕਿ ਤਰਲੇ ਕਰ ਰਹੇ ਨੇ ਜੀ ਹੋਮ ਮਿਨਿਸਟਰ ਨਾਲ ਜਾਂ ਗਵਰਨਰ ਨਾਲ ਮਿਲਣ। ਈਵਨ DC ਅੰਮ੍ਰਿਤਸਰ ਦਾ ਜਿਹੜਾ ਇਹਨਾਂ ਦੇ ਡੈਲੀਗੇਸ਼ਨ ਨੂੰ ਮਿਲਣ ਨੂੰ ਟਾਈਮ ਨਹੀਂ ਦਿੰਦਾ। ਔਰ ਇਹਨੂੰ ਸਾਨੂੰ ਸਮਝਣਾ ਹੋਏਗਾ ਕਿ ਜੇ ਅਸੀਂ ਖਾਲਿਸਤਾਨੀ ਧਿਰਾਂ ਨੇ ਵੀ ਇਹੀ ਕੁਛ ਕਰਨਾ ਕਿ ਬਈ ਅਸੀਂ ਜਿਹੜਾ ਹੋਰ ਸਾਡੇ ਕੋਲ ਕੁਛ ਨਹੀਂ ਬਚਿਆ, ਸ਼ਾਮ ਨੂੰ ਬਹਿ ਕੇ ਅਸੀਂ ਇੱਕ ਦੂਜੇ ਦੀ ਜਿਹੜੀ ਹੈ ਉਹ ਪੱਗ ਛਾਲਣੀ ਹੈ, ਤਾਂ ਫਿਰ ਠੀਕ ਹੈ। ਉਹ ਜਿਹੋ ਜਿਹੇ ਪਹਿਲਾਂ ਵਾਲਿਆਂ ਨੂੰ ਅਸੀਂ ਦੋਸ਼ ਦਿੰਦੇ ਆਏ ਹਾਂ 47 ਦੌਰ ਦੀ ਲੀਡਰਸ਼ਿਪ ਨੂੰ ਕਿ ਜੀ ਉਹਨਾਂ ਤੋਂ ਕੁਛ ਨਹੀਂ ਸਰਿਆ, ਕੁਛ ਨਹੀਂ ਬਣਿਆ, ਇਹੀ ਹਾਲ ਸਾਡਾ ਵੀ ਹੋਏਗਾ। ਸੋ ਅਸੀਂ ਵੀਰ ਸਿਮਰਨਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਲਿਖਿਆ ਇਸ਼ੂ ਵੀ ਇਸ ਕਿਸਮ ਦਾ ਸੀ, ਕਿਉਂਕਿ ਉਹਨਾਂ ਨੇ ਕਿਹਾ ਵੀ ਜੇ ਸਾਡਾ ਡਿਵਾਈਡਡ ਹਾਊਸ ਹੋਏਗਾ ਤੇ ਫਿਰ ਜਿਹੜਾ ਉਹ ਸਾਰੇ ਹੀ ਉਸ ਸਾਰੇ ਵਹਿਣ ਦੇ ਵਿੱਚ ਰੁੜੇ ਜਾਵਾਂਗੇ, ਜਿਵੇਂ ਜਿਹੋ ਜਿਹਾ ਅੱਗੇ ਆ ਉਸ ਤੋਂ ਵੀ ਅਸੀਂ ਬਦਤਰ ਹਾਲਤ ਦੇ ਵਿੱਚ ਹੋਵਾਂਗੇ। ਹੁਣ ਗੱਲ ਅਸੀਂ ਪਿਛਲੇ ਕੁਝ ਹਫ਼ਤੇ ਪਹਿਲਾਂ ਦੇ ਪ੍ਰੋਗਰਾਮ 'ਚ ਜਦੋਂ ਇਹ ਸਾਰਾ ਜੋ ਰੋਲ ਭਾਰਤ ਦਾ ਟ੍ਰਾਂਸਨੈਸ਼ਨਲ ਕਿਲਿੰਗ ਦੇ ਥੱਲੇ ਆਇਆ ਕਿ ਉਹਨਾਂ ਨੇ ਕਿਵੇਂ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਔਰ ਫਿਰ ਬਾਅਦ 'ਚ ਅਮਰੀਕਾ 'ਚ ਖਾਸ ਤੌਰ ਤੇ ਜਦੋਂ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਕੀਤੀ ਗਈ 15 ਸਫ਼ਿਆਂ ਦੀ ਕਿ ਕਿਵੇਂ ਭਾਰਤੀ ਏਜੰਸੀਆਂ ਨੇ ਉਹਨਾਂ ਦੇ ਕੋ ਕੰਸਪੀਰੇਟਰ 1 ਨੇ ਕਿਵੇਂ ਜਿਹੜਾ ਉਹ ਉਸ ਗੁਪਤੇ ਨੂੰ ਜਿਹੜਾ ਉਹ ਇਸਤੇਮਾਲ ਕੀਤਾ
ਕੀ ਉਹਨਾਂ ਦਾ ਏਜੰਡਾ ਸੀ, ਉਹਦੇ 'ਚ ਕੀ ਰੋਲ ਰਿਹਾ, ਕਿਵੇਂ ਜਿਹੜਾ ਉਹ $1 ਲੱਖ ਚੋਂ 15,000 ਜਿਹੜਾ ਉਹ ਕੈਸ਼ ਪੇ ਵੀ ਕੀਤਾ ਗਿਆ ਸਬੂਤਾਂ ਸਹਿਤ। ਤੇ ਉਦੋਂ ਤੋਂ ਹੀ ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਵੀ ਰਿਪੀਟਡ ਵਿਜ਼ਿਟਸ ਜਿਹੜੀਆਂ ਨੇ ਉਹ ਜਿੱਥੇ ਅਮਰੀਕਾ ਨੇ ਡਿਪਲੋਮੈਟਿਕਲੀ ਅੰਦਰ ਵੜ ਕੇ ਵੀ ਵਾਇਆ ਕੈਨੇਡਾ ਪਹਿਲਾਂ ਉਹਨਾਂ ਨੂੰ ਸਮਝਾਇਆ ਸੀ, ਫਿਰ ਉਹਨਾਂ ਨੇ ਪਬਲਿਕਲੀ ਉਹਨਾਂ ਦਾ ਸੈਕਟਰੀ ਆਫ ਸਟੇਟ ਹੋਏ, ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਕੌਂਸਲ ਹੋਏ, ਵਾਈਟ ਹਾਊਸ ਹੋਏ, ਉਹਨਾਂ ਦਾ ਜੈਕ ਸਲਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਏ, ਜਾਂ ਬਾਅਦ ਦੇ ਵਿੱਚ ਜਦੋਂ ਅੱਜ ਅਸੀਂ ਗੱਲ ਕਰ ਰਹੇ ਤੇ ਈਵਨ FBI ਔਰ ਉਸ ਤੋਂ ਪਹਿਲਾਂ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ 2 ਹਫ਼ਤੇ ਪਹਿਲਾਂ ਦਿੱਲੀ 'ਚ ਸੀ ਔਰ 11 ਤਰੀਕ ਨੂੰ ਬੀਤੇ ਕੱਲ FBI ਦੇ ਡਾਇਰੈਕਟਰ ਜਿਹੜੇ ਨੇ ਉਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਭਾਰਤ 'ਚ ਆਪਣੇ ਜਿਹੜਾ ਕਾਊਂਟਰ ਪਾਰਟ ਹੈ ਉਹਦੇ ਨਾਲ ਹੋਈ। ਸੋ ਇਸ ਸਾਰੇ ਦੌਰਾਨ ਵੀ ਅਸੀਂ ਇਹ ਕਿਹਾ ਸੀ ਕਿ ਠੀਕ ਹੈ, ਇਹ ਇਸ ਵੇਲੇ ਦਬਾਅ ਔਰ ਇਹ ਚੱਲ ਰਿਹਾ, ਉਹਨਾਂ ਨੇ ਭਾਰਤ ਦੀ ਇੱਕ ਬਾਂਹ ਦੂਜੀ ਬਾਂਹ ਨੂੜ ਕੇ ਬੰਨੀ ਹੋਈ ਹੈ, ਪਰ ਰੀਅਲ ਟੈਸਟ ਹੋਏਗਾ ਕਿਉਂਕਿ ਇਹ ਉਹਨਾਂ ਦੇ ਐਰਿਕ ਗਾਰਸੇਟੀ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ 'ਚ, ਉਹਨੇ ਸਤੰਬਰ ਮਹੀਨੇ ਦੇ ਵਿੱਚ ਹੀ ਕਿਹਾ ਸੀ ਕਿ ਭਾਰਤ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ 26 ਜਨਵਰੀ ਦੇ ਜਿਹੜਾ ਗਣਤੰਤਰ ਦਿਵਸ ਰਿਪਬਲਿਕ ਡੇ ਹੈ ਉਸ ਮੌਕੇ ਤੇ ਚੀਫ ਗੈਸਟ ਵਜੋਂ ਸੱਦਾ ਦਿੱਤਾ ਹੋਇਆ। ਔਰ ਜ਼ਾਹਰ ਹੈ ਕਿ ਵੀ ਜਦੋਂ ਇਸ ਲੈਵਲ ਦੇ ਉੱਤੇ ਸਤੰਬਰ ਦਾ ਮਤਲਬ ਇਹ ਹੈ ਕਿ ਆਲਰੇਡੀ ਇਹ ਉਹ ਪੀਰੀਅਡ ਚੱਲ ਰਿਹਾ ਸੀ ਜਦੋਂ ਕਿ ਜਸਟਿਨ ਟਰੂਡੋ ਜਿਹੜੇ ਨੇ ਉਹ 18 ਸਤੰਬਰ ਨੂੰ ਇਨਕਸ਼ਾਫ ਕਰ ਚੁੱਕੇ ਸੀ, ਜਾਂ ਉਸ ਤੋਂ ਪਹਿਲਾਂ ਜੋ ਚੱਲ ਰਿਹਾ ਸੀ ਜੂਨ ਮਹੀਨੇ ਤੋਂ ਪਲਾਟ ਉਹਦੇ ਕੋਲ ਅਮਰੀਕਾ ਕੋਲ ਜਾਣਕਾਰੀ ਸੀ। ਬਟ ਬਹੁਤ ਵਾਰ ਇਹ ਹੁੰਦਾ ਹੈ ਕਿ ਇੰਟੈਲੀਜੈਂਸ ਏਜੰਸੀਆਂ ਆਪਣੇ, ਕਿਉਂਕਿ ਇੱਥੇ ਲਾਅ ਐਨਫੋਰਸਮੈਂਟ ਇੰਡੀਪੈਂਡੈਂਟ ਹੈ ED ਦਾ ਔਰ FBI, ਉਹਨਾਂ ਦੀ ਜੁਆਇੰਟ ਇਨਵੈਸਟੀਗੇਸ਼ਨ ਸੀ, ਉਸ ਪੀਰੀਅਡ 'ਚ ਉਹਨਾਂ ਨੇ ਵਾਈਟ ਹਾਊਸ ਲੈਵਲ ਦੇ ਉੱਤੇ ਜਿਹੜਾ ਹੈ ਉਸ ਸਾਰੇ ਨੂੰ ਜਿਹੜਾ ਨਾ ਵੀ ਕਨਵੇ ਕੀਤਾ ਹੋਏ, ਕਿਉਂਕਿ ਇਹ ਫਾਈਨਲ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਜਦੋਂ ਉਹਨਾਂ ਨੇ ਤਾਂ ਫਿਰ ਇਹਨਾਂ ਤੋਂ ਹੀ ਜਿਹੜੀ ਹੈ ਉਹ ਉਹਨਾਂ ਦੀ ਸਿਕਿਉਰਿਟੀ ਕੀ ਹੈ ਜਾਂ ਓਵਰਆਲ ਪੋਲੀਟੀਕਲ ਇੰਪਲੀਕੇਸ਼ਨ ਸਟੇਟ ਡਿਪਾਰਟਮੈਂਟ ਨਾਲ ਹੁੰਦਾ ਹੈ ਔਰ ਜਿਹੜਾ ਅਦਰਵਾਈਜ਼ ਹੁੰਦਾ ਉਹ ਇੰਟੈਲੀਜੈਂਸ ਏਜੰਸੀਆਂ, ਤੇ ਜੇ ਉਹਦੇ ਨਾਲ ਕੋਈ ਡਿਫੈਂਸ ਡੀਲ ਜੁੜੀ ਹੋਏ ਉਹ ਜ਼ਾਹਰ ਹੈ ਉਹਦੇ 'ਚ ਪੈਂਟਾਗਨ ਉਸ ਦਾ ਰੋਲ ਹੁੰਦਾ। ਸੋ ਸਾਡਾ ਇਹ ਕਹਿਣਾ ਸੀ ਕਿ ਵੀ ਪੋਲੀਟੀਕਲੀ ਵੀ ਔਰ ਇੰਟੈਲੀਜੈਂਸ ਵਾਈਜ਼ ਵੀ ਟੈਸਟ ਇਹ ਹੋਏਗਾ ਕਿ ਕੀ ਪ੍ਰੈਜ਼ੀਡੈਂਟ ਬਾਈਡਨ ਇਸ ਨੂੰ, ਜਦੋਂ ਕਿ ਹੁਣ ਇਹ ਇੰਡਾਇਕਟਮੈਂਟ ਸਾਹਮਣੇ ਆ ਗਏ ਹੈ ਔਰ ਅਮਰੀਕਾ ਨੇ ਪੂਰਾ ਭਾਰਤ ਨੂੰ ਜਿਹੜਾ ਉਹਦੀ ਬਾਂਹ ਮਰੋੜੀ ਹੋਈ ਹੈ, ਕਿ ਉਹ ਉਸ ਸੱਦੇ ਨੂੰ ਮਨਜ਼ੂਰ ਕਰਨਗੇ। ਔਰ ਭਾਰਤ ਨੇ ਜੋ ਬਾਣੀਏ ਦੀ ਇੱਕ ਸਾਜ਼ਿਸ਼ ਹੁੰਦੀ ਹੈ ਹਮੇਸ਼ਾ ਇੱਕ ਐਕਸਟਰਾ ਟ੍ਰਿਕ ਕਰਨ ਦੀ, ਉਹਨਾਂ ਨੇ ਕੱਲਾ ਇਹ ਦੇਖਦੇ ਆ ਕਿ ਵੀ 26 ਜਨਵਰੀ ਨੂੰ ਪ੍ਰੈਜ਼ੀਡੈਂਟ ਬਾਈਡਨ ਦਾ ਆਣਾ ਬਿਲਕੁਲ ਨਿਸ਼ਚਿਤ ਹੋ ਜਾਏ। ਉਹਨਾਂ ਨੇ ਕੁਆਡ ਮੁਲਕ, ਜਿਹੜਾ ਕੁਆਡ ਦਾ ਕਨਸੈਪਟ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਸ਼ੁਰੂ ਹੋਇਆ, ਲੇਕਿਨ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਟਰੰਪ ਦੀ ਚੀਨ ਨੂੰ ਘੇਰਨ ਦੀ ਇੰਡੋ ਪੈਸੀਫਿਕ ਨੀਤੀ ਦੇ ਥੱਲੇ ਕੁਆਡ ਨੂੰ ਜਾਰੀ ਰੱਖਿਆ। ਮੀਟਿੰਗਸ G20 ਦੇ ਵੇਲੇ ਵੀ ਔਰ ਉਸ ਤੋਂ ਬਾਅਦ ਵੀ, ਔਰ ਸਪੈਸ਼ਲ ਮੀਟਿੰਗਸ ਦੇ ਲਈ ਫਲਾਈ ਕਰਕੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਕਿਉਂਕਿ ਕੁਆਡ 4 ਮੁਲਕਾਂ ਦਾ ਜਿਹਦੇ 'ਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਉਹ ਸੰਗਠਨ ਹੈ ਜਿਸ ਨੂੰ ਈਵਨ ਰਸ਼ੀਆ ਨੇ ਕਿਹਾ ਸੀ ਕਿ ਇਹ ਏਸ਼ੀਆਜ਼ ਨੈਟੋ, ਕਿ ਜਿਵੇਂ ਰਸ਼ੀਆ ਸੋਵੀਅਤ ਯੂਨੀਅਨ ਨੂੰ ਜਿਹੜਾ ਅੱਜ ਰੂਪ ਜਿਹਦਾ ਰਸ਼ੀਆ ਹੈ ਉਹਨੂੰ ਘੇਰਨ ਦੇ ਲਈ ਇਹ ਨੈਟੋ ਬਣਾਇਆ ਗਿਆ ਸੀ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਇਵੇਂ ਹੀ ਚੀਨ ਨੂੰ ਘੇਰਨ ਲਈ ਇਹ ਬਣਾਇਆ ਗਿਆ। ਚਾਈਨਾ ਨੇ ਵੀ ਇਸ ਨੂੰ ਇਵੇਂ ਹੀ ਐਜ਼ ਏ ਹੌਸਟਿਲਿਟੀ ਦੇਖਿਆ ਸੀ, ਪਰ ਭਾਰਤ ਨੂੰ ਸੱਚਮੁੱਚ ਲੱਗਣ ਲੱਗ ਗਿਆ ਸੀ ਕਿ ਭਾਈ ਹੁਣ ਸਾਡੀਆਂ ਯਾਰੀਆਂ ਜਿਹੜੀਆਂ ਨੇ ਉਹ ਅਮਰੀਕਾ ਨਾਲ ਪੈ ਗਈਆਂ, ਵੱਡੀਆਂ ਪੀਂਘਾਂ ਜਿਹੜੀਆਂ ਨੇ ਉਹ ਝੂਟਣ ਲੱਗ ਗਏ ਸੀ, ਔਰ ਉਹ ਝੂਟਦੇ G20 ਤੱਕ ਪਹੁੰਚਦੇ ਆ ਤਾਂ ਸੱਚਮੁੱਚ ਹੀ ਆਪਣੇ ਆਪ ਨੂੰ ਵਿਸ਼ਵ ਗੁਰੂ ਸਮਝ ਕੇ ਪੂਰਾ ਜਿਹੜਾ ਉਹ ਤਖਤ ਲਾ ਕੇ ਵਿਸ਼ਵ ਗੁਰੂ ਦਾ ਤਿਲਕ ਆਪ ਹੀ ਲਾ ਲਿਆ ਸੀ। ਔਰ 4 ਚੁਫੇਰੇ ਮੋਦੀ ਦਾ ਜਿਹੜਾ ਉਹ ਮੋਦੀ ਮੰਡਨ ਹੋ ਰਿਹਾ ਸੀ, ਜੈ ਜੈਕਾਰ ਹੋ ਰਹੀ ਸੀ। ਹਾਲਾਂਕਿ ਅਮਰੀਕਾ ਨੇ ਜਦੋਂ ਤੱਕ ਬਾਈਡਨ ਦੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ ਇੱਕ ਝਟਕਾ ਤਾਂ ਦੇ ਦਿੱਤਾ ਸੀ ਕਿ ਵੀ ਜਦੋਂ ਉਹਨਾਂ ਨੇ ਇਹ ਭਾਰਤ ਨੂੰ ਬਾਹਰ ਰੱਖ ਕੇ ਇੱਕ ਹੋਰ ਸੰਗਠਨ AUKUS ਬਣਾਇਆ ਜਿਸ ਦੇ ਵਿੱਚ ਆਸਟ੍ਰੇਲੀਆ, UK ਔਰ ਅਮਰੀਕਾ ਸ਼ਾਮਲ ਸੀ, ਔਰ ਇਹ ਜਿਹੜੀ ਲੌਜਿਸਟਿਕ ਸ਼ੇਅਰਿੰਗ ਹੈ ਸਾਰੀ ਇੰਟੈਲੀਜੈਂਸ ਦੀ, ਔਰ ਉਹਦੇ ਥੱਲੇ ਹੀ ਆਸਟ੍ਰੇਲੀਆ ਨੇ ਆਪਣਾ ਜਿਹੜੀਆਂ ਨੇ ਨਿਊਕਲੀਅਰ ਲੇਸਡ
ਜਹਾਜ਼ ਔਰ ਦੂਸਰੇ ਕਈ ਬਿਲੀਅਨ ਡਾਲਰ, ਹਾਲਾਂ ਆਸਟ੍ਰੇਲੀਆ ਦੇ ਵਿੱਚ ਵੀ ਇਹਨੂੰ ਲੈ ਕੇ ਕੰਟਰੋਵਰਸੀ ਹੈ ਪੋਲੀਟੀਕਲੀ। ਇਹ ਫੈਸਲਾ ਕੋਈ, ਜਦੋਂ ਕਿ ਆਸਟ੍ਰੇਲੀਆ ਦੀ ਆਪਣੀ ਇਕਨੋਮੀ ਵੀ ਸਟਰਗਲਿੰਗ ਹੈ, ਇਹਨੂੰ ਐਪਰੀਸ਼ੀਏਟ ਨਹੀਂ ਕੀਤਾ ਗਿਆ। ਪਰ ਅਮਰੀਕਾ ਨੇ ਆਪਣਾ ਸੌਦਾ ਵੀ ਵੇਚਣਾ ਹੁੰਦਾ ਔਰ ਉਹਦੇ ਥੱਲੇ ਯੂਕੇ ਨੂੰ ਵੀ, ਕਿਉਂਕਿ ਉਹ ਯੂਕੇ ਨੇ ਹੀ ਬਿਲਟ ਕਰਨਾ ਹੈ ਜੋ ਉਹਨੂੰ ਦੇਣਾ ਹੈ। ਸੋ ਲੇਕਿਨ ਉਹਦੇ ਚ ਭਾਰਤ ਨੂੰ ਬਾਹਰ ਰੱਖਣ ਦਾ ਹੀ ਆਪਣੇ ਆਪ ਦੇ ਵਿੱਚ ਇਹ ਸੀ ਕਿ ਵੀ ਇੰਡੀਆ ਦੀ ਫੇਲਿਅਰ, ਉਹਨਾਂ ਨੇ ਗਲਵਾਨ ਵਾਲੇ ਜਿਹੜੇ ਜੂਨ ਦੇ ਵਿੱਚ ਚੀਨ ਦੇ ਨਾਲ ਟਕਰਾਅ ਹੁੰਦਾ ਹੈ, ਜਾਂ ਉਸ ਤੋਂ ਪਹਿਲਾਂ 2019 ਚ ਜਿਹੜੀ ਹਵਾ ਫਜ਼ਾ ਦੇ ਵਿੱਚ ਡੌਗ ਫਾਈਟ ਹੁੰਦੀ ਹੈ, ਜਿਹਦੇ ਚ ਇਹਨਾਂ ਦਾ ਮਿਗ ਔਰ ਅਭਿਨੰਦਨ ਦੋਨੋਂ ਹੀ ਡਾਊਨ ਕਰ ਲਏ ਜਾਂਦੇ ਨੇ, ਵੀ ਇਹਨਾਂ ਨੇ ਦੇਖ ਲਿਆ ਸੀ ਵੀ ਇਹ ਯੂਜ਼ਲੈਸ ਨੇ ਮਿਲੀਟੈਰਲੀ। ਪਰ ਇੰਡੀਆ ਨੇ ਫਿਰ ਵੀ ਅਜੇ ਤੱਕ, ਕਿਉਂਕਿ ਜਿਹੜਾ ਕੁਆਡ ਦਾ ਨਾਂ ਤਾਂ ਜਾਰੀ ਹੈ, ਭਾਵੇਂ ਉਸ ਦੀ ਜਿਹਨੂੰ ਇਹ ਕਹੋ ਕਿ ਵੀ ਹਵਾ ਤਾਂ ਨਿਕਲ ਚੁੱਕੀ ਹੈ। ਸੋ ਇੰਡੀਆ ਨੇ ਬੜੀ ਚਲਾਕੀ ਨਾਲ 27 ਜਨਵਰੀ ਨੂੰ ਜਿਹੜਾ ਉਹ ਦਿੱਲੀ ਦੇ ਵਿੱਚ ਹੀ ਕੁਆਡ ਮੁਲਕਾਂ ਦੀ ਮੀਟਿੰਗ ਰੱਖ ਲਈ ਸੀ। ਉਹਨਾਂ ਨੂੰ ਸੀ ਕਿ ਬਾਈਡਨ ਨੇ ਤਾਂ ਆਇਆ ਹੀ ਹੋਣਾ, ਹਾਲਾਂ ਆਸਟ੍ਰੇਲੀਆ ਦਾ ਆਪਣਾ ਇੰਡੀਪੈਂਡੈਂਸ ਡੇ ਵੀ 26 ਜਨਵਰੀ ਨਾਲ ਜੁੜਿਆ ਹੁੰਦਾ ਹੈ। ਸੋ ਉਹ ਆਲਰੇਡੀ ਜਿਹੜੇ ਨੇ ਇਹਨਾਂ ਸਾਰੇ ਮੁਲਕਾਂ ਨੂੰ, ਜਾਪਾਨ ਵਾਲਿਆਂ ਨੂੰ ਜਾਂ ਦੂਜਿਆਂ ਤੀਜਿਆਂ ਨੂੰ ਤਾਂ ਉਹ ਆਪਣਾ ਦਿਖਾ ਹੀ ਚੁੱਕੇ ਨੇ VIP ਬਣਾ ਕੇ। ਔਰ ਇਸ ਤੋਂ ਪਹਿਲਾਂ ਜਦੋਂ ਮੋਦੀ ਦੀ ਪਹਿਲੀ ਟਰਮ ਸ਼ੁਰੂ ਹੁੰਦੀ ਹੈ, ਉਸ ਪੀਰੀਅਡ ਦੇ ਵਿੱਚ ਹੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ, ਉਹਨਾਂ ਤੋਂ ਪਹਿਲਾਂ ਜਦੋਂ ਹੁਣ ਇਹ ਦੇਖਿਆ ਜਾਂਦਾ ਕਿ ਵੀ ਕੌਣ ਅਮਰੀਕੀ ਪ੍ਰੈਜ਼ੀਡੈਂਟ ਰਿਪਬਲਿਕ ਡੇ ਦਾ ਚੀਫ ਗੈਸਟ ਬਣਿਆ, ਸੋ ਮੋਦੀ ਪੀਰੀਅਡ ਦੇ ਵਿੱਚ ਹੀ ਪ੍ਰੈਜ਼ੀਡੈਂਟ ਓਬਾਮਾ ਔਰ ਮਿਸ਼ੇਲ ਓਬਾਮਾ ਉਹ 26 ਜਨਵਰੀ ਦੇ ਮੌਕੇ ਦੇ ਉੱਤੇ ਦਿੱਲੀ ਗਏ। ਔਰ ਇਹ ਉਹੀ ਪੀਰੀਅਡ ਸੀ ਜਦੋਂ ਕਿੰਨੇ ਕਰੋੜ ਦਾ ਸੂਟ ਕਿ ਕਿੰਨੇ ਲੱਖ ਦਾ ਮੋਦੀ ਨੇ ਨਮੋ 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 ਜਿਸ ਤੇ ਲਿਖਿਆ ਸੀ ਨਰਿੰਦਰ ਮੋਦੀ ਨਰਿੰਦਰ ਮੋਦੀ ਨਰਿੰਦਰ ਮੋਦੀ। ਔਰ ਉਹ ਸਾਰੀ ਚੀਪਨੈਸ ਦੁਨੀਆ ਨੇ ਦੇਖੀ ਸੀ ਕਿ ਇੱਕ ਪਾਸੇ ਉਹੀ ਓਬਾਮਾ ਦੇ ਕੋਲ 3-4 ਸੂਟ ਨੇ, ਤੇ ਜੇ ਉਦੋਂ ਮੀਂਹ ਪੈ ਰਿਹਾ ਤੇ ਉਹ ਇੱਕੋ ਛਤਰੀ ਦੇ ਥੱਲੇ ਦੋਨੋਂ ਹਸਬੈਂਡ ਵਾਈਫ ਨੇ ਦੇਖ ਰਹੇ। ਔਰ ਇਹ ਜਿਹੜੀ ਕਿਸ ਕਿਸਮ ਦੀ ਡਰਾਮੇਬਾਜ਼ੀ। ਪਰ ਇਹ ਉਹੀ ਪੀਰੀਅਡ ਸੀ ਜਦੋਂ ਕਿ ਅਮਰੀਕਾ ਨੇ ਗੋਇੰਗ ਐਨ ਐਕਸਟਰਾ ਮਾਈਲ, ਜਿਹੜੀ ਐਕਸਪ੍ਰੈਸ਼ਨ ਅਮਰੀਕਾ ਯੂਜ਼ ਕੀਤੀ ਜਾਂਦੀ ਹੈ ਕਿ ਵੀ ਕਿਸੇ ਨੂੰ ਗਲ ਨਾਲ ਲਾਉਣ ਲਈ ਤੁਸੀਂ 1 ਮੀਲ ਦਾ ਵਾਧੂ ਦਾ ਸਫ਼ਰ ਵੀ ਕਰਦੇ ਹੋ, ਕਿਉਂਕਿ ਉਦੋਂ ਤੱਕ ਉਹੀ ਨੀਤੀ ਚੱਲ ਰਹੀ ਸੀ ਕਿ ਜੀ ਚਾਈਨਾ ਕੰਟੇਨਮੈਂਟ ਪਾਲਿਸੀ, ਤੇ ਭਾਰਤ ਨੂੰ ਲੱਗਦਾ ਸੀ ਕਿ ਵੀ ਇਹ ਪਤਾ ਨਹੀਂ ਕਿੰਨਾ ਕੁ ਇੰਪੋਰਟੈਂਟ ਬਣ ਗਿਆ ਵੀ ਅਮਰੀਕਾ ਤਾਂ ਉਹਨੂੰ ਰਾਤ ਨੀਂਦ ਨਹੀਂ ਆ ਸਕਦੀ ਜੇ ਭਾਰਤ ਦੇ ਨਾਲ ਉਹ ਦੋਸਤੀ ਦਾ ਆਪਣਾ ਦਮ ਨਾ ਭਰੇ, ਜਾਂ ਭਾਰਤ ਨੂੰ ਜਿਹੜਾ ਮਨ ਮੰਗੀਆਂ ਜੋ ਮੁਰਾਦਾਂ ਹੈ ਉਹ ਨਾ ਦੇ। ਸੋ ਬਹੁਤ ਵਾਰ ਇਸ ਭੁਲੇਖੇ ਦਾ ਹੀ ਸ਼ਿਕਾਰ ਕਈ ਵਾਰੀ ਜਿਹੜੇ ਹੁੰਦੇ ਨੇ ਉਹ ਅਲਟੀਮੇਟਲੀ ਅਰਸ਼ ਤੋਂ ਫਰਸ਼ ਤੇ ਆਉਂਦੇ ਨੇ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਇਹਨਾਂ 3-4 ਮਹੀਨਿਆਂ ਦੇ ਵਿੱਚ ਹੀ ਸਾਰੀ ਫਜ਼ਾ ਬਦਲੀ। ਇਹੀ ਕੁਛ ਜੋ ਓਬਾਮਾ ਦੇ ਵੇਲੇ, ਹਾਲਾਂ ਓਬਾਮਾ ਨੇ ਇਹ ਉਹਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਵੀ ਪਹਿਲੇ 2-3 ਦਿਨ ਦੇ ਆਪਣੀ ਵਿਜ਼ਿਟ ਵੇਲੇ ਜਿੱਥੇ ਉਹ ਹਮਾਯੂ ਦੀ ਟੋਮ ਤੇ ਗਿਆ, ਉਦੋਂ ਉਹਨਾਂ ਨੇ ਇਸ ਗੱਲ ਨੂੰ ਤਾਂ ਜਿਹੜਾ ਉਹ ਯਕੀਨੀ ਬਣਾਇਆ ਕਿ ਭਾਈ ਉਹ ਨਾ ਜਾ ਸਕੇ, ਜਿਹੜਾ ਦਰਬਾਰ ਸਾਹਿਬ ਔਰ ਦੂਸਰੇ ਪੀਰੀਅਡ 'ਚੋਂ ਈਵਨ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਦੀ ਵਿਜ਼ਿਟ ਵੇਲੇ ਦੀ ਵੀ ਗੱਲ ਇਹੀ ਸੀ। ਲੇਕਿਨ ਇਸ ਕੋਈ ਸ਼ੱਕ ਨਹੀਂ ਕਿ ਉਹਨੇ ਆਉਣ ਤੋਂ ਪਹਿਲਾਂ ਆਪਣਾ ਜਿਹੜਾ ਇੱਕ ਐਡਰੈਸ ਜਿਸ ਸ਼ਾਮ ਉਹਨੇ ਵਾਪਸ ਮੁੜਨਾ ਸੀ, ਉਹਦੇ 'ਚ ਉਹਨੇ ਬੜੀ ਕਲੀਅਰਲੀ ਇੰਡੀਆ ਦੇ ਨੂੰ ਹਾਕਮਾਂ ਨੂੰ ਐਡਰੈਸ ਕਰਦਿਆਂ ਕਿਹਾ ਸੀ ਕਿ ਵੀ ਤੁਹਾਡੀ ਖੂਬਸੂਰਤੀ ਤੁਹਾਡੀ ਪਲੂਰੈਲਿਟੀ ਹੈ, ਤੇ ਜੇ ਤੁਸੀਂ ਪਲੂਰੈਲਿਟੀ ਨੂੰ ਤੋੜਦੇ ਹੋ, ਤੇ ਉਹਨੇ ਲਫ਼ਜ਼ ਬਾਲਕਨਾਈਜ਼ ਤਾਂ ਨਹੀਂ ਸੀ ਇਸਤੇਮਾਲ ਕੀਤਾ, ਪਰ ਜੋ ਵੀ ਉਹਨੇ ਉਹਦੀ ਐਗਜ਼ੈਕਟ ਕੋਡ ਸੀ ਉਹਦਾ ਮਤਲਬ ਇਹੀ ਸੀ ਕਿ ਫਿਰ ਭਾਰਤ ਟੋਟੇ ਟੋਟੇ ਹੋਏਗਾ। ਔਰ ਇਹ ਓਬਾਮਾ ਨੇ ਦਿੱਲੀ ਦੀ ਸਰਜ਼ਮੀਨ ਤੇ ਖਲੋ ਕੇ ਕਿਹਾ ਸੀ। ਔਰ ਇਹੀ ਜਦੋਂ ਹੁਣ 22 ਸਤੰਬਰ ਨੂੰ ਜਿਸ ਦਿਨ ਮੋਦੀ ਔਰ ਬਾਈਡਨ ਵਾਈਟ ਹਾਊਸ ਦੇ ਵਿੱਚ ਮਿਲ ਰਹੇ ਸੀ, ਹਰਦੀਪ ਸਿੰਘ ਨਿੱਜਰ ਦਾ ਮਰਡਰ 4 ਦਿਨ ਪਹਿਲਾਂ ਹੋ ਚੁੱਕਾ ਸੀ, ਅਸੀਂ ਬਾਹਰ ਵਾਈਟ ਹਾਊਸ ਤੇ ਪ੍ਰੋਟੈਸਟ ਕਰ ਰਹੇ ਸੀ, ਉਸ ਦਿਨ ਵੀ CNN ਦੀ ਕ੍ਰਿਸਟੀਨ ਅਮਨਪੋਰ ਜਿਹੜੀ ਬੜੀ ਸੀਜ਼ਨਡ ਜਰਨਲਿਸਟ ਹੈ, ਇਰਾਨੀ ਮੂਲ ਦੀ ਯਹੂਦਨ ਹੈ ਲੇਕਿਨ ਵੈਰੀ ਪ੍ਰੋਫੈਸ਼ਨਲ, ਉਹਦੇ ਨਾਲ ਇੰਟਰਵਿਊ ਜਿਹੜਾ ਪ੍ਰੈਜ਼ੀਡੈਂਟ ਓਬਾਮਾ ਐਕਸ ਪ੍ਰੈਜ਼ੀਡੈਂਟ ਓਬਾਮਾ ਨੇ ਦਿੱਤਾ, ਉਹਦੇ ਚ ਉਹਨੇ ਕਲੀਅਰਲੀ ਕਿਹਾ ਸੀ ਵੀ ਇੰਡੀਆ ਜਿਸ ਪਾਥ ਤੇ ਤੁਰਿਆ ਹੋਇਆ, ਜੇ ਇਸ ਤੋਂ ਇਹ ਪਿੱਛੇ ਨਾ ਹਟਿਆ ਔਰ ਪਲੂਰਲਿਜ਼ਮ ਨੂੰ ਨਾ ਕੀਤਾ ਤੇ ਫਿਰ ਇੰਡੀਆ ਦੀ ਬਾਲਕਨਾਈਜੇਸ਼ਨ ਹੋਏਗੀ। ਮਤਲਬ ਇਹ ਹੈ ਕਿ ਵੀ ਇਹ ਟੁਕੜੇ ਟੁਕੜੇ ਹੋਏਗਾ। ਹੁਣ ਇਹ ਸਾਰਾ ਪਿਛੋਕੜ ਮੈਂ ਇਸ ਲਈ ਦੇ ਰਿਹਾ ਕਿ ਭਾਰਤ ਵੱਲੋਂ ਰਿਪੀਟਡਲੀ ਅਮਰੀਕਨ ਪ੍ਰੈਜ਼ੀਡੈਂਟ ਨੂੰ ਕੋਟ ਕਰਨ ਦਾ ਮਤਲਬ ਹੀ ਇਹ ਸੀ ਕਿ ਉਹ ਇਹ ਸਮਝਦੇ ਸੀ, ਔਰ ਅਮਰੀਕਾ ਵੱਲੋਂ ਵੀ,
ਹਰ ਇੱਕ ਦਿਨ ਬਾਈਡਨ ਵੱਲੋਂ ਹੁਣ ਤੱਕ ਵੀ ਇਹੀ ਖੁੱਲ੍ਹ ਕੇ ਕਿਹਾ ਜਾਂਦਾ ਰਿਹਾ ਕਿ ਵੀ ਇਹ ਜਦੋਂ ਅਸੀਂ ਡੈਮੋਕ੍ਰੇਸੀਜ਼, ਅਸੀਂ ਓਲਡ ਡੈਮੋਕ੍ਰੇਸੀ ਹੈ, ਭਾਰਤ ਲਾਰਜੈਸਟ ਡੈਮੋਕ੍ਰੇਸੀ ਹੈ, ਤੇ ਮੋਦੀ ਨੇ ਤਾਂ ਅੱਗੋਂ ਇੱਕ ਸਟੈਪ ਅੱਗੇ ਉਹਨੇ ਕਿਹਾ ਜੀ ਓਲਡ ਤੁਸੀਂ ਨਹੀਂ ਹੈਗੇ, ਓਲਡ ਅਸੀਂ ਹੈ, ਅਸੀਂ ਤੁਹਾਡੀ ਮਾਂ ਹੈ। ਉਹਨੇ ਆਪਣੇ ਆਪ ਇੰਡੀਆ ਮਦਰ ਆਫ ਡੈਮੋਕ੍ਰੇਸੀ, ਔਰ G20 ਵੇਲੇ ਜਿੰਨੇ ਬੜੇ ਬੜੇ ਉਹ ਲਾਏ ਹੋਏ ਸੀ ਉਹਨਾਂ ਦੇ ਮਗਰ ਵੀ ਮਦਰ ਆਫ ਡੈਮੋਕ੍ਰੇਸੀ। ਹੁਣ ਵਿਚਾਰੀ ਮਾਂ ਦਾ ਕੀ ਹਾਲ ਕਰਤਾ ਇਹਨਾਂ ਨੇ, ਜੋ ਭਾਰਤ ਮਾਤਾ ਦਾ ਤਾਂ ਹੋਇਆ ਹੀ ਹੋਇਆ ਸੀ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਸਟ੍ਰੈਟੇਜਿਕ ਪਾਰਟਨਰ ਕਿ ਜੀ ਉਹ ਦੂਸਰਾ, ਔਰ ਅਸੀਂ ਇਹ ਤੇ ਅਸੀਂ ਉਹ, ਤੇ G20 ਵੇਲੇ ਤਾਂ ਸੱਚਮੁੱਚ ਹੀ ਸਮਝਣ ਲੱਗ ਗਏ ਉਹ, ਜੇ ਉੱਥੇ 300 ਹੋਰਡਿੰਗ ਲਾਈਆਂ ਸੀ ਤੇ 270 ਚ ਇਕੱਲੇ ਮੋਦੀ ਦੀ ਫੋਟੋ ਸੀ। ਔਰ ਇਹਨਾਂ ਦੀ ਇੰਨੀ ਦਿਲ ਵਧੀ ਕਿ ਈਵਨ ਬਾਈਡਨ ਨੂੰ ਦਿੱਲੀ ਦੇ ਵਿੱਚ ਵੀ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ ਗਈ, ਔਰ ਜਿਹੜੇ ਈਵਨ ਉਹਦੇ ਜਹਾਜ਼ ਦੇ ਵਿੱਚ ਉਹਦੇ ਨਾਲ ਫੋਟੋਗ੍ਰਾਫਰ ਔਰ ਮੀਡੀਆ ਮੈਨ, ਉਹਨਾਂ ਨੂੰ ਇੱਕ ਸੈਪਰੇਟ ਵੈਨ ਦੇ ਵਿੱਚ ਪਤਾ ਨਹੀਂ ਅੱਧਾ ਮੀਲ ਦੂਰ ਜਾ ਕੇ ਖੜੇ ਕਰਤਾ, ਉਹਨਾਂ ਨੂੰ ਜਿਹੜਾ ਪਿਕਚਰ ਵੀ ਨਹੀਂ ਲੈਣ ਦਿੱਤੀ ਇੱਕ ਪਾਸੇ। ਔਰ ਬਾਈਡਨ ਨੇ ਵਾਪਸੀ ਦੇ ਵੇਲੇ ਫਿਰ ਵੀਅਤਨਾਮ ਦੇ ਵਿੱਚ ਰੁਕਦਿਆਂ ਪ੍ਰੈਸ ਕਾਨਫਰੰਸ ਕੀਤੀ। ਜੋ ਹਾਲ ਜਸਟਿਨ ਟਰੂਡੋ ਦਾ ਕੀਤਾ ਉਹ ਅਸੀਂ ਅਕਸਰ ਰਿਪੀਟ ਕਰਦੇ ਹਾਂ ਕਿ ਭਾਈ ਉਹਨੂੰ ਕਿਵੇਂ ਕਿਸ ਹੱਦ ਤੱਕ ਜਿਹੜਾ ਉਹ ਹਿਊਮਿਲੇਟ ਕੀਤਾ। ਸੋ ਇੰਨੀ ਜਦੋਂ ਦਿਲ ਵਧੀ ਜਾਂ ਇੰਨੀ ਜਿਹੜੀ ਆ ਉਹ ਬਦਬੂ ਦੇ ਨਾਲ, ਹੰਕਾਰ ਦੀ ਬੂ, ਉਹਨੂੰ ਬਦਬੂ ਹੀ ਹੋਏਗੀ। ਇਹ ਭਰੇ ਹਾਕਮ ਹੋਣ ਜਾਂ ਉਹ ਸਿਸਟਮ ਹੋਏ ਤੇ ਫਿਰ ਹੁਣ ਤਾਂ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਜਿਵੇਂ ਤੁਸੀਂ ਕਿਹਾ ਵੀ ਆਗੇ ਆਗੇ ਦੇਖੋ ਹੋਤਾ ਹੈ ਕਿਆ। ਸੋ ਇਹ ਇੱਕ ਟੈਸਟ ਸੀ ਕਿ ਵੈਦਰ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਨੂੰ ਕਰੇਗਾ, ਔਰ ਅਸੀਂ ਸਮਝਦੇ ਹਾਂ, ਮੁਬਾਰਕਬਾਦ ਵੀ ਦਿੰਦੇ ਹਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਕਿ ਉਹਨਾਂ ਨੇ ਇੱਕ ਤੀਰ ਨਾਲ ਦੋਨੋਂ ਨਿਸ਼ਾਨੇ ਫੁੰਡੇ ਨੇ। ਇਹਦੇ ਨਾਲ ਇਹ ਵੀ ਹੋ ਗਿਆ ਕਿ ਬਈ ਹੁਣ ਕੁਆਡ ਦਾ ਵੀ ਕੋਈ ਮਤਲਬ ਅਮਰੀਕਾ ਲਈ ਨਹੀਂ ਰਹਿ ਗਿਆ। ਨਹੀਂ ਤਾਂ ਕੁਆਡ, ਕਿਉਂਕਿ ਵੈਸੇ ਤਾਂ ਓਵਰਆਲ ਹੀ ਇਸ ਪੀਰੀਅਡ ਦੇ ਵਿੱਚ ਰੀਵਿਜ਼ਿਟ ਚਾਈਨਾ ਪਾਲਿਸੀ ਆਈ, ਚਾਈਨਾ ਪਾਲਿਸੀ ਨੂੰ ਰੀਵਿਜ਼ਿਟ ਕਰੋ। ਉਹਦੇ ਥੱਲੇ ਸ਼ੀ ਜਿਨਪਿੰਗ ਨੂੰ ਪਹਿਲਾਂ ਜਿਹੜੀ ਹੈ ਮਿਸਟਰ ਬਲਿੰਕਨ 3 ਵਾਰ ਚਾਈਨਾ ਗਏ ਇਸ ਪੀਰੀਅਡ, 2 ਵਾਰ ਜਾਂ 3 ਵਾਰ, ਫਿਰ ਸ਼ੀ ਜਿਨਪਿੰਗ ਨੂੰ ਸੱਦਿਆ ਗਿਆ, ਰੈੱਡ ਕਾਰਪੇਟ ਵੈਲਕਮ ਦਿੱਤੀ ਗਈ ਉਹਨਾਂ ਦੇ। ਸੋ ਇਹਨਾਂ ਨੂੰ ਇਹ ਲੱਗਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਚਾਈਨਾ ਦੇ ਨਾਲ ਉਹਨਾਂ ਨੇ ਆਪਣੀ ਪਾਲਿਸੀ ਰੀਵਿਜ਼ਿਟ ਕੀਤੀ। ਔਰ ਇਸ ਸਾਰੇ ਦੌਰ ਦੇ ਚੱਲਦੇ ਆ ਉਹਨਾਂ ਨੇ ਇਸ ਗੱਲ ਨੂੰ ਅਮਰੀਕਨ ਸਿਸਟਮ ਨੇ, ਔਰ ਖਾਸ ਤੌਰ ਤੇ ਜਿਵੇਂ ਅਸੀਂ ਸੈਨੇਟ ਦੀ ਫੋਰਨ ਰਿਲੇਸ਼ਨਸ ਕਮੇਟੀ ਦੀ ਹੀਅਰਿੰਗ ਦੀ ਗੱਲ ਕੀਤੀ ਕਿ ਭਾਈ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਹਾਲਾਂ ਉਹ ਮੇਨਲੀ ਫੋਕਸ ਉਹਦਾ ਤਾਂ ਰਸ਼ੀਆ, ਚਾਈਨਾ ਔਰ ਈਰਾਨ ਸੀ, ਲੇਕਿਨ ਜਿਵੇਂ ਉਹ ਬਿਲਕੁਲ ਹੀ ਇੰਡੀਆ ਨੂੰ ਹੀ ਟਾਰਗੇਟ ਕਰਨ ਵਾਲੀ ਸਾਬਤ ਹੋਈ, ਉਸ ਤੋਂ ਇਹ ਫੀਲ ਸੀ। ਔਰ ਉਹ ਸਾਰੇ ਸੈਨੇਟਰ ਜਿਹੜੇ ਨੇ ਉਹਨਾਂ 'ਚ ਰਿਪਬਲਿਕ ਵੀ ਸੀ, ਡੈਮੋਕ੍ਰੈਟ, ਕਿਉਂਕਿ ਸੈਨੇਟ ਦੇ ਵਿੱਚ ਡੈਮੋਕ੍ਰੈਟਾਂ ਦੀ ਮੈਜੋਰਿਟੀ ਹੈ, ਤੇ ਚੇਅਰਮੈਨ ਨੇ ਬਿਗਨਿੰਗ 'ਚ ਇਹ ਕਿਹਾ। ਔਰ ਇਕੱਲਾ ਹੀ ਨਹੀਂ, ਈਵਨ ਜਿਹੜੇ ਵਰਜੀਨੀਆ ਤੋਂ ਜਿਹੜੇ ਮੇਨ ਰੈਂਕਿੰਗ ਮੈਂਬਰ ਸੀ ਸੈਨੇਟਰ, ਔਰ ਉਹ ਹਿਲਰੀ ਕਲਿੰਟਨ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਸੀ, ਉਹਨੇ ਕਿਹਾ ਕਿ ਵੀ ਹੁਣ ਤੱਕ ਤਾਂ ਅਸੀਂ ਅਮਰੀਕਾ ਦੀ ਧਰਤੀ ਤੇ ਜਿਹੜੇ ਡੈਮੋਕ੍ਰੈਟਿਕ ਕੰਟਰੀਜ਼ ਨਹੀਂ ਨੇ, ਰੋਗ ਜਿਨ੍ਹਾਂ ਦੇ ਲਈ ਲਫ਼ਜ਼ ਕਿਹਾ ਜਾਂਦਾ, ਉਹਨਾਂ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਆ, ਬਟ ਉਹਨਾਂ ਦਾ ਕੀ ਕਰੋਗੇ ਜਿਹੜੇ ਫਰੈਂਡਲੀ ਮੁਲਕ ਹੋਣ ਦਾ ਦਾਅਵਾ ਕਰਦੇ ਆ ਔਰ ਸਾਡੇ ਵਾਲੀਆਂ ਡੈਮੋਕ੍ਰੈਟਿਕ ਵੈਲਿਊਜ਼ ਦਾ ਜਿਹੜਾ ਢਿਡੋਰਾ ਪਿੱਟਦੇ ਆ, ਉਹ ਇੱਥੇ ਆ ਕੇ ਇਸ ਕਿਸਮ ਦਾ ਟੈਰਰਿਜ਼ਮ ਕਰਦੇ ਨੇ। ਸੋ ਇਹ ਸਾਰੀਆਂ ਇੰਡੀਕੇਸ਼ਨਸ ਬੜੀਆਂ ਕਲੀਅਰ ਸੀ ਕਿ ਬਈ ਇਹ ਜਿਹੜਾ ਵਿਜ਼ਿਟ ਤਾਂ ਕੈਂਸਲ ਹੋਏਗੀ। ਪਰ ਇਹਦੇ ਨਾਲ ਹੀ ਇਹ ਜਿਹੜਾ ਹੁਣ ਜਦੋਂ ਕੁਆਡ ਦੀ ਮੀਟਿੰਗ ਦਾ ਆ ਰਿਹਾ, ਉਹ ਇੰਡੀਅਨ ਵਾਲੇ ਜਾਂ ਦੂਜੇ ਕਿ ਜੀ ਹੁਣ ਇਟ ਵਿਲ ਬੀ ਰੀਸਕੈਜੂਅਲਡ ਸਮ ਟਾਈਮਸ ਲੇਟਰ ਇਨ 2024। ਸੋ ਮਤਲਬ ਇਹ ਹੈ ਵੀ ਕੁਆਡ ਦਾ ਵੀ ਭੋਗ ਇਹਦੇ ਨਾਲ ਹੀ ਪੈ ਜਾਂਦਾ ਹੈ, ਕਿਉਂਕਿ 2024 ਤੱਕ ਪਹੁੰਚਦੇ ਆ, ਕਿਉਂਕਿ 2024 ਦੇ ਵਿੱਚ ਅਮਰੀਕਾ 'ਚ ਵੀ ਚੋਣਾਂ ਨੇ, ਭਾਰਤ 'ਚ ਵੀ ਨੇ। ਅਮਰੀਕਾ 'ਚ ਟਰੰਪ ਜਿਸ ਤੇਜ਼ੀ ਨਾਲ ਰਾਈਜ਼ ਹੋ ਰਿਹਾ ਹੈ, ਜਾਂ ਅਜੇ ਇਹ ਸਾਰੇ ਦੇ ਵਿੱਚ ਕੌਣ ਕਿੱਥੇ ਜਾ ਕੇ ਖਲੋਏਗਾ। ਭਾਰਤ 'ਚ ਹਾਲਾਂਕਿ ਕਿਹਾ ਜਾ ਰਿਹਾ ਜੀ ਮੋਦੀ ਨੇ ਹੁਣ ਇਹ ਸੂਬੇ ਜਿੱਤ ਲਏ, ਉਹ ਜਿੱਤੇਗਾ, ਇਵੇਂ ਨਹੀਂ ਹੁੰਦਾ। ਉਹਨਾਂ ਦੇ ਤਾਂ ਚਲੋ ਉਹ EVM ਜ਼ਿੰਦਾਬਾਦ, ਔਰ ਉਹਨਾਂ ਦਾ ਹਿੰਦੂਤਵੀ ਏਜੰਡਾ ਦੂਜਾ ਤੀਜਾ। ਪਰ ਅਸੀਂ ਇਸ ਨੂੰ ਦੇਖਦੇ ਹਾਂ ਕਿ ਵੀ ਈਵਨ ਇੰਟਰਨੈਸ਼ਨਲ ਮੀਡੀਆ ਨੇ ਵੀ, ਉਹਨਾਂ ਦੇ ਆਪਣੇ ਮੀਡੀਆ ਨੂੰ ਵੀ, ਹਾਲਾਂ ਇੰਡੀਆ ਨੇ ਕਿਹਾ ਜੀ ਬਾਈਡਨ ਬਿਜ਼ੀ ਹੈ ਕਿਉਂਕਿ ਉਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਉਹਨੇ ਰੀਰਨ ਕਰਨੀ ਹੈ, ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਉਹ ਉਹਨਾਂ ਡੇਟਾ 'ਚ ਆ ਸਕਦਾ ਹੈ, ਔਰ ਦੂਸਰੇ ਇਸ਼ੂ ਨੇ ਮਿਡਲ ਈਸਟ, ਹਮਾਸ ਵਰਸਸ ਇਜ਼ਰਾਈਲ ਆ ਗਿਆ। ਲੇਕਿਨ ਵੈਸਟਰਨ ਮੀਡੀਆ ਔਰ ਦੂਜਿਆਂ ਨੇ ਇਹਨੂੰ ਬਿਲਕੁਲ ਕਲੀਅਰਲੀ ਉਸੇ ਅੰਦਾਜ਼ 'ਚ ਦੇਖਿਆ ਕਿ ਭਾਈ ਇਹ ਜਿਹੜਾ ਹੁਣ ਇੰਡੀਆ ਦੇ ਨਾਲ, ਈਵਨ ਨਿਊਯਾਰਕ ਟਾਈਮਜ਼ ਨੇ
ਤਾਂ ਇਸ ਦੇ ਉੱਤੇ ਜਿਹੜਾ ਇੱਕ ਆਰਟੀਕਲ ਉਹਦਾ ਹੈਡਲਾਈਨ ਇਹ ਹੈ, ਬਾਈਡਨਸ ਨਿਊ ਫਰੈਂਡਸ਼ਿਪ ਵਿਦ ਮੋਦੀ ਇਜ਼ ਆਲਰੇਡੀ ਅੰਡਰ ਥ੍ਰੈਟ। ਹਾਲਾਂ ਇਹ ਲਿਖਣ ਵਾਲਾ ਕੋਈ ਹਿੰਦੂ ਸੱਜਣ ਹੈ, ਕਪਿਲ ਕੌਮੀ ਰੈਡੀ, ਉਹਦੇ ਚ ਕੁਝ ਕਨਫਿਊਜ਼ਨ ਸਟੇਟਮੈਂਟਸ ਵੀ ਨੇ, ਪਰ ਇਹ ਕਿ ਵੀ ਇਹ ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਜਿਟਰੀ ਲਵਰ, ਜਿਵੇਂ ਹੈ ਕਿ ਜੀ ਉਹ ਪ੍ਰੇਮੀ ਸੀ, ਨਿਰਾਸ਼ ਹੋ ਗਿਆ ਕਿਉਂਕਿ ਮੂੰਹ ਦੇ ਉੱਤੇ ਦੇ ਕੇ ਮਾਰਿਆ, ਉਹਨੇ ਕਿਹਾ ਵੀ ਆ ਚੱਕ ਆਪਣਾ ਜੁੱਲੀ ਬਸਤਾ, ਇੱਥੇ ਕੋਈ ਨਹੀਂ ਹੈ। ਸੋ ਬਾਈਡਨਸ ਨਿਊ ਫਰੈਂਡਸ਼ਿਪ ਮੋਦੀ ਇਜ਼ ਆਲਰੇਡੀ ਅੰਡਰ ਥ੍ਰੈਟ। ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਨੇ ਇਸ ਨੂੰ ਬਣਾਇਆ, ਬਾਈਡਨ ਵੋਂਟ ਬੀ the Republic Day chief guest, scheduled Quad summit in January postponed. Indian official sources have said the Quad summit is proposed to be held later in 2024. The statement does not address the invitation to Biden, but it is highly unlikely. So उन्होंने भी एक क्लियर कर दिता कि भाई ये सारा कुछ ही जानदा लगा है। फिर हिंदुस्तान टाइम्स ने खबर लाई है, US प्रेसिडेंट जो बाइडन not traveling to India for Republic Day. So ਇਹਦੇ ਥੱਲੇ ਉਹਨਾਂ ਨੇ ਇਹ ਕਲੀਅਰ ਕਰਤਾ ਕਿ ਭਾਈ ਇਹ ਗੱਲ ਹੈ ਨਹੀਂ। ਔਰ ਇਸੇ ਤਰ੍ਹਾਂ ਇੰਡੀਪੈਂਡੈਂਟ ਜਿਹੜਾ UK ਦੀ ਪਬਲੀਕੇਸ਼ਨ ਹੈ, ਉਹਨਾਂ ਦੀ ਹੈਡਲਾਈਨ ਹੈ, ਜੋ ਬਾਈਡਨ ਡ੍ਰੌਪਸ ਆਊਟ ਆਫ ਹਾਈ ਪ੍ਰੋਫਾਈਲ ਇੰਡੀਆ ਵਿਜ਼ਿਟ, ਕੌਮਿਆਂ ਦੇ ਵਿੱਚ, ਜੋ ਬਾਈਡਨ drops out of high profile India visit after claims of Indian murder plot on US soil. In November, US said it thwarted plot to kill 6 separatist leader Gurpatwant Singh Pannu on American soil. So ਇਹ ਇੰਡੀਪੈਂਡੈਂਟ ਨੇ ਬਿਲਕੁਲ ਇਹ UK ਦਾ ਹੈ, ਔਰ ਜਿਹਨੂੰ ਕਹਿੰਦੇ ਨੇ ਕਿ ਵੀ ਟੂ ਹਿਟ ਦਾ ਬਟਨ ਕਿ ਜੋ ਬਾਈਡਨ drops out of high profile India visit after claims of Indian murder plot on US soil. ਔਰ ਇਸੇ ਤਰ੍ਹਾਂ ਇੱਕ ਹੋਰ ਪਬਲੀਕੇਸ਼ਨ ਜਿਹੜਾ ਹੈ ਉਹਨਾਂ ਦੀ ਇਹੀ ਹੈ ਕਿ President Biden won't be the Republic Day guest, scheduled Quad summit in January postponed. So ਇਸ ਤੋਂ ਅਸੀਂ ਜਿੱਥੇ ਇਹ ਕਹਿ ਸਕਦੇ ਹਾਂ ਕਿ another slap on India, ਹੁਣ ਤਾਂ ਚਪੇੜਾਂ ਦਾ ਮੀਂਹ ਵਰਾਇਆ ਹੋਇਆ ਅਮਰੀਕਾ ਨੇ, ਪਰ ਇਹ ਆਪਣੇ ਆਪ ਦੇ ਵਿੱਚ ਇਹ ਵੀ ਦੱਸਦਾ ਹੈ ਕਿ ਭਾਈ ਅਮਰੀਕਾ ਨੇ ਇਸ ਇਸ਼ੂ ਨੂੰ ਜਿਹੜਾ ਉਹਨਾਂ ਦਾ ਅਮਰੀਕਾ ਦੀ ਸੋਇਲ ਦੇ ਉੱਤੇ ਖਾਲਿਸਤਾਨੀ ਲੀਡਰਾਂ ਨੂੰ ਮਾਰਨ ਦਾ ਪਲਾਟ ਜਿਹੜਾ ਉਹਨਾਂ ਨੇ ਦੁਨੀਆ ਦੇ ਸਾਹਮਣੇ ਨੰਗਾ ਕੀਤਾ, ਉਸ ਦੇ ਲਈ ਈਵਨ ਉਹਨਾਂ ਨੇ ਆਪਣੇ ਪੋਲੀਟੀਕਲ ਜਿਹੜੇ ਇੰਟਰਸਟ ਨੇ, ਰਿਸਕ ਨੇ, ਇਹ ਵੀ ਜਿਹੜੇ ਨੇ ਹਾਲ ਦੀ ਘੜੀ ਘੱਟੋ ਘੱਟ ਕੱਲ ਨੂੰ ਕਿਵੇਂ ਹੁੰਦਾ ਹੈ, ਕੀ ਨੀਤੀਆਂ ਹੁੰਦੀਆਂ ਨੇ, ਲੇਕਿਨ ਹਾਲ ਦੀ ਘੜੀ ਅਮਰੀਕਾ ਨੇ ਇਸ ਸਾਰੇ ਦੇ ਉੱਤੇ ਗਟਸ ਦਿਖਾਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਇਸ ਵੇਲੇ ਹਾਲ ਇੱਕ ਨਿਰਾਸ਼ ਪ੍ਰੇਮੀ ਵਾਲਾ ਹੈ। ਅਮਰੀਕਾ ਨਾਲ ਪਾਈਆਂ ਪਿੰਗਾਂ ਤੋਂ ਬਾਅਦ ਭਾਰਤ ਆਪਣੇ ਆਪ ਨੂੰ ਸੱਚੀ ਮੁੱਚੀ ਦਾ ਵਿਸ਼ਵ ਗੁਰੂ ਸਮਝਣ ਲੱਗ ਪਿਆ ਸੀ।
ਹੁਣ ਜਦੋਂ ਕਿ FBI ਦੇ ਮੁਖੀ 11 ਦਸੰਬਰ ਨੂੰ ਦਿੱਲੀ ਵਿੱਚ ਸਨ ਅਤੇ ਭਾਰਤ ਨੂੰ ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜੇ ਕਤਲ ਪਲਾਟ ਲਈ ਜਵਾਬਦੇਹ ਬਣਾ ਰਹੇ ਹਨ, ਸੋ ਅੱਗੋਂ ਭਾਰਤ ਨੇ FBI ਤੋਂ ਅਮਰੀਕਾ ਰਹਿੰਦੇ ਖਾਲਿਸਤਾਨੀਆਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੀ ਮੰਗ ਦੀ ਜਿਹੜੀ ਖਬਰ ਮੀਡੀਆ ਵਿੱਚ ਲਵਾਈ ਹੈ। ਸੋ ਇਸ ਨੂੰ ਕਹਿੰਦੇ ਨੇ ਮਿਸ ਇਨਫੋਰਮੇਸ਼ਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਮੈਂ ਤੁਹਾਡੇ ਅਖੀਰਲੇ ਲਫ਼ਜ਼ ਤੋਂ ਸ਼ੁਰੂ ਕਰਦਾ, ਮਿਸ ਇਨਫੋਰਮੇਸ਼ਨ। ਅੱਛਾ, ਜੇ ਇਹ ਕਹਿਣਾ ਹੋਏ ਕਿ ਦੁਨੀਆ ਦੇ ਵਿੱਚ ਇਹ ਲਫ਼ਜ਼ ਅਸੀਂ ਜਦੋਂ ਸ਼ੁਰੂ ਦੇ ਵਿੱਚ ਪ੍ਰੈਸ ਸਟੇਟਮੈਂਟਸ 90ਵਿਆਂ 'ਚ ਦਿੰਦੇ ਸੀ ਤਾਂ ਮਿਸ ਇਨਫੋਰਮੇਸ਼ਨ ਲਫ਼ਜ਼ ਤਾਂ ਵੈਸੇ ਜ਼ਿਆਦਾ ਬਿਹਤਰ ਹੈ, ਅੰਗਰੇਜ਼ੀ ਦਾ ਯੂਜ਼ ਹੁੰਦਾ, ਪਰ ਅਸੀਂ ਇੱਕ ਲਫ਼ਜ਼ ਸ਼ੁਰੂ ਕੀਤਾ ਸੀ ਡਿਸ ਇਨਫੋਰਮੇਸ਼ਨ। ਹੁਣ ਔਰ ਇਹ ਕਿਉਂਕਿ ਇੰਡੀਅਨ ਕੰਟੈਕਸਟ ਹੋਰ ਵੀ ਜਿਹੜਾ ਜ਼ਿਆਦਾ ਢੁਕਦਾ ਸੀ ਔਰ ਹੌਲੀ ਹੌਲੀ ਉਹ ਲਫ਼ਜ਼ ਫਿਰ ਕਾਫੀ ਪਪੂਲਰ ਵੀ ਹੋਇਆ ਔਰ ਮੈਂ ਸ਼ਾਇਦ ਦੇਖਦਾ ਹੁਣ ਉਹ ਡਿਕਸ਼ਨਰੀ ਦਾ, ਕਿਉਂਕਿ ਮਿਸ ਇਨਫੋਰਮੇਸ਼ਨ ਵੀ ਇੱਕ ਪੋਲਾਈਟ ਲਫ਼ਜ਼ ਹੈ ਕਿ ਵੀ ਤੁਸੀਂ ਕਿਸੇ ਨੂੰ ਟਰਨ ਕੋਈ ਹੋਰ ਕਰ ਦਿੱਤਾ, ਗੱਲ ਹੋਰ। ਡਿਸ ਇਨਫੋਰਮੇਸ਼ਨ ਉਹ ਹੈ ਕਿ ਜੋ ਬਿਲਕੁਲ ਕੁਝ ਨਹੀਂ ਵਾਪਰ ਰਿਹਾ, ਤੁਸੀਂ ਉਸ ਕਿਸਮ ਦੀ ਇੱਕ ਸਟੋਰੀ ਘੜਦੇ ਹੋ ਤੇ ਉਹਨੂੰ ਤੁਸੀਂ ਇਸ ਕਿਸਮ ਦਾ ਪਲਾਟ ਜਿਹੜਾ ਹੈ ਉਹ ਫਿਲਮੀ ਪਲਾਟ ਵਾਂਗ ਬਣਾ ਕੇ ਵੇਚਦੇ ਹੋ ਕਿ ਅਲਟੀਮੇਟਲੀ ਉਹ ਜਿਹੜਾ ਹੈ ਉਹ ਰੀਅਲ ਲੱਗਣ ਲੱਗ ਜਾਂਦਾ, ਕਿਉਂਕਿ ਇਹ ਤਾਂ ਮਾਰ ਨੇ ਇਸ ਦੇ। ਇਹਨਾਂ ਨੇ ਰਾਮਾਇਣ ਮਹਾਭਾਰਤ ਜਿਹੜੇ ਡਰਾਮੇ ਸੀ, ਐਪਿਕ ਸੀ, ਰਾਮਾਇਣ ਵਾਲਮੀਕੀ ਜੀ ਨੇ ਲਿਖੀ ਪਹਿਲਾਂ ਸੰਸਕ੍ਰਿਤ ਦੇ ਵਿੱਚ, 15ਵੀਂ 16ਵੀਂ ਸਦੀ 'ਚ ਗੋਸਵਾਮੀ ਤੁਲਸੀਦਾਸ ਨੇ ਲਿਖੀ, ਔਰ ਤੁਸੀਂ ਦੇਖੋ ਕਿ ਕਿਵੇਂ ਉਸ ਸਾਰੇ ਜਿਹੜਾ ਕਿ ਐਪਿਕ ਨੇ ਜਾਂ ਡਰਾਮੇ ਨੇ ਜਾਂ ਨੌਟੰਕੀਆਂ ਨੇ ਉਸ ਨੂੰ ਉਹਨਾਂ ਨੇ ਇਤਿਹਾਸ 'ਚ ਕਨਵਰਟ ਕਰਤਾ ਹੈ। ਉਹਦਾ ਜਨਮ ਸਥਾਨ ਵੀ ਰਾਮ ਜੀ ਦਾ ਬਣਾ ਦਿੱਤਾ ਹੈ। ਉਹ ਰਾਵਣ ਲੰਕਾ 'ਚ ਜਾ ਕੇ ਦੇਖੋ, ਕੋਈ ਸ੍ਰੀਲੰਕਾ 'ਚ ਕੋਈ ਰਾਵਣ ਨਾਂ ਦਾ ਨਾ ਉਹਨਾਂ ਦਾ ਬੰਦਾ ਹੋਇਆ, ਨਾ ਉਹਨਾਂ ਦੀ ਕੋਈ ਉੱਥੇ ਨੇ, ਪਰ ਹੁਣ ਉਹਨਾਂ ਨੂੰ ਵੀ ਲੱਗਾ ਵੀ ਟੂਰਿਜ਼ਮ ਹੈ, ਉਹਨਾਂ ਨੇ ਵੀ ਬਣਾਤਾ ਇਹ ਵਾਟਕਾ ਹੈ, ਜਿੱਥੇ ਰੱਖਿਆ ਸੀ ਇਹ ਉਹਨੂੰ ਰੱਖਿਆ ਸੀ, ਇੱਥੇ ਰੱਖਿਆ ਸੀ। ਇਹਨਾਂ ਨੇ ਉੱਥੋਂ ਜਿਹੜਾ ਪੁਸ਼ਕਰ ਵਿਮਾਨ ਦੇ ਵਿੱਚ ਵੀ ਰਾਮ ਜੀ ਨੂੰ ਅਯੁੱਧਿਆ ਜਿਹੜਾ ਉੱਥੋਂ ਲੰਕਾ ਤੋਂ ਉਡਾ ਕੇ ਜਿਹੜਾ ਅਯੁੱਧਿਆ ਪਹੁੰਚਾ ਦਿੱਤਾ ਹੈ। ਔਰ ਉਸ ਕਿਸਮ ਦਾ, ਕਿਉਂਕਿ ਇਹ ਮਾਸਟਰ ਨੇ, ਔਰ ਇਹ ਮੈਂ ਅੱਗੇ ਵੀ ਕੋਟ ਕੀਤਾ ਸੀ, ਹਾਲਾਂ ਕੋਈ ਮੇਰਾ ਆਈਡੀਅਲ ਉਹ ਨਹੀਂ ਹੈ ਰਜਨੀਸ਼, ਲੇਕਿਨ ਉਹਨੇ ਕਿਹਾ ਵੀ ਜੇ ਤੁਸੀਂ ਕਥਾਨਕ ਜਾਂ ਗਪੌੜ ਜਿਹਦੇ ਲਈ ਅਸੀਂ ਕਹਿੰਦੇ ਉਸ ਦੇ ਵਿੱਚ ਦੁਨੀਆ ਦੇ ਲਿਟਰੇਚਰ ਕੀ ਦੁਨੀਆ 'ਚ ਕੋਈ ਬ੍ਰਾਹਮਣ ਦਾ ਮੁਕਾਬਲਾ ਕਰ ਹੀ ਨਹੀਂ ਸਕਦਾ ਕਿ ਜੇ ਤੁਸੀਂ ਦੇਖਣਾ ਕਿ ਉਹ ਫਿਟ ਆਫ ਇਮੈਜੀਨੇਸ਼ਨ 'ਚੋਂ ਕਿਵੇਂ ਝੂਠ ਕ੍ਰੀਏਟ ਕਰਦੇ ਨੇ, ਫਿਰ ਪੁਰਾਣ ਪੜ੍ਹ ਲਓ ਔਰ ਫਿਰ ਤੁਸੀਂ ਦੇਖੋ ਕਿ ਪੁਰਾਣਾ ਤੇ ਹੀ ਆਧਾਰਿਤ ਜਿਹੜਾ ਹੈ ਉਹਨਾਂ ਨੇ ਧਰਮ ਸਿਰਜਿਆ ਹੋਇਆ। ਔਰ ਜਦੋਂ ਉਹਨਾਂ ਨੇ ਬੋਧੀਆਂ ਨੂੰ ਜਾਂ ਜੈਨੀਆਂ ਨੂੰ ਆਪਣੀ ਡੈਥ ਕਿਸ ਦੇ ਨਾਲ ਮਾਰ ਰਿਹਾ ਤੇ ਉੱਥੇ ਵੀ ਇਹ ਹੋਇਆ ਕਿ ਦੇਖੋ ਵਿਸ਼ਨੂੰ ਜੀ ਭਗਵਾਨ, ਉਹਨਾਂ ਦੇ 24 ਅਵਤਾਰ ਨੇ ਤੇ ਉਹ ਬੁੱਧੀਆਂ ਨੂੰ ਕਹਿੰਦੇ ਨੇ ਦੇਖੋ ਤੁਹਾਡੇ ਵੀ 24 ਬੁੱਧ ਹੋਏ, ਜੈਨੀਆਂ ਨੂੰ ਵੀ ਕਿ ਵੀ ਤੁਹਾਡੇ ਵੀ 24 ਜਿਹੜੇ ਨੇ ਤੁਸੀਂ ਜੈਨ ਮੰਕ ਜਿਹਨਾਂ ਨੂੰ ਜਿਹੜੀ ਹੈ ਸਿੱਧੀ ਪ੍ਰਾਪਤ ਹੋਈ। ਹੁਣ ਉਹੀ, ਔਰ ਜੇ ਤੁਸੀਂ ਉਹਨਾਂ ਦੇ ਅਵਤਾਰ ਕਨਸੈਪਟ ਚੋਂ ਉਹ ਕਾਹਦੇ ਲਈ ਅਵਤਾਰ ਆਏ ਤੇ ਉਹਦੇ ਚ ਜਿਹੜਾ ਉਹ ਤੁਸੀਂ ਫਿਰ ਗੋਸਵਾਮੀ ਤੁਲਸੀਦਾਸ ਦੇ ਇਸ ਪਦੇ ਨੂੰ ਦੇਖੋਗੇ ਕਿ ਜਿਹਦੇ ਚੋਂ ਕਹਿੰਦੇ ਨੇ ਕਿ ਜੀ ਜਬ ਜਬ ਹੋਏ ਧਰਮ ਕੀ ਹਾਨੀ, ਬੜੇ ਅਸੁਰ ਅਧਮ ਅਭਿਮਾਨੀ, ਕਰਹਿ ਅਨੀਤ ਜਾਏ ਨਹਿ ਵਰਣੀ, ਸੀਧੇ ਵਿਪਰ ਧੀਨ ਸੁਰ ਧਰਨੀ, ਤਬ ਤਬ ਪ੍ਰਭੂ ਧਰ ਵਿਵਿਧ ਸਰੀਰਾ, ਹਰੇ ਕਿਰਪਾ ਨਿਜ ਸੱਜਣ ਪੀੜਾ। ਹੁਣ ਕੋਈ ਬੰਦਾ ਪੁੱਛ ਸਕਦਾ ਹੈ ਕਿ ਵੀ ਇਹ ਜਿਹੜੇ ਸਾਰੇ ਹੀ ਅਵਤਾਰ ਨੇ ਵਿਸ਼ਨੂੰ ਜੀ ਦੇ, ਇਹ ਈਵਨ ਕੋਈ ਸਾਊਥ ਇੰਡੀਆ 'ਚ ਵੀ ਨਹੀਂ ਹੋਇਆ, ਇਹ ਸਾਰੇ ਇਹੀ ਗੰਗਾ ਜਮਨਾ ਬੈਲਟ ਜਿਹੜੀ ਤਹਿਜ਼ੀਬ ਜਿਹਨੂੰ ਇਹਨਾਂ ਨੇ ਬਣਾਇਆ ਉਹਦੇ 'ਚ ਹੀ ਪੈਦਾ ਹੋਏ। ਫਿਰ ਤੁਹਾਨੂੰ ਗੋਸਵਾਮੀ ਤੁਲਸੀਦਾਸ ਦੀ ਇਹ ਗੱਲ ਸਮਝ ਆ ਜਾਂਦੀ ਹੈ ਕਿ ਵੀ ਉਹਨਾਂ ਦੇ ਲਈ ਧਰਮ ਦੀ ਹਾਨੀ ਹੋਣ ਦਾ ਮਤਲਬ ਹੈ, ਔਰ ਜਦੋਂ ਵਿਪਰ ਔਰ ਗਾਂ ਇਸ ਦੇ ਉੱਤੇ ਜ਼ੁਲਮ ਹੁੰਦਾ ਹੈ, ਯਾਨੀ ਬ੍ਰਾਹਮਣ ਨੂੰ ਤੁਸੀਂ ਉਹਦੇ ਟਿਕਾਣੇ ਰੱਖੋ ਤੇ ਗੋਸਵਾਮੀ ਤੁਲਸੀਦਾਸ ਕਹਿੰਦੇ ਨੇ ਕਿ ਵਿਪਰ ਔਰ ਗਾਂ ਉਸ ਦੇ ਜੇ ਦੁੱਖ ਹੋਏ ਤਾਂ ਫਿਰ ਜਿਹੜੀ ਧਰਨੀ ਹੈ, ਜਿਹੜੀ ਧਰਤੀ ਹੈ ਉਹ ਕੰਬ ਉੱਠਦੀ ਹੈ ਤੇ ਤਬ ਤਬ ਪ੍ਰਭੂ ਥਰ ਵਿਵਿਧ ਸਰੀਰਾ, ਫਿਰ ਜਿਹੜਾ ਪ੍ਰਭੂ ਹੈ ਉਹ ਅੱਡ ਸਰੀਰ ਲੈ ਕੇ, ਜਿਸ ਚੋਂ ਅਵਤਾਰਵਾਦ ਨਿਕਲਿਆ, ਹਰੇ ਕਿਰਪਾ ਨਿਜ ਸੱਜਣ ਪੀੜ, ਫਿਰ ਉਹ ਆਪਣੇ ਸੱਜਣਾ ਦੀ ਪੀੜਾ ਨੂੰ ਹਰਦੇ ਨੇ। ਹੁਣ ਇਹਦੇ ਥੱਲੇ ਤੁਸੀਂ ਦੇਖੋਗੇ ਕਿ ਵੀ ਕਿਸ ਲੈਵਲ ਦਾ ਉਹ ਸਾਰਾ ਪਾਰਟ ਕ੍ਰੀਏਟ ਕਰ ਲਿਆ ਗਿਆ ਔਰ ਨਤੀਜਾ ਅੱਜ 1 ਬਿਲੀਅਨ 500 ਮਿਲੀਅਨ ਲੋਕ ਉੱਥੇ, ਔਰ ਕਿੰਨਾ ਵੱਡਾ ਇਹਨਾਂ ਦਾ ਡਾਇਸਪੋਰਾ
ਉਸ ਸਾਰੇ ਨੂੰ ਹੀ ਕਿਵੇਂ ਉਹਨਾਂ ਦੀ ਪ੍ਰਮੋਸ਼ਨ ਹੈ। ਇਹ ਹੈ ਜਦੋਂ ਇੱਕ ਪਹਿਲਾਂ ਤੁਸੀਂ ਇਮੈਜੀਨੇਸ਼ਨ ਚੋਂ ਇੱਕ ਨੈਰੇਟਿਵ ਸਿਰਜੋ, ਫਿਰ ਉਸ ਦੇ ਉੱਤੇ ਤੁਸੀਂ ਇੰਨੀਆਂ ਕੁ ਕਹਾਣੀਆਂ ਜੋੜ ਦਿਓ ਕਿ ਖੱਬਿਓਂ ਸੱਜਿਓਂ ਕੋਈ ਯੋਗੀ ਇਧਰੋਂ ਜਸਟੀਫਾਈ ਕਰ ਰਿਹਾ, ਕੋਈ ਉਧਰੋਂ ਕਰ ਰਿਹਾ, ਕਿਸੇ ਦੇ ਜਟਾਵਾਂ ਰੱਖੀਆਂ ਹੋਈਆਂ, ਕੋਈ ਕੋਨ ਮੋਹਨ ਹੈ, ਕੋਈ ਘਰੜ ਬਣਾਇਆ, ਕੋਈ ਦੂਜਾ। ਹਰ ਇੱਥੇ ਤਾਂ ਸਾਡਿਆਂ ਤਾਂ ਬਹੁਤਿਆਂ ਦਾ ਹਾਲ ਇਹ ਹੈ ਨਾ ਵੀ ਹਰ ਸ਼ਾਖ 'ਤੇ ਉੱਲੂ ਬੈਠਾ ਹੈ। ਅਸੀਂ ਤਾਂ ਜਿਹਨੂੰ ਵੀ ਸਮਝਾ, ਉਹਨਾਂ ਦਾ ਤੁਸੀਂ ਦੇਖੋਗੇ ਵੀ ਹਰ ਸ਼ਾਖ ਦੇ ਉੱਤੇ ਉਹਨਾਂ ਦਾ ਕੋਈ ਨਾ ਕੋਈ ਸਵਾਮੀ, ਕੋਈ ਯੋਗੀ, ਕੋਈ ਇੱਕੋ ਸਾਊਥ ਦਾ ਹੈਗਾ, ਉਹ ਅੰਗਰੇਜ਼ੀ ਇਸ ਕਿਸਮ ਦੀ ਮਾਰਦਾ, ਕੋਈ ਹੋਰ ਆ ਜਾਂਦਾ, ਕੋਈ ਸਾਈਂ ਬਾਬਾ ਘੜੀਆਂ ਸੁੱਟਣ ਲੱਗ ਜਾਂਦਾ। ਸਾਰੇ 'ਚੋਂ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਵੀ ਕੁਛ ਤਾਂ ਹੈ। ਜਿਹੜੇ ਲੋਕ ਬਿਲਕੁਲ ਉਹ ਕਹਿੰਦੇ ਵੀ ਕੁਛ ਤਾਂ ਹੈ। ਭੀੜਾਂ ਵੀ ਇਕੱਠੀਆਂ ਹੋ ਰਹੀਆਂ ਨੇ, ਕਿੰਨੇ ਕਰੋੜ ਜਿਹੜੇ ਨੇ ਪ੍ਰਯਾਗਰਾਜ 'ਚ ਜਾ ਕੇ ਨਹਾ ਵੀ ਰਹੇ ਨੇ ਕਿ ਜੀ ਇਹ ਸੂਰਜ ਗ੍ਰਹਿਣ ਲੱਗ ਰਿਹਾ, ਕੋਈ ਇਹ ਫਲਾਣਾ ਹੋ ਰਿਹਾ। ਹੁਣ ਉਹ ਤਾਂ ਉਹਨਾਂ ਦੇ ਪੁਰਾਣਿਕ ਕਾਲ ਜਾਂ ਦੂਜਿਆਂ 'ਚ ਉਹਨਾਂ ਨੇ ਕੀਤਾ ਜਾਂ ਰੱਖਿਆ ਸੀ, ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਵੀ ਕਿਵੇਂ ਬਿਲਕੁਲ ਜਿਹੜਾ ਆਊਟ ਆਫ ਦਾ ਬਲੂ ਜਿਹੜਾ ਕੋਈ ਕਹਾਣੀ ਕ੍ਰੀਏਟ ਕਰਕੇ ਉਹਨੂੰ ਇਵੇਂ ਉਹ ਪਰੋਸ ਦੇਣਗੇ, ਔਰ ਜਿਹੜਾ ਤੁਹਾਡਾ ਸੱਚ ਹੈ ਉਹਨੂੰ ਇਹੀ ਨਹੀਂ ਕਿਵੇਂ ਦਬਾਉਂਦੇ ਨੇ, ਕਿਵੇਂ ਫਿਰ ਸੱਚ ਬੋਲਣ ਵਾਲਿਆਂ ਨੂੰ ਟ੍ਰੋਲ ਕਰਦੇ ਨੇ, ਡਰਾ ਦੇਣਾ, ਧਮਕਾਉਣਾ, ਉਸ ਨੂੰ ਚੁੱਪ ਕਰਾ ਦੇਣਾ, ਔਰ ਫਿਰ ਆਪਣਾ ਝੂਠ ਪਰੋਸਣਾ। ਹੁਣ ਏਜੰਸੀਆਂ ਦੇ ਲੋਕ ਆਪਸ 'ਚ ਮਿਲਦੇ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਜਿਹੜੇ ਵੀ ਜਿਵੇਂ ਅਸੀਂ ਕਿਹਾ ਸੀ ਵੀ ਜਿੰਨੀਆਂ ਐਮਬੈਸੀਆਂ ਮੁਲਕਾਂ ਦੀਆਂ ਹੁੰਦੀਆਂ ਨੇ ਉਹਨਾਂ 'ਚ ਹਰ ਇੱਕ ਦੀ ਇੰਟੈਲੀਜੈਂਸ ਏਜੰਸੀ ਦਾ ਇੱਕ ਡੈਸਕ ਵੀ ਹੁੰਦਾ, ਪਤਾ ਹੁੰਦਾ ਉਹਦੇ ਕ੍ਰੈਡੈਂਸ਼ੀਅਲ। ਜਿਵੇਂ ਹੁਣ ਅਮਰੀਕਾ, ਕੈਨੇਡਾ, ਯੂਕੇ 'ਚੋਂ ਇਹ ਰਾੜ ਇਹ ਸਾਰੇ ਕੱਢੇ ਨੇ, ਹੁਣ ਇਹਨਾਂ ਦਾ ਕੰਮਕਾਰ ਬੰਦ ਹੈ। ਲੇਕਿਨ ਪਹਿਲਾਂ ਇਹਨਾਂ ਦਾ ਸੀ, ਜਦੋਂ ਤੱਕ ਇਹ ਸਾਰਾ ਜਿਹੜਾ ਇਹਨਾਂ ਦੇ ਅਸੈਸੀਨੇਸ਼ਨ ਪਲਾਟ ਸਿੱਖਾਂ ਦੇ ਸਾਹਮਣੇ ਨਹੀਂ ਆਇਆ, ਇਵੇਂ ਹੀ ਇਹਨਾਂ ਦੇ ਡੈਸਕ ਨੇ। ਕੈਨੇਡਾ ਦੇ ਸੀਸਸ ਹੈ ਏਜੰਸੀ, ਜਾਂ MI6 ਯੂਕੇ ਦੀ ਹੈ, ਜਾਂ ਅਮਰੀਕਾ ਦੀ CIA ਆਪਸ 'ਚ, ਕਿਉਂਕਿ ਜਦੋਂ ਤੋਂ 9/11 ਤੋਂ ਬਾਅਦ ਸ਼ੇਅਰਿੰਗ ਆਫ ਦਾ ਇਨਫੋਰਮੇਸ਼ਨ ਔਨ ਇੰਟਰਨੈਸ਼ਨਲ ਟੈਰਰਿਜ਼ਮ ਔਰ ਡਰੱਗ ਟ੍ਰੈਫਿਕਿੰਗ ਐਂਡ ਵੈਪਨ ਦੂਜਾ ਕਰ। ਲੇਕਿਨ ਇਹ ਨਹੀਂ ਹੁੰਦਾ ਕਿ ਕਦੇ ਇਹ ਅਨਾਊਂਸ ਹੋ ਰਿਹਾ ਹੋਏ ਕਿ ਜੀ FBI ਦਾ ਚੀਫ ਜਿਹੜਾ ਉਹ ਇੰਡੀਆ ਜਾਏਗਾ, ਜਾਂ CIA ਦਾ ਚੀਫ ਜਿਹੜਾ ਉਹ ਲੰਡਨ ਜਾ ਰਿਹਾ, ਜਾਂ ਦੂਜਾ ਜਾ ਰਿਹਾ। ਹਾਲਾਂ ਫਰੈਂਡਲੀ ਮੁਲਕ ਨੇ ਸਾਰੇ। ਲੇਕਿਨ ਹੁਣ ਜਦੋਂ ਅਸੀਂ ਇਹ ਪੈਟਰਨ ਦੇਖ ਰਹੇ ਹਾਂ ਕਿ ਸਾਰੇ ਪੀਰੀਅਡ 'ਚ ਅਮਰੀਕਾ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਔਰ ਜਿਹੜਾ ਮਰਡਰ ਪਲਾਟ ਅਮਰੀਕਾ ਦੀ ਸੋਇਲ ਤੇ, ਔਰ ਕਿਵੇਂ ਉਹਨਾਂ ਨੇ ਜਿਹੜੀ 15 ਸਫ਼ਿਆਂ ਦੀ ਇੰਡਾਈਟਮੈਂਟ ਫਾਈਲ ਕੀਤੀ ਨਿਖਲ ਗੁਪਤਾ ਔਰ ਉਹ ਸਾਰੇ। ਔਰ ਦਿਲਚਸਪ ਗੱਲ ਹੈ, ਮੈਂ ਇਸ ਤੋਂ ਪਹਿਲਾਂ ਕਿ ਇਸ ਇਸ਼ੂ ਤੇ ਗੱਲ ਕਰਾਂ, ਜਦੋਂ ਅਸੀਂ ਬਹੁਤ ਵਾਰੀ ਕਹਿੰਦੇ ਹਾਂ ਵੀ ਜਿਹੜੇ ਜਿਸ ਪੰਜਾਬ ਦੀ ਧਰਤੀ ਦੇ ਖਾਣ ਵਾਲੇ ਲੋਕ ਨੇ ਦੂਜੇ ਨੇ, ਉਹੀ ਪੰਜਾਬੀ ਹਿੰਦੂ, ਅਸੀਂ ਕਿਸੇ ਪ੍ਰਤੀ ਕੋਈ ਨਫ਼ਰਤ ਦਾ ਇਜ਼ਹਾਰ ਨਹੀਂ ਕਰਦੇ, ਪਰ ਕੁਝ ਤੁਹਾਨੂੰ ਫੈਕਟ ਸਾਹਮਣੇ ਨਜ਼ਰ ਆ ਰਹੇ ਹੁੰਦੇ ਨੇ, ਉਹੀ ਸਭ ਤੋਂ ਵੱਡੇ ਸਿੱਖਾਂ ਦੇ ਵਿਰੋਧੀ ਔਰ ਪੰਜਾਬ ਦੀ ਧਰਤੀ ਦੇ ਦਾ ਬੇੜਾ ਗਰਕ ਕਰਨ ਵਾਲੇ। ਨਿਖਲ ਗੁਪਤਾ ਵੀ ਪੰਜਾਬੀ ਹਿੰਦੂ ਹੈ, ਜਿਹੜਾ ਉਹ ਸਾਰਾ ਅਮਰੀਕਨ ਏਜੰਸੀਆਂ ਨੇ ਜਿਸ ਨੂੰ ਟ੍ਰੈਪ ਕੀਤਾ ਕਿ ਭਾਈ ਤੂੰ ਕਰਨ ਕੀ ਵਾਲਾ ਹੈ। ਹੁਣ ਇਸੇ ਤਰ੍ਹਾਂ ਈਵਨ ਜਿਹਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਵੀ ਰਾਹ ਦਾ ਚੀਫ ਜਿਹੜਾ 30 ਜੂਨ ਨੂੰ ਜਿਹਨੇ ਰਿਟਾਇਰਮੈਂਟ ਲਈ, ਔਰ ਉਹ ਜਿਹੜਾ ਉਹਨੇ ਹੀ ਇਸ ਸਾਰੇ ਨੂੰ ਡਾਇਰੈਕਟ ਕੀਤਾ ਹੋ ਸਕਦਾ। ਵਨ ਆਫ ਦਾ ਸਸਪੈਕਟਸ ਉਹ ਹੈ। ਹਾਲਾਂ ਕੋਈ ਕਿਸੇ ਹੋਰ ਦਾ ਨਾਂ ਵੀ ਈਵਨ ਦਿਨਕਰ ਗੁਪਤਾ NIA ਚੀਫ ਨਾਲ ਵੀ ਜੁੜ ਸਕਦਾ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਜੀਤ ਡੋਵਲ ਦੀ ਸਿੱਧੀ ਕਮਾਂਡ ਥੱਲੇ ਵੀ ਇਹ ਸਾਰਾ ਐਕਸ਼ਨ ਹੋਇਆ ਹੋ ਸਕਦਾ। ਔਰ ਇੱਕ ਬੜਾ ਦਿਲਚਸਪ ਇੰਟਰਵਿਊ ਹਾਲਾਂ ਜਿਹੜਾ ਲੰਬਾ 40-45 ਮਿੰਟ ਦਾ ਕਰਨ ਥਾਪਰ ਦੇ ਨਾਲ ਅਮਰਜੀਤ ਸਿੰਘ ਦੁਲਟ ਸਿਰ ਕਟਿਆ, ਉਹ ਸਿੱਖਾਂ ਦਾ ਹੀ ਮੁੰਡਾ ਹੈ, ਲੇਕਿਨ ਕਿੰਨੇ 22-23 ਸਾਲ ਹੋ ਗਏ ਰਾਹ ਚੀਫ ਦੇ ਤੌਰ ਤੇ ਰਿਟਾਇਰ ਹੋਇਆ, ਔਰ ਉਹ ਬੜਾ ਦਿਲਚਸਪ ਹੈ। ਔਰ ਮੈਂ ਵੈਸੇ ਵੀ ਹਾਲਾਂ ਕਰਨ ਥਾਪਰ ਵੀ ਪੱਕਾ ਇੰਡੀਅਨ ਨੈਸ਼ਨਲਿਸਟ ਹੈ, ਲੇਕਿਨ ਜੇ ਕਿਸੇ ਨੇ ਮੀਡੀਆ ਦੇ ਗੁਰ ਸਿੱਖਣੇ ਹੋਣ ਜਾਂ ਮੀਡੀਆ 'ਚ ਪ੍ਰੋਬਿੰਗ ਕੀ ਹੁੰਦੀ ਹੈ ਜਾਂ ਇਨਵੈਸਟੀਗੇਟਿਵ ਸਟੋਰੀ ਤੁਸੀਂ ਕਿਵੇਂ ਕੱਢਦੇ ਹੋ, ਜਾਂ ਕਿਵੇਂ ਤੁਸੀਂ ਇੱਕ ਖਰਾਂਟ ਬੰਦਾ ਜਿਹੜਾ ਰਾਹ ਦਾ ਚੀਫ ਰਿਹਾ ਔਰ ਜਿਹੜਾ ਬਿਲਕੁਲ ਬੜਾ ਕੌਸ਼ੀਅਸ ਹੈ ਆਪਣੇ ਵਰਡਸ ਨਾਲ, ਉਹਨੂੰ ਤੁਸੀਂ ਕਿਵੇਂ ਲਿਆ ਕੇ ਬੇਨਕਾਬ ਕਰਕੇ ਖੜਾ ਕਰ ਦਿੰਦੇ ਹੋ। ਤਾਂ ਮੈਂ ਇਹ ਰਿਕਮੈਂਡ ਜ਼ਰੂਰ ਕਰਾਂਗਾ ਕਿ ਕਰਨ ਥਾਪਰ ਨਾਲ ਅਮਰਜੀਤ ਸਿੰਘ ਡੁਲਟ ਦਾ ਜਿਹੜਾ ਉਹ ਇੰਟਰਵਿਊ ਜ਼ਰੂਰ ਦੇਖਿਆ ਜਾਏ। ਔਰ ਉਦੋਂ ਕਹਿ ਰਿਹਾ ਜੀ ਸਾਡੇ ਵੇਲੇ ਨੀਤੀ ਨਹੀਂ ਸੀ, ਫਿਰ ਜਿਉਂ ਉਹਨੂੰ ਪ੍ਰੋਬ ਕਰਦਾ ਲਿਆਂਦਾ, ਉਹਨੇ ਕਿਹਾ ਜੀ ਆਹ ਤਾਂ ਇੰਡਾਇਕਟਮੈਂਟ ਹੈ, ਇਹ ਤਾਂ ਇਵੇਂ ਸੀਰੀਅਸ ਹੈ, ਔਰ ਉਹ ਫਿਰ ਵੀ ਉਹਨਾਂ ਨੂੰ ਕਵਰ ਅਪ ਕਰ ਰਿਹਾ ਕਿ ਮੇਬੀ ਮੇ ਨਾਟ ਬੀ, ਆਈ ਡੋਂਟ ਨੋ। ਪਰ ਇੱਕ ਜਦੋਂ ਐਂਡ ਤੱਕ ਜਾ ਕੇ ਉਹ ਆਂਦਾ ਕਿ ਬਈ ਕੀ ਜੋ ਕੁਛ ਚਲੋ ਮੰਨ ਲਿਆ, ਉਹ ਇਹ ਕਹਿੰਦਾ ਜੀ ਇਹ ਕੋਈ ਜਿਹੜਾ CC1 ਹੈ
ਇਹ ਕੋਈ ਬਹੁਤ ਸੀਨੀਅਰ ਰਾਜ ਚੀਫ ਜਾਂ ਦੂਜਾ ਤੀਜਾ ਨਹੀਂ ਹੋ ਸਕਦਾ। ਇਹ ਜਿਹੜਾ ਐਵਰੇਜ ਹੋਏਗਾ ਕੋਈ ਜੁਆਇੰਟ ਸੈਕਟਰੀ ਲੈਵਲ ਦਾ। ਉਹ ਕਹਿੰਦਾ ਵੀ ਪਰ ਕੀ ਉਹ ਆਪਣੇ ਆਪ ਕਹਿੰਦੇ ਵੈਸੇ ਸਾਡੀ ਏਜੰਸੀ 'ਚ ਰੋਗ ਐਲੀਮੈਂਟ ਤਾਂ ਪਾਕਿਸਤਾਨ 'ਚ ਹੁੰਦਾ, ਸਾਡੇ ਤਾਂ ਹੁੰਦਾ ਨਹੀਂ। ਉਹਨੇ ਕਿਹਾ ਫਿਰ ਇਹਦਾ ਜੋ ਕਰਨ ਜਾ ਰਿਹਾ ਸੀ ਜਾਂ ਕਰ ਰਿਹਾ ਸੀ ਉਹਦਾ ਅਜੀਤ ਡੋਵਲ ਨੂੰ ਪਤਾ ਸੀ। ਉਹ ਕਹਿੰਦਾ ਜਦੋਂ ਸਾਡੇ ਟਾਈਮ 'ਚ ਸੀ ਇਹ ਉਹਦੇ ਨੌਲੇਜ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਹੋ ਸਕਦਾ ਆਪਰੇਸ਼ਨ ਅੱਗੇ ਚਲਾ ਗਿਆ ਹੋਏ, ਉਹ ਰੋਕ ਨਾ ਸਕਦਾ ਹੋਏ, ਪਰ ਉਹਨੂੰ ਜਾਣਦਾ। ਹੁਣ ਇਸ ਸਾਰੇ 'ਚ ਜਿਹੜੀ ਮੈਂ ਗੱਲ ਕਰ ਰਿਹਾ ਕਿ ਵੀ ਜਦੋਂ ਤੁਸੀਂ ਦੇਖੋਗੇ ਹੁਣ ਇਹ ਅਮਰਜੀਤ ਸਿੰਘ ਡੁਲਟ ਵੀ ਸਿੱਖ ਪਿਛੋਕੜ ਦਾ ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਉਹਨਾਂ ਏਜੰਸੀਆਂ ਲਈ ਕੰਮ ਕੀਤਾ ਹੋਇਆ। ਔਰ ਸਾਮੰਤ ਗੋਇਲ ਜਿਹੜਾ ਰਿਟਾਇਰ ਹੋਇਆ 30 ਜੂਨ ਨੂੰ, ਕੱਲ ਮੈਂ ਉਹਦਾ ਦੇਖ ਰਿਹਾ ਸੀ ਕਿ ਵੀ ਇਹ ਵੀ ਪੰਜਾਬੀ ਹਿੰਦੂ ਹੈ ਔਰ ਇਹਦਾ ਪਿੰਡ ਦੁਲਮਾ ਜ਼ਿਲ੍ਹਾ ਮਲੇਰਕੋਟ ਤੋਂ ਹੈ ਔਰ ਇਹ 30 ਜੂਨ ਨੂੰ ਰਿਟਾਇਰ ਹੋਇਆ। ਔਰ ਇਸ ਬੰਦੇ ਦੇ ਥੱਲੇ ਹੀ ਜਿਹੜਾ ਉਹ ਭਾਈ ਹਰਮਿੰਦਰ ਸਿੰਘ ਮਿੰਟੂ, ਭਾਈ ਹਰਮੀਤ ਸਿੰਘ PhD, ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡੇ ਦੀ ਸ਼ਹਾਦਤ ਤੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਪਿੱਛੇ ਵੀ ਦਾ ਸਿੱਧਾ ਹੱਥ ਹੈ। ਹੁਣ ਇਹ ਜਿਹੜਾ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਇਹ ਦਿਨਕਰ ਗੁਪਤਾ ਪੰਜਾਬ ਕਾਡਰ ਦਾ IPS ਪੰਜਾਬੀ ਹਿੰਦੂ। ਹੁਣ ਔਰ ਇੱਥੇ ਵੀ ਆ ਮਲਕ ਜਿਹੜਾ ਇੱਥੋਂ ਰਾਹ ਦਾ ਕੱਢਿਆ ਸੈਨ ਫਰਾਂਸਿਸਕੋ ਤੋਂ ਆਸਟ੍ਰੇਲੀਆ, ਜਿਹੜੇ ਤੁਹਾਨੂੰ ਕੌਂਸੂਲੇਟ ਦੂਜੇ ਤੀਜੇ, ਕੋਈ ਸਿਰ ਕਟਿਆ ਸਿੱਖ ਹੈ, ਕੋਈ ਦੂਜਾ। ਅਮਰੀਕਾ ਦੇ ਵਿੱਚ ਐਂਬੈਸਡਰ ਭਾਰਤ ਦਾ ਜਿਹੜਾ ਤਰਨਜੀਤ ਸਿੰਘ ਸੰਧੂ। ਹੁਣ ਤੁਸੀਂ ਜਦੋਂ ਕੁੱਲ ਬਣਾ ਕੇ ਦੇਖੋਗੇ ਤਾਂ ਫਿਰ ਇਹ ਗੱਲ ਦੀ ਸਮਝ ਆਉਂਦੀ ਹੈ ਕਿ ਵੀ ਇਹਨਾਂ ਨੇ ਕਿਸ ਹੱਦ ਤੱਕ ਜਾ ਕੇ ਇਹ ਸਾਰਾ ਪੰਜਾਬੀ ਹਿੰਦੂ ਦਾ ਕੀ ਕਿਰਦਾਰ ਹੈ, ਜਾਂ ਜਿਹੜੇ ਵਿਦਨ ਸਿੱਖ ਵੀ ਪੰਜਾਬ ਦੇ ਆਪਣੇ ਆਪ ਨੂੰ ਸਿੱਖ ਪਰਿਵਾਰਾਂ 'ਚ ਜੰਮੇ ਨੇ, ਜਿਨ੍ਹਾਂ ਦਾ ਪਿਓ ਜਾਂ ਮਾਂ ਜਦੋਂ ਉਹ ਜੰਮੇ ਤੇ ਉਹਨਾਂ ਨੇ ਉਹਨੂੰ ਲਿਜਾ ਕੇ ਗੁਰਦੁਆਰੇ 'ਚ ਉਹਦਾ ਨਾਂ ਰੱਖਿਆ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਹੀ ਲਫ਼ਜ਼ ਕੱਢਿਆ ਹੋਏਗਾ। ਹੁਣ ਉਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਤਾਂ ਇਹ ਖੇਡ ਉਹਨਾਂ ਦੀ ਚੱਲ ਰਹੀ ਹੈ, ਦੂਸਰੇ ਪਾਸੇ ਇੰਡੀਆ ਕਿਵੇਂ ਕਵਰ ਅਪ ਕਰ ਰਿਹਾ ਹੈ ਸਾਰੇ ਨੂੰ। ਹੁਣ ਕਿਉਂਕਿ ਇਹ ਹਾਈ ਪ੍ਰੋਫਾਈਲ ਵਿਜ਼ਿਟ ਸੀ ਕਿ FBI ਚੀਫ ਕ੍ਰਿਸਟੋਫਰ ਰਾਂਗ 10 ਤਰੀਕ ਨੂੰ ਪਹੁੰਚੇਗਾ ਦਿੱਲੀ, 11 ਦਸੰਬਰ ਨੂੰ ਉਸ ਦੀ ਜਿਹੜੀ ਹੈ ਉਹ ਮੀਟਿੰਗ ਹੈ NIA ਚੀਫ ਦੇ ਨਾਲ। ਦਿਨਕਰ ਗੁਪਤਾ ਉਹੀ ਪੰਜਾਬ ਦਾ DGP ਜਿਹਨੇ ਜਦੋਂ ਕਰਤਾਰਪੁਰ ਕੋਰੀਡੋਰ ਖੁੱਲ ਰਿਹਾ ਸੀ 9 ਨਵੰਬਰ 2019 ਨੂੰ ਤੇ ਉਹਨੇ ਕਿਹਾ ਸੀ ਜੀ ਇਹਦੇ ਨਾਲ ਤਾਂ ਅੱਤਵਾਦ ਬਹੁਤ ਵਧੇਗਾ ਪੰਜਾਬ 'ਚ। ਜਿਹੜੇ ਸਵੇਰੇ ਮੱਥਾ ਟੇਕਣ ਜਾਣਗੇ ਸ਼ਾਮ ਤੱਕ ਆਉਂਦਿਆਂ ਉਹਨਾਂ ਨੂੰ ਤਾਂ ਬੰਬ ਅਸੈਂਬਲ ਕਰਨਾ ਵੀ ਸਿਖਾ ਦੇਣਗੇ, ਉਹ ਚਾਂਦਮਾਰੀ ਕਰਾ ਕੇ ਉਹਨਾਂ ਨੂੰ ਸ਼ੂਟਿੰਗ ਦਾ ਵੀ ਐਕਸਪੀਰੀਅੰਸ ਦੇ ਦੇਣਗੇ। ਹੁਣ ਇਸ ਸਾਰੇ ਦੇ ਬਜਾਏ ਜਦੋਂ ਹੁਣ ਅਮਰੀਕਨ ਐਮਬੈਸੀ ਦੇ ਜਿਹੜੇ ਰੈਲੇਵੈਂਟ ਨੇ ਉਹਨਾਂ ਨੂੰ ਪੁੱਛਿਆ ਜਾ ਰਿਹਾ ਕਿ ਜੀ ਇਹ ਸਾਰੇ 'ਚ ਕੀ ਹੋਇਆ, ਤੇ ਉਹ ਕਹਿੰਦੇ ਨੇ ਜੀ ਅਸੀਂ ਅਜੇ ਇਹਦੇ ਤੇ ਕੋਈ ਡਿਸਕਸ ਨਹੀਂ ਕਰ ਸਕਦੇ ਕਿ ਇਹ ਜ਼ਾਹਰ ਹੈ। ਅੰਦਰ ਵੜ ਕੇ ਉਹ ਕੁੱਟ ਰਿਹਾ, ਉਹਨਾਂ ਨੂੰ ਕਹਿ ਰਿਹਾ ਕਿ ਭਾਈ ਤੁਸੀਂ ਜਿਹੜਾ ਉਹ ਜਵਾਬ ਦਿਓ ਦੂਜਾ। ਲੇਕਿਨ ਹੁਣ ਮਿਸ ਇਨਫੋਰਮੇਸ਼ਨ ਤੋਂ ਵੀ ਅੱਗੇ ਡਿਸ ਇਨਫੋਰਮੇਸ਼ਨ ਕੀ ਹੈ, ਜਿਹੜੀਆਂ ਤੁਹਾਨੂੰ ਖਬਰਾਂ ਨਜ਼ਰ ਆ ਰਹੀਆਂ ਨੇ, ਜਿਹੜੀਆਂ ਉਹਨਾਂ ਨੇ ਆਪਣੇ ਮੀਡੀਆ 'ਚ ਵੀ ਔਰ ਈਵਨ ਗਲੋਬ ਐਂਡ ਮੇਲ 'ਚ ਵੀ ਹੈ। ਹੁਣ ਗਲੋਬ ਐਂਡ ਮੇਲ ਦੀ ਖਬਰ ਹੈ ਇੰਡੀਆ ਰਿਕੁਐਸਟ FBI ਟੂ ਸ਼ੇਅਰ ਇੰਟੈਲੀਜੈਂਸ ਔਨ 6 ਸੈਪਰੇਟਿਸਟ ਕਿ ਕ੍ਰਿਸਟੋਫਰ ਰੇ ਜਿਹੜਾ ਦਿੱਲੀ ਗਿਆ ਇੰਡੀਆ ਨੇ ਔਰ ਇਹਨੂੰ ਉਹਨਾਂ ਨੇ NIA ਨੇ ਇਹਦੇ ਤੇ ਸਟੇਟਮੈਂਟ ਦਿੱਤੀ ਹੈ ਕਿ ਵੀ ਮਿਸਟਰ ਰੇ met NIA ਡਾਇਰੈਕਟਰ ਜਨਰਲ ਦਿਨਕਰ ਗੁਪਤਾ and held discussions on issues including the acts and activities of terrorist organized crimes network, ongoing investigation in the US in the attack on Indian consulate in San Francisco, investigations of cyber terror and cyber crimes of various kinds. और उन्होंने कहा जी उन्होंने the issue of what New Delhi says are 6 separatists operating against India from US soil was discussed in greater detail by a team of internal security officials from both countries. ਹੁਣ ਇਹ ਹੈ ਵੀ ਚੋਰ ਤਾਂ ਹੈ ਹੀ ਨੇ, ਚਤਰ ਨੇ। ਉਹ ਇਹ ਕਹਿ ਰਹੇ ਨੇ ਜੀ ਸਾਡੀ NIA ਨੇ FBI ਚੀਫ ਨੂੰ ਕਿਹਾ ਜੀ ਸਾਨੂੰ ਲਿਸਟਾਂ ਦਿਓ ਅਮਰੀਕਾ ਦੇ ਜਿਹੜੇ 6 ਸੈਪਰੇਟਿਸਟ ਨੇ ਉਹਨਾਂ ਦੀਆਂ ਕੀ ਕਾਰਵਾਈਆਂ ਕੀ ਫਲਾਣਾ। ਔਰ ਇਸ ਖਬਰ ਨੂੰ ਈਵਨ ਇਹਨਾਂ ਦੇ ਦਾ ਹਿੰਦੂ ਨੇ ਲਾਇਆ aggressively probing attack on Indian consulate in San Francisco, says FBI chief। कि FBI chief ने ਜਿਹੜਾ ਉਹ US ਦਾ ਡੈਲੀਗੇਸ਼ਨ ਜਿਹੜਾ ਆਇਆ ਹੋਇਆ ਡਾਇਰੈਕਟਰ ਕ੍ਰਿਸਟੋਫਰ A ਰੇ ਦੀ ਕਮਾਂਡ ਥੱਲੇ, ਉਹਨੇ ਜਿਹੜਾ ਦਿਨਕਰ ਗੁਪਤਾ NIA ਚੀਫ ਨਾਲ ਗੱਲਬਾਤ ਕੀਤੀ ਔਰ ਉਹਨੇ ਹੀ ਇਨਫੋਰਮ ਦਾ ਏਜੰਸੀ that FBI was aggressively investigating the attack on Indian consulate in San Francisco। ਔਰ ਇਸ ਸਾਰੇ ਦੇ ਉੱਤੇ
ਉਹਨਾਂ ਦਾ ਇਹ ਕਹਿਣਾ ਕਿ ਜੀ ਗੁਪਤਾ ਨੇ ਹਾਈਲਾਈਟਡ ਦ ਐਕਟਿਵ ਨੈਕਸਸ ਬਿਟਵੀਨ ਟੈਰਰਿਸਟ ਆਊਟਫਿਟ ਟੈਸਟ, ਯਾਨੀ ਇਹ ਦੱਸਣ ਲਈ ਜਿਵੇਂ ਭਾਰਤ ਨੇ FBI ਚੀਫ ਨੂੰ ਸਮਨ ਕੀਤਾ ਹੋਏ, ਤਲਬ ਕੀਤਾ ਹੋਏ ਵੀ ਆਓ ਤੁਸੀਂ ਦੱਸੋ ਸਾਡੇ ਸੈਨ ਫਰਾਂਸਿਸਕੋ ਸਾਡੇ ਉਹਦੇ ਉੱਤੇ ਕਿਵੇਂ ਅਟੈਕ ਹੋਇਆ, ਔਰ ਇਹ ਜਿਹੜਾ ਤੁਸੀਂ ਸਾਨੂੰ ਲਿਸਟ ਦਿਓ ਅਮਰੀਕਾ ਦੇ ਵਿੱਚ ਜਿਹੜੇ ਸੈਪਰੇਟਿਸਟ ਕੰਮ ਕਰਨ ਵਾਲੇ ਨੇ, ਜਾਂ ਦੂਜਾ ਈਵਨ ਗਲੋਬ ਐਂਡ ਮੇਲ ਦੇ ਵਿੱਚ ਇਹ ਹੈਡਲਾਈਨ ਇਹਨਾਂ ਨੇ ਲਵਾਈ ਹੋਈ ਹੈ, ਔਰ ਇਹ ਕੋਈ ਰੂਪਮ ਜੈਨ ਰॉयटर ਨਿਊਜ਼ ਏਜੰਸੀ ਦੇ ਆਧਾਰਿਤ, ਇੰਡੀਆ ਰਿਕੁਐਸਟ FBI ਟੂ ਸ਼ੇਅਰ ਇੰਟੈਲੀਜੈਂਸ ਔਨ 6 ਸੈਪਰੇਟਿਸਟ। ਹੁਣ ਮਤਲਬ ਇਹ ਹੈ ਕਿ ਵੀ FBI ਨੂੰ ਤਲਬ ਇੰਡੀਆ ਨੇ ਕੀਤਾ ਔਰ ਉੱਥੇ ਜਾ ਕੇ ਉਹ ਹੱਥ ਜੋੜ ਕੇ ਖੜਾ ਹੈ ਕਿ ਜੀ ਹਜ਼ੂਰ ਮੈਂ ਆ ਗਿਆ, ਤੇ ਉਹਨੂੰ ਕਹਿ ਰਹੇ ਨੇ ਲਿਆਓ ਲਿਸਟ ਅਮਰੀਕਾ 'ਚ ਕੌਣ ਕੀ ਕੀ ਕਰ ਰਿਹਾ ਔਰ ਲਿਆਓ ਅਸੀਂ ਸਾਰਿਆਂ ਨੂੰ ਬੰਨ ਕੇ ਇੱਥੇ ਲਿਆਉਣਾ। ਫਿਰ ਉਹ ਕਹੇ ਸਾਡੇ ਸੈਨ ਫਰਾਂਸਿਸਕੋ ਕੌਂਸੂਲੇਟ ਤੇ ਹਮਲਾ ਹੋਇਆ, ਉਸ ਦੀ ਦੱਸੋ ਤੁਸੀਂ ਕੀ ਇਨਵੈਸਟੀਗੇਸ਼ਨ ਕੀਤੀ। ਹੁਣ ਇਹ ਹੈ ਬ੍ਰਾਹਮਣ ਦੀ, ਜੇ ਤੁਸੀਂ ਕੱਲੀ ਚਾਣਕਿਆ ਨੀਤੀ ਨਹੀਂ ਹੈ ਵੀ ਕਿਸ ਲੈਵਲ ਦੇ ਉੱਤੇ ਜਾ ਕੇ ਜਿਹੜਾ ਹੈ ਉਹ ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਔਰ ਕਿਵੇਂ ਨੈਰੇਟਿਵ ਬਿਲਡ ਕਰਦੇ ਨੇ। ਤੇ ਸਾਡੇ ਜਿਹੜੇ ਭਰਾ ਨੇ ਉਹਨਾਂ ਨੂੰ ਜੇ ਕੋਈ ਵੀ ਕਿਸੇ ਦਾ ਕੁਛ ਅੰਦਾਜ਼ ਪਸੰਦ ਨਹੀਂ ਜਾਂ ਉਹਨਾਂ ਦੀ ਆਪਣੀ ਹਉਮੈ ਨੂੰ ਪੱਠੇ ਨਹੀਂ ਪੈਂਦੇ ਤੇ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਕਿ ਵੀ ਆਪਣਿਆਂ ਨੂੰ ਕਿਵੇਂ ਨੀਵਾਂ ਦਿਖਾਉਣਾ। ਉਹ ਸਾਡੀਆਂ ਉੱਥੋਂ ਦੀਆਂ ਜਥੇਬੰਦੀਆਂ ਹੋਣ, ਇੱਥੋਂ ਵਾਲੇ ਵੀ ਭਾਵੇਂ ਉਹ ਦੂਜਿਆਂ ਦੇ ਲਈ ਜੋ ਮਰਜ਼ੀ ਹੋਣ, ਲੇਕਿਨ ਸਾਨੂੰ ਘੱਟੋ ਘੱਟ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਇਹਨਾਂ ਤੋਂ। ਜਿਹੜੇ ਸਿਆਣੇ ਬਜ਼ੁਰਗ ਸੀ ਉਹ ਕਹਿੰਦੇ ਸੀ ਵੀ ਦੁਸ਼ਮਣ ਤੋਂ ਵੀ ਸਿੱਖਣ ਦੀ ਲੋੜ ਹੈ, ਘੱਟੋ ਘੱਟ ਇਹੀ ਸਿੱਖ ਲਈਏ ਇਹਨਾਂ ਤੋਂ ਕਿ ਇਹ ਕਿਵੇਂ ਜਿਹੜਾ ਦਬਾਅ ਉਹਨਾਂ ਤੇ ਬਣਿਆ ਹੋਇਆ ਹੈ ਉਹਨੂੰ ਉਹ ਕਿਵੇਂ, ਇਹੀ ਨਹੀਂ ਵੀ ਉਹ ਦਬਾਅ ਨੂੰ ਕਿਵੇਂ ਉਹ ਲੁਕਾ ਰਹੇ ਨੇ, ਕਿਵੇਂ ਉਹ ਟੋਟਲੀ ਇੱਕ ਡਿਫਰੈਂਟ ਨੈਰੇਟਿਵ ਬਿਲਡ ਕਰਕੇ ਘੱਟੋ ਘੱਟ ਮੈਜੋਰਿਟੀ ਨੂੰ ਉੱਥੇ ਜਿਨ੍ਹਾਂ ਨੇ ਇਹ ਪੜ੍ਹਨਾ ਉੱਥੋਂ ਉਹਨਾਂ ਨੂੰ ਤਾਂ लगता वाह 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 जी भारत मोदी की ताकत देखो, FBI के चीफ को बुला करके बंद कमरे में उसके नाक से उसको लकीरें निकालने पे मजबूर किया। ये है बिल्कुल जी। राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਦਾ ਇੱਕ ਡੈਲੀਗੇਸ਼ਨ ਡਾਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਪੈਨਸਿਲਵੇਨੀਆ ਵਿਖੇ ਇੱਕ ਡਿਨਰ ਮੀਟਿੰਗ ਦੌਰਾਨ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲਿਆ ਔਰ ਪ੍ਰੈਜ਼ੀਡੈਂਟ ਬਾਈਡਨ ਨੂੰ ਸੰਬੋਧਿਤ ਮੈਮੋ ਵਿੱਚ ਅਮਰੀਕਨ ਸਿੱਖਾਂ ਦੇ ਖਿਲਾਫ ਭਾਰਤ ਸਰਕਾਰ ਦੀ ਕਾਤਲਾਨਾ ਨੀਤੀ ਦਾ ਜ਼ਿਕਰ ਕੀਤਾ ਗਿਆ ਅਤੇ ਹੋਰ ਵੀ ਜਿਹੜੀਆਂ ਮੰਗਾਂ ਨੇ ਉਹ ਰੱਖੀਆਂ ਗਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਹਨ? ਦੇਖੋ, ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਜਿੱਥੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਤਾਂ ਉਹਨਾਂ ਦੀ ਖਾਸ ਤੌਰ ਤੇ ਜਿਹੜੀ FBI ਔਰ ਐਨਫੋਰਸਮੈਂਟ ਡਾਇਰੈਕਟੋਰੇਟ ਅਥਾਰਟੀ EDA ਕਿਵੇਂ ਉਹਨਾਂ ਨੇ ਇਸ ਸਾਰੀ ਸਾਜ਼ਿਸ਼ ਨੂੰ ਬੇਨਕਾਬ ਕੀਤਾ, ਜੋ ਕਿ ਰਾਹ ਵੱਲੋਂ ਉਸ ਗੁਪਤੇ ਰਾਹੀਂ ਜੋ ਅਮਰੀਕਾ ਦੀ ਧਰਤੀ ਤੇ ਸਿੱਖਾਂ ਦਾ ਖੂਨ ਖਰਾਬਾ ਖਾਸ ਤੌਰ ਤੇ ਖਾਲਿਸਤਾਨੀ ਐਕਟਿਵਿਸਟ ਦਾ ਕਰਨ ਦਾ ਜਿਹੜਾ ਹੈ ਉਹ ਉਸ ਨੂੰ ਅਸਫਲ ਕੀਤਾ। ਅੱਛਾ, ਫਿਰ ਅਸੀਂ ਸਮਝਦੇ ਹਾਂ ਕਿ ਜਿਵੇਂ ਇਹ ਤਾਂ ਮੁਸਤੈਦੀ ਹੈ ਉਹਨਾਂ ਦੀ EDA ਦੀ ਔਰ FBI ਦੀ,
ਫਿਰ ਅਸੀਂ ਸ਼ੁਕਰਗੁਜ਼ਾਰ ਹਾਂ ਅਮਰੀਕਨ ਸਿਸਟਮ ਜਿਹਦੇ 'ਚ ਜਸਟਿਸ ਡਿਪਾਰਟਮੈਂਟ ਖਾਸ ਤੌਰ ਤੇ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਨਾਂ ਨੇ ਸਿੱਖ ਕਮਿਊਨਿਟੀ ਤੱਕ ਅਪਰੋਚ ਕੀਤਾ ਔਰ ਜਿੰਨੀਆਂ ਅਮਰੀਕਾ ਦੀਆਂ ਪ੍ਰੋਮੀਨੈਂਟ ਏਜੰਸੀਜ਼ ਨੇ ਜਿਨ੍ਹਾਂ ਦੇ ਵਿੱਚ ਹਿਟ ਕ੍ਰਾਈਮ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਉਹਨਾਂ ਦਾ ਬੈਂਚ ਵੀ ਔਰ ਉਸ ਦੇ ਨਾਲ ਜੁੜਿਆ ਹੋਇਆ ਬਾਕੀ ਸਾਰੀਆਂ ਏਜੰਸੀਆਂ ਦੇ ਨਾਲ ਸਿੱਖ ਡੈਲੀਗੇਸ਼ਨ ਦੀ ਮੀਟ ਜਿਹੜੀ ਨਵੰਬਰ 7-8 ਵਾਲੇ ਪੀਰੀਅਡ 'ਚ ਹੋਈ ਜਿਹਦੇ 'ਚ ਆਲਮੋਸਟ 2 ਘੰਟੇ ਦੀ ਮੀਟਿੰਗ 'ਚ ਇਹ ਉਹਨਾਂ ਨੇ ਇਨਪੁਟ ਲਈ ਔਰ ਉਸ ਤੋਂ ਬਾਅਦ ਹੀ 2-3 ਦਿਨ ਬਾਅਦ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਦਿੱਲੀ ਗਏ ਔਰ ਇਹ ਪਹਿਲੀ ਵਾਰ ਸੀ ਕਿ ਉੱਥੇ ਉਹਨਾਂ ਨੇ ਮਜ਼ਬੂਤੀ ਨਾਲ ਖਲੋ ਕੇ ਕਿਹਾ ਕਿ ਇੰਡੀਆ ਮਸਟ ਕੋਆਪਰੇਟ ਵਿਦ ਕੈਨੇਡਾ ਔਨ ਦਿਸ ਇਸ਼ੂ ਜੋ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ। ਫਿਰ ਅਸੀਂ ਲਗਾਤਾਰਤਾ ਨਾਲ ਦੇਖਦੇ ਹਾਂ ਕਿ ਨੰਬਰ 2 ਮੈਨ ਨੈਸ਼ਨਲ ਸਿਕਿਉਰਿਟੀ ਦਾ ਦਿੱਲੀ ਜਾਂਦਾ ਔਰ ਅੱਜ ਜਦੋਂ ਅਸੀਂ ਗੱਲ ਕਰਕੇ ਹੁਣੇ ਹਟੇ ਕਿ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਜਿਹੜੇ ਆਲਰੇਡੀ ਆਪਣੀ ਡੈਲੀਗੇਸ਼ਨ ਦੇ ਨਾਲ ਗਏ ਹੋਏ ਨੇ ਔਰ ਇਸੇ ਨੂੰ ਹੀ ਉਹ ਜਿਹੜਾ ਫੋਕਸ ਹੈ ਉਹ ਇਹੀ ਜਿਹੜਾ ਉਹਨਾਂ ਦਾ ਇੰਡੀਅਨ ਏਜੰਸੀਆਂ ਦਾ ਮੇਨ ਪਲਾਟ ਹੈ ਅਮਰੀਕਨ ਸਿਟੀਜ਼ਨਸ ਨੂੰ ਅਮਰੀਕਾ ਦੇ ਸਿੱਖ ਸਿਟੀਜ਼ਨਸ ਨੂੰ ਅਮਰੀਕਨ ਸੋਇਲ ਤੇ ਮਾਰਨ ਦਾ। ਔਰ ਇਸੇ ਪੀਰੀਅਡ ਦੇ ਵਿੱਚ ਬੇਸ਼ੱਕ 5-6 ਮਹੀਨੇ ਪਹਿਲਾਂ ਸਕੈਜੂਲਡ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੀ ਮੀਟਿੰਗ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹਦੇ 'ਚ ਰਸ਼ੀਆ ਚਾਈਨਾ ਔਰ ਈਰਾਨ ਦਾ ਫੋਕਸ ਸੀ ਲੇਕਿਨ ਉਸ ਕਮੇਟੀ ਦੇ ਚੇਅਰਮੈਨ ਤੋਂ ਲੈ ਕੇ ਉਹਨਾਂ ਦੇ ਰੈਂਕਿੰਗ ਮੈਂਬਰਸ ਤੱਕ ਉਹਨਾਂ ਨੇ ਹਾਲੀਆ ਜਿਹੜੀਆਂ ਘਟਨਾਵਾਂ ਨੇ ਜਿਸ ਨੂੰ ਬੜਾ ਬ੍ਰੌਡਲੀ ਕਵਰ ਕੀਤਾ ਗਿਆ ਅਮਰੀਕਨ ਔਰ ਇੰਟਰਨੈਸ਼ਨਲ ਮੀਡੀਆ ਵੱਲੋਂ ਉਸ ਨੂੰ ਆਧਾਰ ਬਣਾ ਕੇ ਸਿੱਖਾਂ ਦੇ ਨਾਲ ਜਿਹੜਾ ਹਮਦਰਦੀ ਦਾ ਇਜ਼ਹਾਰ ਕੀਤਾ। ਫਿਰ ਅਸੀਂ ਹੋਰ ਵੀ ਥੈਂਕਫੁਲ ਹੈ ਪ੍ਰੋਮੀਨੈਂਟ ਸਾਰੇ ਮੀਡੀਆ ਦੇ ਉਹ ਵਾਸ਼ਿੰਗਟਨ ਪੋਸਟ ਨਿਊਯਾਰਕ ਟਾਈਮਸ ਬਲੂਮਬਰਗ ਸਭ ਤੋਂ ਪਹਿਲਾਂ ਫਾਈਨੈਂਸ਼ੀਅਲ ਟਾਈਮਸ ਜਿਹਨੇ ਨਿਊਜ਼ ਸਟੋਰੀ ਬ੍ਰੇਕ ਕੀਤੀ ਈਵਨ CNN ਲੈਵਲ ਦੇ ਉੱਤੇ ਔਰ ਖਾਸ ਤੌਰ ਤੇ ਇੰਟਰਸੈਪਟ ਜਿਸ ਇੰਟਰਸੈਪਟਰ ਨੇ ਫਾਈਨੈਂਸ਼ੀਅਲ ਟਾਈਮਸ ਤੋਂ ਬਾਅਦ ਉਹ ਦੂਸਰੀ ਸਟੋਰੀ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਕਿਵੇਂ ਇੰਡੀਅਨ ਏਜੰਸੀਆਂ ਨੇ ਜਿਹੜਾ ਉਹ ਇੰਟਰਫੀਅਰ ਕੀਤਾ ਔਰ ਹੁਣ ਜਿਹੜੀ ਸਟੋਰੀ ਅਸੀਂ ਕੱਲ ਜਿਸ ਸੈਗਮੈਂਟ ਨੂੰ ਕੀਤਾ ਔਰ ਸਾਡੇ ਖਾਸ ਤੌਰ ਤੇ ਆਸਟ੍ਰੇਲੀਆ ਦੇ ਭੈਣਾਂ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਉਹ ਵੀ ਇੰਟਰਸੈਪਟ ਦੀ ਸਟੋਰੀ ਤੇ ਆਧਾਰਿਤ 3 ਪੇਜ ਦਾ ਮੈਮੋ ਜਿਹੜਾ ਕਿ ਉਹਨਾਂ ਦਾ ਫੋਰਨ ਸੈਕਟਰੀ ਮਿਸਟਰ ਕੁਆਤੜਾ ਉਹ ਜਿਹੜਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਕੱਢਦਾ ਹੈ ਕਿ ਭਾਈ ਇਹ ਖਾਲਿਸਤਾਨੀ ਇਹ ਜਥੇਬੰਦੀਆਂ ਤੇ ਇਹ ਸਾਰਿਆਂ ਦੇ ਉੱਤੇ ਜਿਹੜਾ ਇਹਨਾਂ ਨੂੰ ਜਿਹੜਾ ਉਹ ਨਿਊਟਰਲਾਈਜ਼ ਕੀਤਾ ਜਾਏ। ਸੋ ਜ਼ਾਹਰ ਹੈ ਕਿ ਉਸ ਚੋਂ ਹੀ ਇੱਕ ਕਿਲਿੰਗ ਸਪਰੀ ਨਿਕਲੀ। ਸੋ ਇਹ ਸਾਰਾ ਪਾਰਟ ਲਗਾਤਾਰਤਾ ਨਾਲ ਤਾਂ ਚੱਲ ਹੀ ਰਿਹਾ ਔਰ ਇਸ ਪੀਰੀਅਡ ਦੇ ਵਿੱਚ ਖਾਸ ਤੌਰ ਤੇ ਸਿੱਖ ਕਾਕਸ ਸਿੱਖ ਕਾਂਗਰੈਸ਼ਨਲ ਕਾਕਸ ਜਿਹਦੇ 'ਚ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹਦੇ ਮੈਂਬਰ ਨੇ ਜਿਵੇਂ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਵੀ ਇਮੀਡੀਏਟ ਸਟੇਟਮੈਂਟਸ ਦਿੱਤੀਆਂ। ਇਹ ਜਿਹੜੀ ਸੈਨੇਟ ਦੀ ਹੀਅਰਿੰਗ ਹੁੰਦੀ ਹੈ ਇਹਦੇ 'ਚ ਵੀ ਜੇ ਚੇਅਰਮੈਨ ਤੱਕ ਜਾਂ ਦੂਜੇ ਤੱਕ ਸਿੱਖ ਕੇਸ ਪਹੁੰਚਾਇਆ ਗਿਆ ਉਹਦੇ 'ਚ ਵੀ ਸਿੱਖ ਕਾਕਸ ਦੇ ਇਸ ਗੱਲ ਦਾ ਧਿਆਨ ਰਹੇ 2 ਅਸੀਂ ਆਰਗੇਨਾਈਜੇਸ਼ਨਸ ਦੀ ਗੱਲ ਕਰ ਇੱਕ ਤਾਂ ਸਿੱਖ ਕਾਂਗਰੈਸ਼ਨਲ ਕਾਕਸ ਹੈ ਉਸ ਕਾਂਗਰੈਸ਼ਨਲ ਕਾਕਸ ਦੇ ਵਿੱਚ ਸਿਰਫ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੀ ਮੈਂਬਰਸ ਨੇ। ਇੱਕ ਉਹਨੂੰ ਫੈਸਿਲਿਟੇਟ ਕਰਨ ਦੇ ਲਈ ਕਿ ਉਹਨਾਂ ਤੱਕ ਜਾਣਕਾਰੀ ਪਹੁੰਚਾਉਣਾ ਜਾਂ ਦੂਜਾ ਉਹ ਬਾਡੀ ਜਿਹੜੀ ਹੈ ਉਹ ਸਿੱਖ ਕਾਕਸ ਕਮੇਟੀ ਹੈ ਅਮਰੀਕਨ ਸਿੱਖ ਕਾਕਸ ਕਮੇਟੀ। ਇਹਦਾ ਰੁਤਬਾ ਜਿਵੇਂ ਇੱਕ ਇੱਥੇ ਪੈਕ ਕਹਿੰਦੇ ਨੇ ਪੋਲੀਟੀਕਲ ਐਕਸ਼ਨ ਕਮੇਟੀ ਵਾਲਾ ਹੁੰਦਾ ਇੱਕ ਰਜਿਸਟਰਡ ਬਾਡੀ ਹੁੰਦੀ ਹੈ ਔਰ ਇਹ ਕੋਆਰਡੀਨੇਟ ਕਰਦੀ ਹੈ ਕਾਕਸ ਨਹੀਂ ਹੈ ਇਹ ਕਾਕਸ ਕਮੇਟੀ ਹੈ ਕਿਉਂਕਿ ਸਿੱਖਾਂ ਦੇ ਬਿਹਾਫ ਤੇ ਜਿਹੜੀ ਸਿੱਖ ਕਾਕਸ ਹੈ ਉਹਨੂੰ ਉਹਦੇ ਨਾਲ ਉਹਨਾਂ ਨੇ ਕੋਆਰਡੀਨੇਟ ਕਰਨਾ ਹੈ ਔਰ ਇਹ ਜਿਹੜੀ ਅਮਰੀਕਨ ਸਿੱਖ ਕਾਕਸ ਕਮੇਟੀ ਹੈ ਇਸ ਦੇ ਕੋਆਰਡੀਨੇਟਰ ਜਿਹੜੇ ਨੇ ਡਾਕਟਰ ਪ੍ਰਿਤਪਾਲ ਸਿੰਘ ਨੇ ਔਰ ਜਿਵੇਂ ਅਸੀਂ ਸਿੱਖ ਕਾਕਸ ਦਾ ਜ਼ਿਕਰ ਕੀਤਾ ਸੀ ਉਹਨਾਂ ਦੀ ਇੱਕ ਬੀਬੀ ਕੋ-ਚੇਅਰ ਹੈ ਪੈਨਸਿਲਵੇਨੀਆ ਤੋਂ ਮੇਰੀ ਸਕੈਨਲਨ ਕਾਂਗਰਸ ਵੂਮਨ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਬਹੁਤ ਨੇੜੇ ਹੈ ਔਰ ਹੁਣ ਕਿਉਂਕਿ ਜੋ ਬਾਈਡਨ ਨੇ ਜਿਹਨੂੰ ਕਹਿੰਦੇ ਨੇ ਹੀ ਹੈਜ਼ ਥਰੋਨ ਹਿਸ ਹੈਟ ਇਨ ਦਾ ਰਿੰਗ ਅਗੇਨ ਦੂਸਰੀ ਵਾਰੀ ਜਿਹੜਾ ਉਹ ਚੋਣ ਲੜਨ ਦੇ ਲਈ ਤਾਂ ਫੰਡ ਰੇਜ਼ਿੰਗਸ ਵੀ ਚੱਲ ਰਹੀਆਂ ਨੇ। ਸੋ ਆਲਰੇਡੀ ਪੈਨਸਿਲਵੇਨੀਆ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਇੱਕ ਫੰਡ ਰੇਜ਼ਿੰਗ ਡਿਨਰ ਜਿਸ ਦੇ ਵਿੱਚ ਜਿਹੜਾ ਇਸ ਬੀਬੀ ਦਾ ਵੀ ਕਾਂਗਰਸ ਵੂਮਨ ਮੈਰੀ ਸਕੈਨਲਨ ਦਾ ਵੀ ਖਾਸ ਰੋਲ ਸੀ। ਸੋ ਉਹਨੇ ਬੀਬੀ ਨੇ ਯਕੀਨੀ ਬਣਾਇਆ ਕਿ ਸਿੱਖਾਂ ਦਾ ਇੱਕ ਡੈਲੀਗੇਸ਼ਨ ਉਸ ਡਿਨਰ ਦੇ ਵਿੱਚ ਸ਼ਮੂਲੀਅਤ ਵੀ ਕਰੇ ਔਰ ਜਿਹੜਾ ਇਹ ਜੋ ਚੱਲ ਰਿਹਾ ਹੈ ਇਸ ਬਾਰੇ ਪ੍ਰੋਪਰ ਹਾਲਾਂਕਿ ਡਿਨਰਸ ਦੇ ਵਿੱਚ ਮਾਹੌਲ ਤਾਂ ਇੱਕ ਡਿਫਰੈਂਟ ਟਾਈਪ ਦਾ ਹੁੰਦਾ ਹੈ ਫੋਟੋ ਸ਼ੂਟ ਹੀ ਹੁੰਦਾ ਹੈ ਆਲਮੋਸਟ ਔਰ ਦਰਸ਼ਕ
ਇਹ ਜਿਹੜਾ ਔਰ 11 ਦਸੰਬਰ ਨੂੰ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਸੀ ਜੀ ਜਦੋਂ UN ਦੇ ਵਿੱਚ ਵੀ ਗੱਲ ਹੋਈ ਜਿਹੜੇ ਓਵਰਆਲ ਹਿਊਮਨ ਰਾਈਟਸ ਦੀ। ਪਰ 11 ਦਸੰਬਰ ਨੂੰ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਨੇ ਔਰ ਇਹ ਉਹਨਾਂ ਚੋਂ ਨੇ ਜਿਨ੍ਹਾਂ ਦੇ ਘਰ ਦਾ 2 ਵਾਰ ਜਿਹੜਾ ਉਹ ਉਸ ਕਿਸਮ ਦੀ ਰੇਕੀ ਕੀਤੀ ਗਈ ਔਰ ਉਹਨਾਂ ਦਾ ਕੇਸ ਵੀ ਜਦੋਂ ਸੈਨੇਟ ਦੀ ਹੀਅਰਿੰਗ ਹੁੰਦੀ ਹੈ ਇਨ ਰਾਈਟਿੰਗ ਉਹਨਾਂ ਨੇ ਆਪਣਾ ਵੀ ਸਬਮਿਟ ਕੀਤਾ ਵੀ ਉਹਨਾਂ ਦੇ ਨਾਲ ਕੀ ਆ ਔਰ ਉਹਨੂੰ ਇੰਟਰਨੈਸ਼ਨਲ ਮੀਡੀਆ 'ਚ ਵੀ ਕਵਰੇਜ ਇਹ ਸਾਰੇ ਕੇਸ ਨੂੰ ਲੈ ਕੇ ਹੋ ਰਹੀ ਹੈ। ਅੱਛਾ ਸੋ ਇਸ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਦਾ ਡਿਨਰ ਸੀ ਉਹਦੇ 'ਚ ਕਾਂਗਰਸਵੁਮਨ ਮੈਰੀ ਸਕੈਨਲਨ ਔਰ ਉੱਥੋਂ ਜਗਰਾਜ ਸਿੰਘ ਡਾਇਰੈਕਟਰ ਨੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਜਿਹੜੇ ਪੈਨਸਿਲਵੇਨੀਆ 'ਚ ਹੀ ਨੇ ਔਰ ਕਾਫੀ ਐਕਟਿਵ ਨੇ ਸਾਰੇ ਲੌਬਿੰਗ ਐਫਰਟ ਦੇ ਵਿੱਚ। ਅੱਛਾ ਸੋ ਇਸ ਦਰਸ਼ਕ ਪਿਕਚਰਸ ਵੀ ਦੇਖ ਰਹੇ ਹੋਣਗੇ ਔਰ ਉਹਦੇ 'ਚ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਸਿੱਖ ਡੈਲੀਗੇਸ਼ਨ ਨੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਜਿਸ ਨੂੰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨੇ ਮੀਡੀਆ ਲਈ ਵੀ ਰਿਲੀਜ਼ ਕੀਤਾ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਨੇ। ਉਹਦੇ 'ਚ ਬਰੀਫ ਕੁਝ ਪੈਰਾਗ੍ਰਾਫਸ ਨੇ ਮੈਂ ਸਾਂਝੇ ਕਰਨਾ ਚਾਹੁੰਦਾ ਕਿਉਂਕਿ ਇਹ ਵੀ ਸਾਡੇ ਹੋਰ ਮੁਲਕਾਂ 'ਚ ਜਿਹੜੇ ਸਾਡੇ ਵਿਊਅਰ ਨੇ ਜਦੋਂ ਇੱਥੋਂ ਦੀ ਐਕਟੀਵਿਟੀ ਦੇਖਦੇ ਨੇ ਉਹਨਾਂ ਦੇ ਲਈ ਵੀ ਮੋਟੀਵੇਸ਼ਨ ਹੁੰਦੀ ਹੈ ਕਿ ਭਾਈ ਕਿਸ ਲੈਵਲ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੋ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਨੂੰ ਐਡਰੈਸ ਕਰਕੇ ਕਿਹਾ ਕਿ ਵੀ ਅਸੀਂ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਬਿਹਾਫ ਤੇ ਜਿਹੜੀ ਕਿ ਬੜੀ ਕਲੋਜ਼ਲੀ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨਾਲ ਕੋਆਰਡੀਨੇਟ ਕਰਦੀ ਤੁਹਾਨੂੰ ਲਿਖ ਰਹੇ ਹਾਂ। ਅਸੀਂ ਇਹ ਗੱਲ ਹਾਈਲਾਈਟ ਕਰ ਰਹੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਨੇ ਲਗਾਤਾਰਤਾ ਦੇ ਨਾਲ ਜਿਹੜੀ ਵਿਰੋਧੀ ਆਵਾਜ਼ਾਂ ਨੇ ਬਾਹਰ ਇਸ ਮੁਲਕ ਦੇ ਵਿੱਚ ਉਹਨਾਂ ਨੂੰ ਸਾਇਲੈਂਟ ਕਰਨ ਦੇ ਲਈ ਔਰ ਜਿਹੜੀ ਫ੍ਰੀ ਸਪੀਚ ਹੈ ਇੱਥੇ ਉਸ ਨੂੰ ਜਿਹੜਾ ਉਹ ਚੁੱਪ ਕਰਾਉਣ ਦੇ ਲਈ ਉਸ ਨੂੰ ਬੰਦ ਕਰਾਉਣ ਦੇ ਲਈ ਉਹਨਾਂ ਨੇ ਇੰਡੀਆਜ਼ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈਜ਼ ਫਾਰ ਰੀਚਿੰਗ ਇੰਪੈਕਟ ਔਨ ਡਾਇਸਪੋਰਾ ਐਗਜ਼ਾਈਲ ਕਮਿਊਨਿਟੀਜ਼ ਐਂਡ ਹਿਊਮਨ ਰਾਈਟਸ ਡਿਫੈਂਡਰਸ ਜਿਹੜੇ ਇਨਸਾਨੀ ਹਕੂਕਾਂ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੇ ਲਈ। ਔਰ ਦੂਸਰਾ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਸਾਡੇ ਕੰਸਰਨ ਨੇ ਹੋਰ ਵੀ ਡੂੰਘੇ ਹੋਏ ਨੇ ਜਦੋਂ ਕਿ ਇੰਡੀਅਨ ਗਵਰਨਮੈਂਟ ਆਫੀਸ਼ੀਅਲਸ ਦੇ ਉੱਤੇ ਇਹ ਦੋਸ਼ ਲੱਗੇ ਨੇ ਕਿ ਕਿਵੇਂ ਉਹ US ਸਿਟੀਜ਼ਨ ਦਾ ਨਿਊਯਾਰਕ ਦੇ ਵਿੱਚ ਮਰਡਰ ਕਰਵਾਉਣਾ ਚਾਹੁੰਦੇ ਸੀ। ਔਰ ਇਸ ਤੋਂ ਪਹਿਲਾਂ ਇਹ ਆਲਰੇਡੀ ਇੰਡੀਆ ਦੇ ਉੱਤੇ ਇਲਜ਼ਾਮ ਹੈ ਜਿਹੜਾ ਜਸਟਿਨ ਟਰੂਡੋ ਨੇ ਲਾਇਆ ਕਿ ਭਾਈ ਇੰਡੀਆ ਨੇ ਜਿਹੜਾ ਕੈਨੇਡੀਅਨ ਸਿਟੀਜ਼ਨ ਨੂੰ ਜਿਹੜਾ ਸਾਲ ਦੇ ਸ਼ੁਰੂ ਦੇ ਵਿੱਚ ਯਾਨੀ 18 ਜੂਨ ਨੂੰ ਜਿਹੜਾ ਉਸ ਦਾ ਮਰਡਰ ਕੀਤਾ। ਔਰ ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਰਾਈਟ ਆਫ ਅਮਰੀਕਨ ਸਿੱਖਸ ਟੂ ਐਕਸਾਈਜ਼ देयर ਫਰਸਟ ਅਮੈਂਡਮੈਂਟ ਐਂਡ ਕਾਲ ਫॉर ਸੈਲਫ ਡਿਟਰਮੀਨੇਸ਼ਨ ਇਜ਼ ਸੈਕਰੋਸੈਂਕਟ requiring protection from the overreaching arm of Indian government ਕਿ ਸਵੈ ਨਿਰਣੇ ਦਾ ਹੱਕ ਵੀ ਸਾਡਾ ਮੁੱਢਲਾ ਹੱਕ ਹੈ ਇੱਕ ਪਵਿੱਤਰ ਹੱਕ ਹੈ ਔਰ ਇਸ ਨੂੰ ਜਿਹੜਾ ਇੰਡੀਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਆਪਣੀ ਬਾਹ ਲੰਮੀ ਕਰਕੇ ਜਿਹਨੂੰ ਜਿਹੜਾ ਉਹ ਖੋਣਾ ਚਾਹੁੰਦਾ ਹੈ ਅਮਰੀਕਾ ਦਾ ਇਹ ਫਰਜ਼ ਹੈ ਕਿ ਇਸ ਨੂੰ ਉਹ ਜਿਹੜਾ ਪ੍ਰੋਟੈਕਟ ਕਰੇ ਜਿਹੜੇ ਇਸ ਦੀ ਗੱਲ ਕਰਦੇ ਨੇ। ਫਿਰ ਉਹਨਾਂ ਨੇ ਸ਼ੁਕਰੀਆ ਕੀਤਾ ਵੀ ਅਸੀਂ ਆਪਣੇ ਐਡਮਿਨਿਸਟ੍ਰੇਸ਼ਨ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਦੇ ਔਰ ਉਹਨਾਂ ਦੀਆਂ ਏਜੰਸੀਜ਼ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਇੱਕ ਪ੍ਰਾਇੋਰਟੀ ਦੇ ਤੌਰ ਤੇ ਲਿਆ। ਅਸੀਂ US ਦੀ ਲੀਡਰਸ਼ਿਪ ਨੂੰ ਔਰ ਖਾਸ ਤੌਰ ਤੇ ਨਿਊਲੀ ਲਾਂਚਡ ਇਹ ਮੈਂ ਪੜ੍ਹਨਾ ਚਾਹੁੰਦਾ ਕਿਉਂਕਿ ਬਹੁਤ ਸਾਰਿਆਂ ਨੂੰ ਸ਼ਾਇਦ ਪਤਾ ਨਾ ਹੋਏ ਕਿ G7 ਕੀ ਹੈ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ ਹੈ। ਵੀ ਆਲਸੋ ਕਮੈਂਡ ਦਾ US ਲੀਡਰਸ਼ਿਪ ਇਨ ਨਿਊਲੀ ਲਾਂਚਡ G7 ਰੈਪਿਡ ਰਿਸਪਾਂਸ ਮੈਕੈਨਿਜ਼ਮ ਵਰਕਿੰਗ ਗਰੁੱਪ on transnational repression and for signing the Declaration of Principles to combat transnational repression. In the light of the above, we make the following vital appeals. उन्हें दो इधे न्यूज़ ने पहला कि भी US ने G7 एक रैपिड रिस्पांस मैकेनिज्म वर्किंग ग्रुप बनाया ਜਿਹੜਾ ਫੋਕਸ ਰੱਖੇਗਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿ ਵੀ ਉਹ ਲੰਬੀ ਬਿਊਰੋਕ੍ਰੈਟਿਕ ਜਿਹੜੀ ਹੈ ਉਹ ਕਾਗਜ਼ਾਂ 'ਚ ਨਹੀਂ ਉਲਝੇਗਾ। ਇਹ ਰੈਪਿਡ ਦਾ ਮਤਲਬ ਹੀ ਹੁੰਦਾ ਹੈ ਵੀ ਕੁਇਕ। ਔਰ ਦੂਸਰਾ ਜਿਹੜਾ ਅਮਰੀਕਾ ਨੇ ਸਾਈਨ ਡੈਕਲੇਰੇਸ਼ਨ ਆਫ ਪ੍ਰਿੰਸੀਪਲਸ ਕਿ ਭਾਈ ਇਹ ਕਿਉਂਕਿ ਅਜੇ ਸਬਜੈਕਟ ਨਵਾਂ ਹੈ ਇਹਦੇ ਤੇ ਲਾਅ ਵੀ ਬਣਨੇ ਨੇ ਆਲਰੇਡੀ ਸੈਨੇਟ ਔਰ ਕਾਂਗਰਸ ਦੇ ਵਿੱਚ ਬਿੱਲ ਪੈਂਡਿੰਗ ਨੇ। ਫਿਰ ਇਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਦੋਵੇਂ ਹੀ ਐਕਸ਼ਨ ਨੇ ਇਹਦੀ ਲਾਈਟ 'ਚ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਪਾਸ ਲੈਜਿਸਲੇਸ਼ਨ ਟੂ ਐਡਰੈਸ ਗੈਪਸ ਇਨ US ਗਵਰਨਮੈਂਟਸ ਰਿਸਪਾਂਸ ਟੂ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੇ ਵਿੱਚ ਗੈਪ ਨੇ ਕਿਉਂਕਿ ਕੋਈ ਪ੍ਰੋਪਰ ਲਾਅ ਤਾਂ ਐਗਜ਼ਿਸਟ ਨਹੀਂ ਕਰਦਾ। ਇਹ ਆਲਰੇਡੀ ਹੁਣ ਵੀ ਇਹ ਜਿਹੜੀ ਇੰਡਾਇਕਟਮੈਂਟ ਵੀ ਹੋਈ ਹੈ ਨਿਖਿਲ ਗੁਪਤਾ ਦੀ ਇਹ ਜਿਹੜਾ ਕ੍ਰਿਮੀਨਲ ਲਾਅ ਹੈ ਅਮਰੀਕਾ ਦਾ ਉਹਦੇ ਥੱਲੇ ਹੀ ਹੋਈ ਹੈ ਕਿ ਕੰਸਪੀਰੇਸੀ ਟੂ ਮਰਡਰ ਦੂਜਾ ਕਿਉਂਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕੋਈ ਲਾਅ ਔਰ ਉਹਦੇ 'ਚ ਗੈਪ ਨੇ ਉਹਨੂੰ ਫਿਲ ਕੀਤਾ ਜਾਏ।
ਇਹ ਉਹਨਾਂ ਨੇ ਕੋਡੀਫਾਈ ਕਰਨਾ, ਲਾਅ ਬਣਾਉਣਾ ਹੀ ਕਹਿੰਦੇ ਨੇ ਕਿ ਭਾਈ ਉਹਦੀ ਇੱਕ ਡੈਫੀਨੇਸ਼ਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਕੋਡੀਫਾਈ ਹੋਏ। ensuring government officials who may encounter perpetrators or victims of transnational repression receive the training necessary and government officials who may encounter perpetrators or victims of transnational repression receive the training necessary to recognize and respond to the problem and strengthening sanctions authorities to make it easier to hold perpetrators accountable। ਇਹ ਕਿਉਂਕਿ ਨਵਾਂ ਸਬਜੈਕਟ ਹੈ, ਤੁਸੀਂ ਉਸ ਦੇ ਲਈ ਪ੍ਰੋਪਰ ਟ੍ਰੇਨਿੰਗ ਹੋਏ, ਜਿਨ੍ਹਾਂ ਨੂੰ ਵੀ ਜਿਹੜੇ ਵਿਕਟਮਸ ਨੇ ਉਹਨਾਂ ਤੱਕ ਕਿਵੇਂ ਪਹੁੰਚ ਕਰਨੀ ਹੈ। ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ which was introduced by Senator Merkley, Rubio, Cardin and Haggerty includes provisions in all these areas. We urge its passage। ਹਾਲਾਂकि ਇਹ ਸਿੰਬੋਲਿਕ ਹੈ, ਕੋਈ ਬਾਈਡਨ ਨੇ ਤਾਂ ਨਹੀਂ ਪਾਸ ਕਰਨਾ, ਲੇਕਿਨ ਇਹ ਸ਼ੋਅ ਕਰਦਾ ਹੈ ਕਿ ਵੀ ਸਿੱਖ ਉਹਨਾਂ ਦੀ ਗ੍ਰਿਪ ਹੈ ਕਿ ਭਾਈ ਇਹ ਇਹਨਾਂ ਦੇ ਵਿੱਚ ਕੀ ਹੈ। ਟ੍ਰਾਂਸਨੈਸ਼ਨਲ ਰਿਪਰੈਸ਼ਨ ਨਵਾਂ ਸਬਜੈਕਟ ਹੋਣ ਕਰਕੇ ਜੇ ਆਲਰੇਡੀ ਤੁਸੀਂ G7 ਔਰ ਇਹ ਜਿਹੜੀ ਹੈ ਉਸ ਨੂੰ ਡੈਕਲੇਰੇਸ਼ਨ ਆਫ ਪ੍ਰਿੰਸੀਪਲਸ ਟੂ ਕੰਬੈਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਸ ਦੇ ਉੱਤੇ ਸਿਗਨੇਟਰੀ ਹੋ ਤੇ ਫਿਰ ਇਸ ਨੂੰ ਐਕਸਪੀਡਾਈਟ ਕਰੋ। ਦੂਸਰਾ ਉਹਨਾਂ ਨੇ ਕਿਹਾ ਦਾ executive branch continues to raise transnational repression as a priority issue with partners and allies. The involvement of a government's engagement in transnational repression should be a significant factor in determining the nature of bilateral relations and the closeness of any partnership। कि भी ठीक है एग्जैक्टिव ब्रांच जिहड़ी इहदे ते काम कर रही है, लेकिन जिहड़ा गवर्नमेंट इस मुद्दे दे उत्ते जिन्हां नूं तुसीं पार्टनर कहंदे हो, स्ट्रैटेजिक फलाना रिलेशनशिप भी उन्हां दे इस रिकॉर्ड ते बेस करो। मैं मोर एक्सप्लिसिटली कहांगा ट्रेड रिलेशन कि भाई जिहड़े मुल्क ट्रांसनैशनल रिप्रैशन करदे ने इंडिया वर्गे उन्हां नाल ट्रेड टाइज कट ऑफ करो, पहला उन्हां नूं वार्न करो, नवीं कोई डील ना करो, जिहड़ियां पुराणियां ने वो भी कट ऑफ करो जे वो बाज नहीं आते। और तीसरा उन्होंने कहा वी सीक योर असिस्टेंस in obtaining and publicly sharing advisory opinions from US Department of Justice, US Department of Homeland Security, US State Department on appropriate measures to safeguard our communities across America। कि भी ये जड़ियां तुहाडियां एजेंसीज ने जो कुछ भी उन्होंने स्ट्रैटेजी बनाई है उस नूं पब्लिक करो कि ताकि जिहड़े विक्टिम ने ट्रांसनैशनल रिप्रैशन दे ਉਹ ਐਸ਼ੋਰਡ ਮਹਿਸੂਸ ਕਰਨ ਕਿ ਭਾਈ ਐਡਵਾਈਜ਼ਰੀ ਓਪੀਨੀਅਨ ਕੀ ਨੇ। ਔਰ ਇਹ ਉਹਦੇ ਚ ਉਹਨਾਂ ਨੇ ਫਿਰ ਕਨਕਲੂਡ ਕੀਤਾ ਕਿ ਭਾਈ ਇਹ ਸਾਡੀ ਜਿਹੜੀਆਂ ਬੇਨਤੀਆਂ ਨੇ ਇਸ ਦੀ ਅਰਜੈਂਸੀ ਹੈ ਔਰ ਡਿਸਾਈਸਿਵ ਐਕਸ਼ਨ ਜਿਹੜਾ ਹੈ ਇਹ ਲਿਆ ਜਾਏ ਕਿਉਂਕਿ ਅਮਰੀਕਨ ਜ਼ਿੰਦਗੀਆਂ ਖਤਰੇ ਤੇ ਨੇ। ਔਰ ਇਹੀ ਜਿਹੜਾ ਸਿਸਟਮ ਹੈ ਉਹ that defines our great nation। Transnational repression is a violation of rights and sovereignty and breaks the bond of trust that must exist for deep cooperation between nations। कि भी इस दे उत्ते जड़ा फोकस किया जाए कि भाई ये तां दगा किया है उन्होंने जड़े मित्र हो के जो रशिया चाइना जो है वो तो पहले ही इन्होंने कोई मित्र नहीं ऐलानिया होया, पर इस दे उत्ते और असीं मुबारकबाद दिंदे अमेरिकन सिख कॉकस कमेटी नूं कि वो पूरी जड़ी है वो एक्टिवली इस इशू ਨੂੰ ਨਾ ਸਿਰਫ ਅਲਾਈਵ ਰੱਖ ਰਹੇ ਨੇ ਬਟ ਦੇ ਆਰ ਹਿਟਿੰਗ ਐਟ ਦ ਰਾਈਟ ਪਲੇਸਿਸ ਜਿਨ੍ਹਾਂ ਦੇ ਰਾਹੀਂ ਤੁਸੀਂ ਪਾਲਿਸੀ ਚੇਂਜ, ਲਾਅ ਮੇਕਿੰਗ ਔਰ ਓਪੀਨੀਅਨ ਮੇਕਿੰਗ ਉਹ ਕ੍ਰੀਏਟ ਕਰਦੇ ਹੋ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ।
ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਪ੍ਰੈਜ਼ੀਡੈਂਟ ਜਸਟਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਕੈਨੇਡਾ ਦੇ ਪ੍ਰੈਜ਼ੀਡੈਂਟ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਦੇ ਭਾਰਤੀ ਏਜੰਸੀਆਂ ਵੱਲੋਂ ਕੀਤੇ ਕਤਲ ਸੰਬੰਧੀ ਇੱਕ ਵਾਰ ਫਿਰ ਖੁੱਲ੍ਹ ਕੇ ਬੋਲੇ ਨੇ ਔਰ ਪ੍ਰਾਈਮ ਮਿਨਿਸਟਰ ਆਫਿਸ ਵਿੱਚ ਇੱਕ ਦਿੱਤੇ ਗਏ ਇੰਟਰਵਿਊ ਵਿੱਚ ਟਰੂਡੋ ਨੇ ਕਿਹਾ ਹੈ ਕਿ ਉਸ ਨੇ 18 ਸਤੰਬਰ ਨੂੰ ਪਾਰਲੀਮੈਂਟ ਵਿੱਚ ਭਾਰਤ ਸਰਕਾਰ ਦੀ ਕਾਤਲਾਨਾ ਸਾਜ਼ਿਸ਼ ਸੰਬੰਧੀ ਇਸ ਲਈ ਇੰਕਸ਼ਾਫ ਕੀਤਾ ਹੈ ਤਾਂ ਕਿ ਜਿੱਥੇ ਜਿਹੜੇ ਕੈਨੇਡਾ ਦੇ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ ਮਿਲੇ ਉੱਥੇ ਭਾਰਤ ਸਰਕਾਰ ਨੂੰ ਵੀ ਸਪਸ਼ਟ ਸੁਨੇਹਾ ਦਿੱਤਾ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਵੈਸੇ ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਜੇ ਸਾਡਾ ਵਸ ਚੱਲੇ ਤਾਂ ਜਸਟਿਨ ਟਰੂਡੋ ਨੂੰ ਅਸੀਂ ਕੈਨੇਡਾ ਦਾ ਪੱਕਾ ਪ੍ਰੈਜ਼ੀਡੈਂਟ ਹੀ ਬਣਾ ਦਈਏ, ਪਰ ਉਹ ਹੈ ਪ੍ਰਾਈਮ ਮਿਨਿਸਟਰ ਔਰ ਚੋਣਾਂ ਤੋਂ ਬਾਅਦ ਡਿਸਾਈਡ ਹੁੰਦਾ ਹੈ, ਕਿਉਂਕਿ ਅਮਰੀਕਨ ਸਿਸਟਮ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈ ਜਿੱਥੇ 4 ਸਾਲ ਬਾਅਦ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ। ਕੈਨੇਡਾ ਪਾਰਲੀਮੈਂਟਰੀ ਸਿਸਟਮ ਹੈ ਜਿੱਥੇ ਇਲੈਕਟਿਡ ਪ੍ਰਾਈਮ ਮਿਨਿਸਟਰ ਹੁੰਦਾ ਹੈ। ਔਰ ਅਸੀਂ ਕਿਉਂਕਿ ਜਸਟਿਨ ਟਰੂਡੋ ਨੂੰ ਤਾਂ ਸਮੁੱਚੀ ਸਿੱਖ ਕੌਮ ਇੱਕ ਮੌਜੂਦਾ ਇਤਿਹਾਸ ਦੇ ਹੀਰੋ ਵਾਂਗ ਦੇਖਦੀ ਹੈ, ਜਿਵੇਂ ਅਸੀਂ ਬੀਤੇ ਸਿੱਖ ਇਤਿਹਾਸ 'ਚ ਨਵਾਬ ਮਲੇਰਕੋਟਲਾ ਨੂੰ ਦੇਖਦੇ ਹਾਂ, ਸ਼ੇਰ ਮੁਹੰਮਦ ਖਾਨ ਜਿਸ ਨੇ ਹਾਂ ਦਾ ਨਾਰਾ ਮਾਰਿਆ ਸੀ। ਔਰ ਟਰੂਡੋ ਜਦੋਂ ਵੀ ਬੋਲਦੇ ਨੇ ਬੜੇ ਧੰਮਲ ਨਾਲ, ਫੈਕਟਸ ਦੇ ਨਾਲ, ਔਰ ਜੇ ਇਹ ਕਹਿਣਾ ਹੋਏ ਕਿ ਭਾਰਤ ਨੇ ਸਿੱਖਾਂ ਤੋਂ ਬਾਅਦ ਸਿੱਖਾਂ ਨੂੰ ਤਾਂ ਉਹ ਹਿਊਮਿਲੇਟ ਕਰਦੇ ਹੀ ਨੇ, ਔਰ ਹੁਣ ਵੀ ਜਦੋਂ ਦਾ ਇਹ ਸਿੱਖਾਂ ਨੇ ਇੰਟਰਨੈਸ਼ਨਲੀ ਇਹ ਭਾਰਤ ਮਾਤਾ ਵਾਲਿਆਂ ਦਾ ਗੰਦਾ ਚਿਹਰਾ ਐਕਸਪੋਜ਼ ਕਰਨਾ ਸ਼ੁਰੂ ਕੀਤਾ ਹੋਇਆ ਹੈ। ਜਿਵੇਂ ਕੱਲ੍ਹ ਸਾਡੇ ਭੈਣ ਜੀ ਅਮਨਜੋਤ ਕੌਰ ਨੇ ਲਿਖਿਆ ਸੀ ਕਿ ਕਿਵੇਂ ਜਿਹੜਾ ਟ੍ਰੋਲਿੰਗ ਵੀ ਚੱਲ ਰਹੀ ਹੈ, ਐਨੀਮਲ ਵਰਗੀ ਫਿਲਮ ਵੀ ਹੁਣੇ ਆਈ, ਔਰ ਸੋਸ਼ਲ ਮੀਡੀਆ 'ਤੇ ਸਿੱਖ ਗੁਰਦੁਆਰਿਆਂ 'ਚ ਜਾਣ ਵਾਲੇ ਕਿਵੇਂ ਉਹ ਹਿੰਦੂ ਬੀਬੀਆਂ ਦੇ ਨਾਵਾਂ ਦੀ ਆਈਡੀ ਬਣਾ ਕੇ ਕਿ ਜੀ ਸਾਡੇ ਨਾਲ ਇਹ ਹੋਇਆ, ਮੋਲੈਸਟ ਹੋਇਆ, ਫਲਾਣਾ ਹੋਇਆ, ਢਿਮਕਾ ਹੋਇਆ। ਸੋ ਇਹ ਸਾਰਾ ਪਾਰਟ ਤਾਂ ਉਹਨਾਂ ਦਾ ਚੱਲ ਰਿਹਾ, ਪਰ ਜਿਵੇਂ ਉਹਨਾਂ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਟਰੀਟ ਕੀਤਾ, ਖਾਸ ਤੌਰ 'ਤੇ ਜਦੋਂ ਕਿ ਉਹਨਾਂ ਨੇ 18 ਸਤੰਬਰ ਨੂੰ ਇਹ ਇੰਕਸ਼ਾਫ ਕੀਤਾ ਪਾਰਲੀਮੈਂਟ 'ਚ ਖਲੋ ਕੇ ਕਿ ਭਾਈ ਇੰਡੀਅਨ ਸਟੇਟ ਜਿਹੜੀ ਹੈ ਜ਼ਿੰਮੇਵਾਰ, ਔਰ ਉਸੇ ਦਿਨ ਉਹਨਾਂ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਰਾਹ ਦੇ ਚੀਫ ਨੂੰ ਕਿਕ ਆਊਟ ਕੀਤਾ ਕੈਨੇਡਾ 'ਚੋਂ। ਔਰ ਫਿਰ ਉੱਥੋਂ ਲੈ ਕੇ G20 ਤੱਕ ਜਦੋਂ ਜਸਟਿਨ ਟਰੂਡੋ ਦਿੱਲੀ ਗਏ, ਕਿਉਂਕਿ ਉਸ ਤੋਂ ਹੁਣ ਤਾਂ ਇੰਡਾਇਕਟਮੈਂਟ ਤੋਂ ਬਾਅਦ ਬਹੁਤ ਕੁਝ ਸਾਹਮਣੇ ਆਇਆ ਜਿਹੜੀ 15 ਸਫ਼ਿਆਂ ਦੀ ਅਮਰੀਕਾ ਨਿਊਯਾਰਕ ਕੋਰਟ 'ਚ ਹੋਈ ਕਿ ਕਿਸ ਧੰਮਲ ਦੇ ਨਾਲ, ਔਰ ਮੈਂ ਹੈਰਾਨ ਹੈ, ਹਾਲਾਂ ਅਸੀਂ ਆਪਣੇ ਆਪ ਨੂੰ ਬੜੇ ਬੈਲੈਂਸ ਜਾਂ ਇੱਕ ਕੂਲ ਹੈਡਡ ਸਮਝਦੇ ਹਾਂ, ਮੈਨੂੰ ਇਹ ਲੱਗਦਾ ਵੀ ਇਸ ਪੋਜੀਸ਼ਨ ਦੇ ਉੱਤੇ ਜੇ ਕੋਈ ਕੂਲ ਹੈਡਡ ਬੰਦਾ ਵੀ ਨੋ ਮੈਟਰ ਕਿੰਨਾ ਸਪਿਰਿਚੁਅਲ ਜਾਂ ਕਿੰਨਾ ਵੀ ਹੁੰਦਾ ਉਹਨੇ ਨਹੀਂ ਸੀ ਬੜਾ, ਉਹ ਕਿਵੇਂ ਟੋਲਰੇਟ, ਇਹ ਜਾਣਦਿਆਂ ਹੋਇਆਂ ਵੀ ਕਿਉਂਕਿ ਕੈਨੇਡਾ ਨੇ ਤਾਂ ਜੋ ਇੰਕਸ਼ਾਫ ਕੀਤਾ ਉਹ ਅਮਰੀਕਾ ਦੇ ਨਾਲ ਤਾਵਨ ਸੀ, 5 ਆਈਜ਼ ਕੰਟਰੀਜ਼ ਔਰ ਅਮਰੀਕਨ ਇੰਟੈਲੀਜੈਂਸ, ਔਰ ਹੁਣ ਤਾਂ ਸਾਹਮਣੇ ਆ ਵੀ ਕਿਲਿੰਗ ਸਪਰੀ ਵਾਲੀ ਗੱਲ ਤਾਂ ਜੂਨ 2-3 ਤੋਂ ਸ਼ੁਰੂ ਕਰ ਲਈ ਉਹਨਾਂ ਨੇ। ਹਾਲਾਂਕਿ ਹੁਣ ਜਿਹੜਾ ਕੈਨੇਡੀਅਨ ਸੀਸਸ ਜਿਹਨੂੰ ਕਹਿੰਦੇ ਨੇ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਕੈਨੇਡਾ ਦੀ, ਉਹਨਾਂ ਦੇ ਡਾਇਰੈਕਟਰ ਦਾ ਵੀ ਕੱਲ੍ਹ ਹੀ ਇੱਕ ਜਿਹੜੀ ਹੈ ਸਟੇਟਮੈਂਟ ਜਾਂ ਇੰਟਰਵਿਊ ਆਇਆ। CSIS chief says he learned new details of alleged plot to kill Sikh activists from US indictment। ਉਹਨਾਂ ਨੇ ਕਿਹਾ ਕਿ ਵੀ ਸਾਨੂੰ ਵੀ ਇੰਡਾਇਕਟਮੈਂਟ ਤੋਂ ਨਵੀਆਂ ਡਿਟੇਲਸ ਪਤਾ ਲੱਗੀਆਂ। ਹਾਲਾਂਕਿ ਇੱਕ ਸਟੇਜ ਆਏਗੀ ਵੀ ਕੈਨੇਡੀਅਨ ਏਜੰਸੀਆਂ ਨੂੰ ਵੀ ਜਵਾਬਦੇਹ ਬਣਾਇਆ ਜਾਏਗਾ ਕਿ ਜੇ ਅਮਰੀਕਾ ਨੇ ਤੁਹਾਡੇ ਨਾਲ ਇਹ ਇੰਟੈਲੀਜੈਂਸ ਸ਼ੇਅਰ ਕੀਤੀ ਸੀ ਜਿਹੜੀ ਕੀਤੀ, ਔਰ ਸੀਸਸ ਵਾਲਾ ਡਾਇਰੈਕਟਰ ਜਿਹੜਾ ਉਸ ਤੋਂ ਥੋੜੀ ਬਚਣ ਦੀ ਵੀ ਕੋਸ਼ਿਸ਼ ਕਰ ਰਿਹਾ, ਤਾਂ ਫਿਰ ਔਰ ਹਰਦੀਪ ਸਿੰਘ ਨਿੱਜਰ ਨੂੰ ਸੱਦ ਕੇ ਵੀ ਜਿਹੜਾ ਹਫਤਾ ਪਹਿਲਾਂ ਉਹਨਾਂ ਨੇ ਕਿਹਾ ਕਿ ਬਈ ਤੇਰੀ ਜਾਨ ਨੂੰ ਬਹੁਤ ਖਤਰਾ ਹੈ, ਫਿਰ ਉਹਦੀ ਸਿਕਿਉਰਿਟੀ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ? ਇਹ ਬਾਅਦ ਦਾ ਸਵਾਲ ਹੋਏਗਾ ਕਿਉਂਕਿ ਇਸ ਵੇਲੇ ਵੱਡੇ ਇਸ਼ੂ ਸਾਹਮਣੇ ਨੇ। ਪਰ ਇਹ ਗੱਲ ਸੀਸਸ ਡਾਇਰੈਕਟਰ ਦਾ ਕਹਿਣਾ ਕਿ ਜੀ ਉਹ ਤੱਥ ਜਿਹੜੇ ਇੰਡਾਇਕਟਮੈਂਟ ਤੋਂ ਬਾਅਦ ਸਾਡੇ ਤੱਕ ਆਏ ਉਹ ਸਾਨੂੰ ਪਹਿਲਾਂ ਸਾਰੇ ਨਹੀਂ ਸੀ ਪਤਾ। ਅਸੀਂ ਜਿਹੜਾ ਹੀ ਲਰਨਡ ਨਿਊ ਡਿਟੇਲਸ ਆਫ ਅਲੈਜਡ ਪਲਾਟ ਟੂ ਕਿਲ ਸਿੱਖ ਐਕਟਿਵਿਸਟ, ਕਿਉਂਕਿ ਉਸ ਇੰਡਾਇਕਟਮੈਂਟ 'ਚ ਆਉਂਦਾ ਹੈ ਕਿ ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਜਾਂਦਾ ਹੈ
ਉਹਦੇ ਕੁਝ ਘੰਟਿਆਂ ਬਾਅਦ ਹੀ ਨਿਖਿਲ ਗੁਪਤਾ ਕੋਲ ਜਿਹੜਾ ਕੋ-ਕੰਸਪੀਰੇਟਰ 1 ਹੈ ਦਿੱਲੀ 'ਚ ਬੈਠਾ ਹੋਇਆ, ਉਹ ਉਹਦੀਆਂ ਪਿਕਚਰਸ ਭੇਜ ਦਿੰਦਾ ਹੈ ਜਿਹਦੇ 'ਚ ਕਿ ਉਹ ਲੁਟਕਿਆ ਹੋਇਆ ਔਰ ਉਹਦੀ ਬਲੱਡੀ ਬਾਡੀ ਹੈ ਔਰ ਇਹ ਦੱਸ ਰਿਹਾ ਕਿ ਵੀ ਉਹਦੇ ਨਾਲ ਕੀ ਹੋਇਆ। ਅੱਛਾ। ਹੁਣ ਇਸ ਸਾਰੇ ਪੀਰੀਅਡ 'ਚ ਜਸਟਿਨ ਟਰੂਡੋ ਉਹਨਾਂ ਨੇ ਆਪਣਾ ਬੈਲੈਂਸ ਵੀ ਰੱਖਿਆ ਔਰ ਜੋ ਹੀ ਅਮਰੀਕਾ ਦੇ ਵਿੱਚ ਇੰਡਾਇਕਟਮੈਂਟ ਵਾਲੀ ਗੱਲ ਆਈ ਉਹਨਾਂ ਨੇ ਨਾਲ ਦੀ ਨਾਲ ਕਿਹਾ ਕਿ ਵੀ ਅਸੀਂ ਪਹਿਲਾਂ ਵੀ ਕਹਿ ਰਹੇ ਸੀ, ਅਗੇਨ ਅਸੀਂ ਇੰਡੀਆ ਨੂੰ ਕਹਿੰਦੇ ਹਾਂ ਕਿ ਉਹ ਕੋਆਪਰੇਟ ਕਰੇ ਜਿਹੜੀ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਇਨਵੈਸਟੀਗੇਸ਼ਨ। ਅੱਛਾ। ਉਹਦੇ ਤੋਂ ਬਾਅਦ ਅਗੇਨ ਐਸ ਜੈ ਸ਼ੰਕਰ ਨੇ ਅਮਰੀਕਨ ਇੰਡਾਇਕਟਮੈਂਟ ਦੇ ਜਵਾਬ ਤਾਂ ਹਾਈ ਪਾਵਰ ਕਮੇਟੀ ਬਣਾ ਦਿੱਤੀ ਕਿ ਜੀ ਅਸੀਂ ਪ੍ਰੋਬ ਕਰਾਂਗੇ। ਦੂਜਾ ਲੇਕਿਨ ਕੈਨੇਡਾ ਬਾਰੇ ਫਿਰ ਉਹਨਾਂ ਨੇ ਕਿਹਾ ਜੀ ਕੈਨੇਡਾ ਨੇ ਸਾਨੂੰ ਕੋਈ ਸਬੂਤ ਨਹੀਂ ਦਿੱਤੇ ਐਂਡ ਦੈਟ ਇਜ਼ ਬੇਸਲੈਸ। ਹਾਲਾ ਪਹਿਲੀ ਸਟੇਜ ਤੇ ਉਹਨਾਂ ਦਾ ਇਟਸ ਐਬਸਰਡ ਐਂਡ ਮੋਟੀਵੇਟਡ, ਇਹ ਉਹਨਾਂ ਦੀ ਸਟੇਟਮੈਂਟ ਸੀ। ਅੱਛਾ। ਹੁਣ ਜਸਟਿਨ ਟਰੂਡੋ ਨੇ ਕੱਲ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਇੱਕ ਡੀਟੇਲ ਇੰਟਰਵਿਊ ਜਿਹਦੇ ਚ ਅਗੇਨ ਬੜਾ ਕਲੀਅਰ ਕੀਤਾ ਹੈ, ਕਿਉਂਕਿ ਇਹ ਗੱਲ ਸਾਰੇ ਕਹਿ ਰਹੇ ਨੇ ਕਿ ਜੀ ਇਹ ਜੇ ਬੈਕ ਚੈਨਲ ਡਿਪਲੋਮੇਸੀ ਹੁੰਦੀ ਹੈ। ਟਰੂਡੋ ਨੂੰ ਕੀ ਸੁਝਿਆ ਕਿ ਉਹਨੇ ਅੱਜ ਤੱਕ ਕਦੇ ਨਹੀਂ ਹੋਇਆ ਕਿ ਕਿਸੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਿਹੜਾ ਹੈ ਉਹ ਇਸ ਕਿਸਮ ਦੇ ਮਰਡਰ ਦਾ ਇਨਕਸ਼ਾਫ ਕੀਤਾ ਹੋਏ। ਹੁਣ ਇਹ ਸਾਰੀਆਂ ਗੱਲਾਂ ਖੁੱਲ ਕੇ ਟਰੂਡੋ ਨੇ ਆਪਣਾ ਜਿਹੜਾ ਕੱਲ ਦਾ ਇੰਟਰਵਿਊ ਹੈ ਉਹਦੇ ਚ ਕੀਤੀਆਂ ਨੇ ਔਰ cp24.com ਜਿਹੜਾ ਮੇਨ ਉਹਨਾਂ ਦਾ ਨਿਊਜ਼ ਹੈ ਔਰ ਇਹਦੇ ਤੇ ਕੈਨੇਡੀਅਨ ਪ੍ਰੈਸ ਔਰ ਉਹਨਾਂ ਨੇ ਹੈਡਲਾਈਨ ਇਹ ਲਾਈ ਹੈ, revealing allegations on death of BC Sikh leader meant to put a chill on India, Trudeau says। ਹੁਣ ਜੇ ਕਿਉਂਕਿ ਬਹੁਤ ਸਾਰੇ ਇਹ ਸਲੈਂਗ ਨੇ ਤੇ ਮੈਂ ਵੀ ਇਹ ਗੱਲ ਕਰਨ ਤੋਂ ਪਹਿਲਾਂ put a chill ਨੂੰ ਦੇਖਿਆ ਡਿਕਸ਼ਨਰੀ ਦੇ ਵਿੱਚ ਵੀ ਸਲੈਂਗ ਦਾ ਮਤਲਬ ਕੀ ਹੈ। ਸੋ ਮਤਲਬ ਇਹ ਹੁੰਦਾ ਹੈ ਕਿ ਵੀ ਕਿਸੇ ਦੇ ਉੱਤੇ ਠੰਡਾ ਪਾਣੀ ਸੁੱਟ ਦੇਣਾ ਜਾਂ ਕਿਸੇ ਨੂੰ ਵੀ ਰੋਕ ਦੇਣਾ ਕਿ ਵੀ ਹੁਣ ਸਾਡਾ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਸਬੰਧ ਜਿਹੜੇ ਨੇ ਉਹ ਠੰਡੀ ਬਰਫ਼ ਚ ਲੱਗ ਗਏ ਕਿ ਪੁੱਟੇ ਚਿਲ ਕਿ ਵੀ। ਔਰ ਉਹਦੇ ਚ ਜਿਹੜੀ ਗੱਲ ਟਰੂਡੋ ਨੇ ਕਹੀ ਕਿ ਇੱਕ ਪਾਸੇ ਜੋ ਹੋਇਆ ਸੀ ਸਿੱਖ ਕੌਮ ਦੇ ਵਿੱਚ ਬਹੁਤ ਇਨਸਿਕਿਉਰਿਟੀ ਸੀ, ਅਸੀਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਸੀ ਕਿ ਵੀ ਐਵਰੀ ਕੈਨੇਡੀਅਨ ਲਾਈਫ ਮੈਟਰਸ, ਅਸੀਂ ਤੁਹਾਨੂੰ ਇਹਦਾ ਲੜ ਛੱਡਣ ਵਾਲੇ ਨਹੀਂ ਹੈ। ਤੇ ਦੂਸਰੇ ਪਾਸੇ ਇੰਡੀਆ ਨੂੰ ਵੀ ਇਹ ਮੈਸੇਜ ਦੇਣਾ ਸੀ ਕਿ ਵੀ ਇਨਫ ਇਜ਼ ਇਨਫ। 3 ਮਹੀਨੇ ਤੁਹਾਡੇ ਨਾਲ ਬੈਕਡੋਰ ਡਿਪਲੋਮੇਸੀ ਕੀਤੀ ਹੈ ਹੁਣ, ਔਰ ਉਹਦੇ ਚ ਅਸੀਂ ਦੇਖਦੇ ਹਾਂ ਵੀ ਕੱਲਾ ਇਹੀ ਨਹੀਂ ਵੀ ਉਹਨਾਂ ਨੇ ਟ੍ਰੇਡ ਮਿਸ਼ਨ ਕੈਂਸਲ ਕੀਤਾ, ਟ੍ਰੇਡ ਡੀਲ ਕੈਂਸਲ ਕੀਤੀ, ਲੇਕਿਨ ਸਟੈਡਫਾਸਟ ਇੰਡੀਆ ਨੂੰ ਕਟਹਿਰੇ 'ਚ ਖੜਾ ਕੀਤਾ। ਔਰ ਇਹ ਹੁਣ ਜਿਹੜੀ ਇਹਨਾਂ ਦੀ ਮੇਨ ਸਟੋਰੀ ਹੈ, ਸੇਫਟੀ ਕੰਸਰਨਸ ਇਨ ਦਾ ਸਿੱਖ ਕਮਿਊਨਿਟੀ and the need to put a chill on India played into the choice to publicly reveal a possible link between India's government and the killing of Canadian Prime Minister Justin Trudeau said in an interview। ਇਹ ਦੋਨੋਂ ਹੀ ਕਿ ਵੀ ਸਿੱਖਾਂ ਨੂੰ ਇਹ ਫੀਲਿੰਗ ਦੇਣਾ ਵੀ ਤੁਸੀਂ ਕੈਨੇਡੀਅਨ ਹੋ, ਤੁਹਾਡਾ ਜਿਹੜਾ ਬਿਲਕੁਲ ਅਸੀਂ ਤੁਹਾਡੀ ਸਿਕਿਉਰਿਟੀ ਦੇ ਅਸੀਂ ਜਾਮਨ ਹੀ ਨਹੀਂ, ਅਸੀਂ ਹਾਫਜ਼ ਹੈ। ਪਰ ਦੂਸਰੇ ਪਾਸੇ ਇੰਡੀਆ ਨੂੰ ਵੀ ਮੈਸੇਜ ਦੇਣਾ ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਸਿੱਖ ਕਮਿਊਨਿਟੀ ਇਨ BC had been worried about what could happen next। Trudeau said Monday in a year-end interview with Canadian press। ਕੈਨੇਡੀਅਨ ਪ੍ਰੈਸ ਦੇ ਨਾਲ ਸਾਲ ਦਾ, ਕਿਉਂਕਿ ਦਸੰਬਰ ਹੈ ਹੁਣ ਤਾਂ ਫਿਰ ਕ੍ਰਿਸਮਸ ਬ੍ਰੇਕ ਲਈ ਚਲੇ ਜਾਣਾ ਤਾਂ ਨਵੇਂ ਸਾਲ ਦੀ ਗੱਲ ਹੋਏਗੀ, ਕਿਉਂਕਿ ਸਾਰਾ ਘਟਨਾਕ੍ਰਮ 2023 ਚ ਹੋਇਆ, ਈਅਰ ਐਂਡ ਹੈ। ਪ੍ਰਾਈਮ ਮਿਨਿਸਟਰ said the message he delivered in the House of Commons that day was intended as an extra level of deterrence to keep Canadians safer। ਕਿ ਕੈਨੇਡਾ ਦੇ ਸਾਡੇ ਸਿਟੀਜ਼ਨ ਸੇਫ ਹੋਣ, ਉਹਦੇ ਚ ਐਕਸਟਰਾ ਮਾਈਲ ਜਾ ਕੇ ਉਹਨਾਂ ਨੂੰ ਅਸ਼ੋਰ ਕਰਨਾ ਸੀ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਟਰੂਡੋ said his public statement came after weeks of quiet diplomacy that included raising the allegations with India at the highest level। ਕਿ ਇਹ ਕਰਨ ਤੋਂ ਪਹਿਲਾਂ ਅਸੀਂ ਜਿਹੜੀ ਕੁਆਇਟ ਡਿਪਲੋਮੇਸੀ ਹੈ ਵੀ ਬੈਕ ਬਿਹਾਈਂਡ ਦਾ ਕਰਟਨ ਅਸੀਂ ਬਹੁਤ ਯਤਨ ਕੀਤਾ ਵੀ ਅਸੀਂ ਜਿਹੜਾ ਹੈ। ਉਹਨਾਂ ਨੇ ਟਰੂਡੋ ਨੇ ਕਿਹਾ ਵੀ ਮੈਂ ਈਵਨ G20 ਸਮਿਟ ਵੇਲੇ ਵੀ ਜਦੋਂ ਦਿੱਲੀ ਗਿਆ 16 ਮਿੰਟ ਦੀ ਮੇਰੀ ਮੁਲਾਕਾਤ ਸੀ ਮੋਦੀ ਨੂੰ, ਮੈਂ ਉੱਥੇ ਵੀ ਕਿਹਾ ਕਿ ਵੀ ਉਹਨੂੰ ਜਦੋਂ ਪੁੱਛਿਆ ਗਿਆ ਕਿ ਕਿਵੇਂ ਰਹੀ ਗੱਲਬਾਤ, ਉਹਨੇ ਕਿਹਾ ਕਿ ਵੀ asked whether he felt those talks were constructive, Trudeau was blunt no। ਮੋਦੀ ਹੰਕਾਰਿਆ ਆਫਰਿਆ, ਉਹਨੇ ਕਿਹਾ ਉਹਦਾ ਇਫੈਕਟ ਕੀ ਹੋਣਾ। ਫਿਰ ਉਹਨੇ ਕਿਹਾ ਟਰੂਡੋ said he decided to make the announcement on September 18 because he expected
that information would be eventually leaked. ਉਹਨਾਂ ਨੇ ਕਿਹਾ ਵੀ ਜੇ ਮੈਂ ਨਾ ਕਰਦਾ ਮੈਨੂੰ ਇਹ ਲੱਗਦਾ ਸੀ ਵੀ ਮੀਡੀਆ 'ਚ ਥੋੜੀ ਕਰਕੇ ਇਨਫੋਰਮੇਸ਼ਨ ਲੀਕ ਹੋਏਗੀ, ਗਲਤ ਜਾਣਕਾਰੀ। ਔਰ ਗਲੋਬ ਐਂਡ ਮੇਲ ਨੇ ਆਲਰੇਡੀ ਸਭ ਤੋਂ ਪਹਿਲਾਂ ਬ੍ਰੇਕ ਸਟੋਰੀ ਕਰ ਦਿੱਤੀ ਸੀ ਜਿੱਦਣ ਹੀ ਉਹਨੇ ਕਿਹਾ ਕਿ too many Canadians were worried that they were vulnerable, Trudeau said in the interview this week, adding the Sikh community in British Columbia had been raising concerns since shortly after Nijar was killed. ਉਹਨੇ ਕਿਹਾ ਜੀ ਬ੍ਰਿਟਿਸ਼ ਕੋਲੰਬੀਆ ਦੇ ਸਿੱਖਾਂ ਵੱਲੋਂ ਫਿਕਰ ਦਾ ਇਜ਼ਹਾਰ ਕੀਤਾ ਜਾ ਰਿਹਾ ਸੀ। We felt that all the quiet diplomacy and all the measures that we put in and ensured that our security service put in to keep people safe in the community needed a further level of deterrence, perhaps of saying publicly and loudly that we know or we have credible reasons to believe that Indian government was behind this, he said, and therefore put a chill on them continuing or considering doing anything like this. ਖਬਰਦਾਰ ਆ ਲੋ ਤੁਹਾਡੇ ਮੂੰਹ ਤੇ ਮਾਰਿਆ ਠੰਡਾ ਪਾਣੀ, ਉਹਦੇ ਚ ਦਬੇ ਰਹੋ ਠੰਡੇ ਫ੍ਰਿਜ ਦੇ ਵਿੱਚੋਂ। ਸੋ ਉਹਨਾਂ ਦਾ ਲੰਮਾ ਚੌੜਾ ਇੰਟਰਵਿਊ ਹੈ, ਬਟ ਰੈਲੇਵੈਂਟ ਪਾਰਟ ਤੋਂ ਮੈਂ ਸਮਝਦਾ ਕਿ ਅਗੇਨ ਜਿੱਥੇ ਜਸਟਿਨ ਟਰੂਡੋ ਨੇ ਇਸ ਸਾਰੇ ਪੀਰੀਅਡ ਸਟੈਡਫਾਸਟਨੈਸ ਦਿਖਾਈ ਹੈ, ਉੱਥੇ ਮੈਂ ਸਮਝਦਾ ਵੀ ਜਿਹੜਾ ਉਹਨਾਂ ਦਾ ਇਮੇਜ ਇੱਕ ਹੀਰੋ ਵਾਂਗ ਸਿੱਖ ਇਤਿਹਾਸ 'ਚ ਹੈ ਇਸ ਇੰਟਰਵਿਊ ਤੋਂ ਬਾਅਦ, ਕਿਉਂਕਿ ਪਹਿਲਾਂ ਤਾਂ ਸੀ ਜੀ ਕੀ ਹੈ ਉਹਨਾਂ ਦਾ ਵੀ ਸੀ ਜੀ ਸਿੱਖਾਂ ਦੀਆਂ ਵੋਟਾਂ ਲੈਣੀਆਂ ਫਲਾਣਾ, ਉਹਨਾਂ ਕਿਹਾ ਦੋਨੋਂ ਮਕਸਦ ਸਿੱਖਾਂ ਨੂੰ ਫੀਲ ਅਸ਼ੋਰ ਕਰਾਉਣਾ ਕਿ ਵੀ ਇਹ ਹੁਣ ਅਸੀਂ ਇੱਥੇ ਨਹੀਂ ਹੋਣ ਦਿੰਦੇ, ਔਰ ਦੂਸਰਾ ਇੰਡੀਆ ਨੂੰ ਵੀ ਮੈਸੇਜ ਦੇਣਾ ਕਿ ਇਨਫ ਇਜ਼ ਇਨਫ ਮੈਨ, ਨਾਓ ਇਟ ਇਜ਼ ਓਵਰ, ਗੇਮ ਇਜ਼ ਯੋਰ ਡਰਟੀ ਗੇਮ ਇਜ਼ ਓਵਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਨੂੰ ਧੱਕੇ ਨਾਲ ਭਾਰਤ ਵਿੱਚ ਲਾਉਣ ਦੀ ਸਾਜ਼ਿਸ਼ ਅਤੇ ਫਿਰ ਸੁਪਰੀਮ ਕੋਰਟ ਵੱਲੋਂ ਇਸ ਤੇ ਲਾਈ ਗਈ ਮੋਹਰ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਔਰ ਚੀਨ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਮਸਲੇ ਦਾ ਹੱਲ ਭਾਰਤ ਅਤੇ ਪਾਕਿਸਤਾਨ ਵਿੱਚ ਜਿਹੜੀ ਆਪਸੀ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ? ਦੇਖੋ ਕਦੇ ਕਦੇ ਚਾਚ ਆਪਣੀ ਪਿੱਠ ਤੇ ਵੀ ਥਾਪੀ ਮਾਰਨ ਨੂੰ ਜੀ ਕਰਦਾ ਹੈ ਕਿ ਵੀ ਨਹੀਂ ਕੋਈ ਗੱਲ ਤਾਂ ਠੀਕ ਵੀ ਹੁੰਦੀ ਹੈ। ਕੱਲ ਅਸੀਂ ਆਰਟੀਕਲ 370 ਦੇ ਉੱਤੇ ਜੋ ਭਾਰਤੀ ਸੁਪਰੀਮ ਕੋਰਟ ਨੇ ਜਿਹੜਾ ਉਹ ਨਾਦਰਸ਼ਾਹੀ ਹੁਕਮ ਸੁਣਾਇਆ, ਜਿਹੜਾ ਕਿ ਆਲਰੇਡੀ ਆਨਲਾਈਨ ਉਸੇ ਹੀ ਇਨ ਲਾਈਨ ਸੀ ਜੋ ਕੁਛ ਇਹਨਾਂ ਤੋਂ ਐਕਸਪੈਕਟਡ ਸੀ। ਅੱਛਾ, ਪਰ ਉਹਦੇ ਚ ਇੱਕ ਇਸ਼ੂ ਹਾਲਾਂਕਿ ਸਾਡੇ ਲਈ ਵੀ ਇਮੀਡੀਏਟਲੀ ਮੈਂ ਵੀ ਸੋਚਿਆ, ਲੇਕਿਨ ਦਾ ਹਿੰਦੂ ਅਖਬਾਰ ਦਾ ਜਿਹੜਾ ਐਡੀਟੋਰੀਅਲ ਇਸ ਦੇ ਉੱਤੇ ਸੀ ਜਿਹਨੇ ਕਿਹਾ ਕਿ ਵੀ ਇਹ ਓਮੀਨਸ ਸਾਈਨ ਹੈ, ਅਪਸ਼ਗਨ, ਕਿ ਵੀ ਇਹ ਡਰਾਉਣਾ ਖੌਫ ਹੈ ਕਿ ਇਸ ਤੋਂ ਬਾਅਦ ਭਾਰਤ ਦੇ ਸੂਬਿਆਂ ਦੀ ਜਿਹੜੀ ਹੈ ਉਹ ਹੋਂਦ ਵੀ ਸੁਰੱਖਿਅਤ ਨਹੀਂ ਹੋਏਗੀ, ਕਿਉਂਕਿ ਸੁਪਰੀਮ ਕੋਰਟ ਨੇ ਨਾ ਸਿਰਫ ਆਰਟੀਕਲ 370 ਨੂੰ ਖਤਮ ਕਰਨ ਨੂੰ ਜਾਇਜ਼ ਠਹਿਰਾਇਆ, ਬਲਕਿ ਈਵਨ ਉਹਨੇ ਕਿਹਾ ਕਿ ਜੇ ਸਟੇਟ ਅਸੈਂਬਲੀ ਵੀ ਨਾ ਹੋਏ ਉਹਦੇ 'ਚ ਗਵਰਨਰ ਰੂਲ ਲਾਗੂ ਕੀਤਾ ਹੋਇਆ ਪ੍ਰੈਜ਼ੀਡੈਂਟ ਨੇ, ਸਟਿਲ ਪਾਰਲੀਮੈਂਟ ਦੇ ਕੋਲ ਰਾਈਟ ਹੈ ਕਿ ਉਹ ਸੂਬਿਆਂ ਦੀ ਜਿਹੜੀ ਹੈ ਬਾਉਂਡਰੀਜ਼ ਬਦਲ ਸਕਦਾ ਹੈ, ਉਹਨੂੰ ਯੂਨੀਅਨ ਟੈਰੀਟਰੀ ਬਣਾ ਸਕਦਾ ਹੈ, ਉਹਨੂੰ ਵਾਈਪ ਆਊਟ ਕਰ ਸਕਦਾ ਹੈ। ਹੁਣ ਅਸੀਂ ਕਿਉਂਕਿ ਇਸ ਸਾਰੇ ਦੇ ਉੱਤੇ ਸਾਡੀ ਆਪਣੀ ਟੇਕ ਵੀ ਸੀ, ਮੈਨੂੰ ਵੀ ਇਹ ਸਮਝ ਆਇਆ ਔਰ ਮੈਂ ਕੱਲ
ਦੇ ਪ੍ਰੋਗਰਾਮ 'ਚ ਡਿਟੇਲ 'ਚ ਮੈਂਸ਼ਨ ਵੀ ਕੀਤਾ ਕਿ ਵੀ ਜਿਹੜੀ ਇੱਕ ਪ੍ਰਪੋਜ਼ਲ ਇਹਨਾਂ ਦੀ ਚੱਲ ਰਹੀ ਹੈ ਕਿ ਪਠਾਨਕੋਟ ਗੁਰਦਾਸਪੁਰ ਜ਼ਿਲ੍ਹੇ ਹਿਮਾਚਲ ਨਾਲ ਰਲਾ ਦਿਓ, ਇਧਰਲੇ ਜਿਹੜੇ ਫਿਰੋਜ਼ਪੁਰ ਫਰੀਦਕੋਟ ਵਾਲੇ ਰਾਜਸਥਾਨ ਨਾਲ ਰਲਾ ਦਿਓ, ਇਧਰ ਅੰਬਾੜੇ ਵਾਲੇ ਸ਼ੰਭੂ ਨਾਲ ਜੋੜ ਦਿਓ, ਰਾਹ ਜਲੰਧਰ ਔਰ ਅੰਮ੍ਰਿਤਸਰ ਔਰ ਲੁਧਿਆਣਾ ਇਹ ਯੂਨੀਅਨ ਟੈਰੀਟਰੀ ਬਣਾ ਦਿਓ ਤਾਂ ਕਿ ਸਿੱਖਾਂ ਦਾ ਇਸ਼ੂ ਹੀ ਖਤਮ ਕਰ ਦਿਓ। ਨਾ ਹੀ ਉਹਨਾਂ ਦੇ ਕੋਲ ਉਹ 50,300 ਸਕੁਅਰ ਕਿਲੋਮੀਟਰ ਦੀ ਉਹ ਟੈਰੀਟਰੀ ਵੀ ਬਚੇ ਜਿੱਥੇ ਉਹਨਾਂ ਨੇ ਖਾਲਿਸਤਾਨ ਦਾ ਨਿਊਕਲੀਅਸ ਬਣਨਾ ਔਰ ਬਾਕੀ ਨੂੰ ਐਕਸਪੈਂਡ ਕਰਨਾ। ਸੋ ਇਹ ਸਾਰੇ ਦੇ ਚੱਲਦੇ ਆ। ਅੱਜ ਮੈਂ ਦੇਖ ਰਿਹਾ ਸੀ ਵੀ ਖਾਸ ਤੌਰ ਤੇ ਰਵੀਸ਼ ਕੁਮਾਰ ਦਾ ਪੂਰਾ ਇਸ ਦੇ ਉੱਤੇ ਹੀ ਸੀ। ਉਹਨੇ ਕਿਹਾ ਵੀ ਕਿਵੇਂ ਹਿੰਦੀ ਮੀਡੀਆ ਨੇ ਖਤਮ ਕਰਤਾ। ਦੂਜਾ ਉਹਨੇ ਕਿਹਾ ਵੀ ਇਹ ਤਾਂ ਜਿਹੜਾ ਇਹਨਾਂ ਦੇ ਹੱਥੋਂ ਪਾਵਰ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ ਕਿ ਭਾਈ ਇਹ ਸਾਰੀਆਂ, ਔਰ ਇਹੀ ਫੀਅਰ ਤਮਿਲ ਵਾਲਿਆਂ ਨੇ ਵੀ, ਅਜੇ ਬੰਗਾਲ ਵਾਲੇ ਤਾਂ ਕਿਉਂਕਿ ਬੰਗਾਲ ਨੂੰ ਵੀ ਇਹ ਤੋੜਨਾ ਚਾਹੁੰਦੇ ਨੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਵੀ ਹਿੰਦੀ ਪੱਟੀ ਦੇ ਉੱਤੇ ਤਾਂ ਇਹਨਾਂ ਨੇ ਕੰਟਰੋਲ ਕੀਤਾ ਹੀ ਹੋਇਆ। ਦੂਸਰਿਆਂ ਨੂੰ ਤੁਸੀਂ ਤੋੜੋ, ਕਿਤੇ ਕੁਛ ਬਣਾਓ, ਕਿਤੇ ਕੁਛ ਬਣਾਓ, ਉਹਨਾਂ ਦੀ ਹੋਂਦ ਹੀ ਮਿਟਾ ਦਿਓ। ਸੋ ਅਸੀਂ ਸਮਝਦੇ ਹਾਂ, ਹਾਲਾਂਕਿ ਕੱਲ ਵੀ ਅਸੀਂ ਜਦੋਂ ਇਹ ਸਾਰੇ ਤੇ ਗੱਲ ਕੀਤੀ ਉਹਨੇ ਠੀਕ ਕਿਹਾ ਸੀ ਮਹਿਬੂਬਾ ਮੁਫਤੀ ਨੇ ਕਿ ਇਟ ਇਜ਼ ਡੈਥ ਆਫ ਆਈਡੀਆ ਇੰਡੀਆ, ਤੇ ਨਾਲ ਹੀ ਨਾਲ ਉਹਨੇ ਕਿਹਾ ਸੀ ਕਿ ਭਾਈ ਇਹ ਜਿਹੜਾ ਇਸ ਚੋਂ ਸਭ ਜਿਹੜੀ ਸਾਡੀਆਂ ਹੋਪਸ ਨੇ ਉਹ ਖਤਮ ਹੋ ਗਈਆਂ। ਪਾਕਿਸਤਾਨ ਨੇ ਕਿਹਾ ਸੀ ਵੀ ਅਸੀਂ ਇਹਦੀ ਕੋਈ ਹੋਂਦ ਹੀ ਨਹੀਂ ਹੈ ਇਹ ਸਾਰੇ ਇਸ਼ੂ ਦੀ, ਕਿਉਂਕਿ ਆਲਰੇਡੀ ਇਹ UN ਸਿਕਿਉਰਿਟੀ ਕੌਂਸਲ ਦੇ ਏਜੰਡੇ ਤੇ। ਪਰ ਮੈਂ ਵੇਟ ਕਰ ਰਿਹਾ ਸੀ ਕਿ ਚਾਈਨਾ ਜਿਹੜਾ ਇਹੀ ਨਹੀਂ ਵੀ UN ਸਿਕਿਉਰਿਟੀ ਕੌਂਸਲ ਦਾ ਮੈਂਬਰ ਹੈ, ਉਹ ਕਿਉਂਕਿ ਜਦੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਤੇ ਚਾਈਨਾ ਨੇ ਸਭ ਤੋਂ ਪਹਿਲਾਂ ਪ੍ਰੋਟੈਸਟ ਕੀਤਾ ਸੀ ਕਿ ਵੀ ਇਹ ਜਿਹੜਾ ਚੀਜ਼ UN ਸਿਕਿਉਰਿਟੀ ਕੌਂਸਲ ਦੇ ਕੋਲ ਹੈ ਤੁਸੀਂ ਆਰਬਿਟਰੇਰਲੀ ਉਹਨੂੰ ਚੇਂਜ ਨਹੀਂ ਕਰ ਸਕਦੇ। ਕਿ ਚਾਈਨਾ ਇਸ ਸੁਪਰੀਮ ਕੋਰਟ ਦੇ ਡਿਸੀਜਨ ਤੋਂ ਬਾਅਦ ਕੀ ਚਾਈਨੀਜ਼ ਪੋਜੀਸ਼ਨ ਇਸ ਤੇ ਕਿੰਨੀ ਸਟਰੋਂਗ ਹੈ। ਔਰ ਅੱਜ ਉਹਨਾਂ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਜਿਹਨੇ ਪ੍ਰੈਸ ਕਾਨਫਰੰਸ ਕੀਤੀ, ਬੀਬੀ ਦਾ ਨਾਮ ਮਾਓ ਨਿੰਗ, ਜਦੋਂ ਉਹਨੂੰ ਬੀਬੀ ਨੂੰ ਇਹ ਸਵਾਲ ਪੁੱਛਿਆ ਗਿਆ ਤੇ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਕਿ ਭਾਈ ਇਹ ਜਿਹੜਾ ਪਾਰਟ ਹੈ this is a dispute left from past between India and Pakistan and it should be properly addressed through peaceful means according to UN Charter, United Nations Security Council resolutions and relevant bilateral agreements, she said. ਉਹਨੇ ਕਿਹਾ ਜੀ ਜਿਹੜੇ UN Charter ਹੈ, Security Council resolution ਨੇ, ਉਹਦੀ ਰੋਸ਼ਨੀ ਦੇ ਵਿੱਚ, ਔਰ ਇਹਦੀ ਹੈਡਲਾਈਨ ਹੀ ਈਵਨ ਇੰਡੀਅਨ PTI ਨੇ ਵੀ ਇਹ ਲਾਈ ਹੈ, Kashmir issue should be resolved through dialogue between India and Pakistan. China, उन्होंने क्या होता Kashmir issue, China's position is consistent and clear कि भाई ये कोई बच्चों का खेल नहीं है कि भाई तुसी इधर रख खिडौना चुक के उत्थे रखता फिर उहदी थां ਉਹਨੂੰ ਕਿਹਾ ਜੀ ਇਹ ਹੁਣ ਅਸੀਂ ਵੰਡ ਲਿਆ ਨੇ, ਇਹ ਸਾਰੇ ਹੀ ਸਾਡੇ ਨੇ। ਇਵੇਂ ਨਹੀਂ ਹੈ, ਇਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਸ਼ੂ ਹੈ ਸਿਕਿਉਰਿਟੀ ਕਾਉਂਸਲ 'ਚ, ਔਰ ਚਾਈਨਾ ਨੇ ਕਲੀਅਰਲੀ ਪੋਜੀਸ਼ਨ ਲਈ ਹੈ ਕਿ ਵੀ ਇਹ ਈਵਨ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਕੋਈ ਦਾ ਫਰਕ ਨਹੀਂ ਪੈਂਦਾ ਕਿਉਂਕਿ ਇਹ ਇੱਕ ਇੰਟਰਨੈਸ਼ਨਲ ਇਸ਼ੂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਜਾਣ ਜਾ ਰਹੇ ਹਾਂ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਤਰਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਐਂਡ ਰਵਿੰਦਰ ਗਿੱਲ ਜੀ ਵੀ ਫਤਿਹ, ਜਸਵੀਰ ਸਿੰਘ ਗਰੇਵਾਲ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਧਰਮ ਸਿੰਘ ਜੀ ਕਹਿੰਦੇ ਔਰ ਸੱਚ ਰਹੀ, ਐਂਡ ਅਮਰੀਕ ਸਿੰਘ ਕਹਿੰਦੇ ਸੌਰੀ ਓਕੇ। ਫਿਰ ਸਾਡੇ ਕੋਲ ਮੈਸੇਜ ਹੈਗਾ ਮਨਜੀਤ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਧਰਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਕਹਿੰਦੇ ਨੇ, ਔਰ ਐਨ ਸਿੱਖੂ ਜੀ ਕਹਿੰਦੇ ਨੇ ਕਿ ਪ੍ਰੋਗਰਾਮ ਲਾਜਵਾਬ ਹੈ, ਔਰ ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਐਂਡ ਕਹਿੰਦੇ ਨੇ ਕਿ SFJ ਜ਼ਿੰਦਾਬਾਦ, ਐਂਡ ਇਸੇ ਤਰ੍ਹਾਂ ਫਿਰ ਤਜਿੰਦਰ ਸਿੰਘ ਬੱਬਰ ਜੀ ਕਹਿੰਦੇ ਨੇ ਬੱਬਰ ਖਾਲਸਾ ਜ਼ਿੰਦਾਬਾਦ, ਸੈਕਸ ਫॉर ਜਸਟਿਸ ਜ਼ਿੰਦਾਬਾਦ, TV84 ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਐਂਡ ਰਜਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਭੈਣਾਂ ਨੂੰ। ਐਂਡ ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਹਰਵਿੰਦਰ ਸਿੰਘ ਜੀ, ਲੱਗੇ ਰਹੋ ਵਾਹਿਗੁਰੂ ਮਿਹਰ ਕਰੇਗਾ, ਖਾਲਸਾ ਛੇਤੀ ਸਥਾਪਿਤ ਹੋਵੇਗਾ। ਜਸਵੀਰ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਨੇ ਭਾਈ ਸਾਹਿਬ ਜੀ ਹੁਣ ਜਸਟਨ ਟਰੂਡੋ ਨੂੰ ਜਥੇਦਾਰ ਟਰੂਡੋ ਸਿੰਘ ਕਹਿਣਾ ਸ਼ੁਰੂ ਕਰ ਦੋ। ਸੋ ਜਸਟਿਨ ਟਰੂਡੋ ਹੀ ਰਹਿਣ ਦੇ ਹੀ ਹੈ, ਪਰ ਉਹ ਸਿੱਖਾਂ ਦੇ ਦੋਸਤ ਵਜੋਂ ਉਹਨਾਂ ਨੇ ਆਪਣੀ ਥਾਂ ਬਣਾ ਲਈ। ਬਿਲਕੁਲ। ਜਸਵੰਤ ਸਿੰਘ ਰਾਜ ਕਰੇਗਾ ਖਾਲਸਾ ਕਹਿੰਦੇ ਨੇ, ਲਖਵਿੰਦਰ ਸਿੰਘ ਪੰਨੂ ਜੀ ਖਾਲਸਾ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਐਂਡ ਫਿਰ ਦਾ ਕਿੰਗਸ ਆਫ ਫੋਰਬਿਡਨ ਕਿੰਗਡਮ ਦੀ ਆਈਡੀ ਤੋਂ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰੋ ਭੈਣੋ ਬਜ਼ੁਰਗੋ, ਖਾਲਸਾ ਜ਼ਿੰਦਾਬਾਦ, ਆਜ਼ਾਦ ਪੰਜਾਬ ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਫਿਰ ਮੈਸੇਜ ਆਏਗਾ ਸਾਡੇ ਕੋਲ ਗੁਰਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, TV84 ਨੂੰ ਜ਼ਿੰਦਾਬਾਦ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ। ਐਂਡ ਫਿਰ ਇਸੇ ਤਰ੍ਹਾਂ ਬੀ ਜ਼ੋਲੀ ਜੀ ਕਹਿੰਦੇ ਨੇ ਗੁੱਡ ਸ਼ੋ,
ਐਂਡ ਗੁਰਨਾਮ ਸਿੰਘ ਜੀ, ਡਾਕਟਰ ਅਮਰਜੀਤ ਸਿੰਘ ਜੀ, ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ। ਸੋ ਗੋਬਿੰਦ ਸਿੰਘ ਜੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਸਤਨਾਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇੰਦਰ ਸਿੱਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਡੋਨੇਟ ਕੀਤਾ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਪਰਮਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਿੰਘ ਗਰਚਾ ਜੀ ਹਮੇਸ਼ਾ ਤਰ੍ਹਾਂ ਸਾਡਾ ਪ੍ਰੋਗਰਾਮ ਦੇਖਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਉਹਨਾਂ ਦਾ ਹਮੇਸ਼ਾ ਮੈਸੇਜ ਹੁੰਦਾ। ਔਰ ਕਾਲਾ ਸਿੰਘ ਕਾਫੀ ਆਈ ਥਿੰਕ ਸਮੇਂ ਬਾਅਦ ਆਏ ਨੇ, ਇਹ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਐਂਡ ਫਿਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ, ਜੰਗ ਬਲੱਡ ਸੋਚਦਾ ਬਸ ਇਹ ਤਰੀਕਾ ਹੀ ਹੈ, ਸਹੀ ਹੈ ਨਹੀਂ ਭਾਈ, ਆਪਣਾ ਆਪਣਾ ਕੰਮ ਸਾਰੇ ਆਪਣੇ ਤਰੀਕੇ ਨਾਲ ਕਰ ਰਹੇ ਹਨ। ਧੰਨਵਾਦ ਡਾਕਟਰ ਸਾਹਿਬ। ਐਂਡ ਮੇਰਾ ਖਿਆਲ ਹੈ ਵੀ ਮੈਂ ਘੜੀ ਵੱਲ ਵੀ ਦੇਖ ਰਿਹਾ। ਹਾਂਜੀ, ਜਸਬੀਰ ਸਿੰਘ, ਪ੍ਰਭਦਿਆਲ ਸਿੰਘ, ਰਣਜੋਤ ਸਿੰਘ, ਰਾਣਾ ਰਾਣੂ, ਰਵਿੰਦਰ ਸਿੰਘ, ਸੋਹਣ ਸਿੰਘ ਮਾਲ, ਪ੍ਰਭਦਿਆਲ ਸਿੰਘ, ਗੁਰਪ੍ਰੀਤ ਸਿੰਘ, ਉਹਨਾਂ ਦੀ ਫਤਿਹ ਹੈ। ਜਾਂ ਰਾਣਾ ਰਾਣੂ ਜੀ ਨੇ ਜੋ ਗੱਲ ਕਹੀ ਹੈ ਉਸ ਦਾ ਮੇਰਾ ਖਿਆਲ ਹੈ ਵੀ ਜੇ ਪ੍ਰੋਗਰਾਮ ਲਗਾਤਾਰ ਸੁਣਦੇ ਹੋਣ ਜੀ ਤੇ ਸਾਡੀ ਪਹੁੰਚ ਇਕੱਲੀ ਸਰ ਸਿਮਰਨਜੀਤ ਸਿੰਘ ਮਾਨ ਹੀ ਨਹੀਂ, ਪੰਜਾਬ ਵਿਚਲੇ ਔਰ ਬਾਹਰ ਵੀ ਹਰ ਸਿੱਖ ਜਥੇਬੰਦੀ ਬਾਰੇ ਜਿਹੜਾ ਪੰਥ ਦੀ ਗੱਲ ਕਰਦਾ ਹੈ, ਖਾਲਿਸਤਾਨ ਦੀ ਗੱਲ ਕਰਦਾ ਹੈ, ਜਦੋਂ ਤੱਕ ਉਹ ਇਸ ਏਜੰਡੇ ਤੇ ਖੜੇ ਨੇ ਪੰਥ ਦੀ ਖਾਲਿਸਤਾਨ ਦੀ ਗੱਲ ਕਰਨ ਵਾਲੇ, ਅਸੀਂ ਏਜੰਡੇ ਦੀ ਹਮਾਇਤ ਕਰਦੇ ਹਾਂ। ਕਿਸੇ ਬੰਦੇ ਦੇ ਪਿਛਲੱਗ ਨਹੀਂ, ਕਿਸੇ ਬੰਦੇ ਦੀ ਚਾਪਲੂਸੀ ਨਹੀਂ ਹੈ, ਕਿਸੇ ਨਾਲ ਸਾਡਾ ਕੋਈ ਅਦਰਵਾਈਜ਼ ਕੋਈ ਸਰੋਕਾਰ ਨਹੀਂ ਹੈ ਜਿਹੜਾ ਪੰਥਕ ਏਜੰਡੇ ਦੇ ਨਾਲ ਨਹੀਂ ਜੁੜਿਆ ਹੋਇਆ। ਜੀ ਤੇ ਜੇ ਤੁਹਾਡਾ ਸਰੋਕਾਰ ਸਿਰਫ ਤੇ ਸਿਰਫ ਹਰ ਇੱਕ ਦੀ ਜਿਹੜੀ ਹੈ ਉਹ ਬਦਖੂਹੀ ਕਰਨ ਨਾਲ ਹੈ ਤੇ ਉਸ ਦੇ ਉੱਤੇ ਅਸੀਂ ਕੁਝ ਨਹੀਂ ਕਰ ਸਕਦੇ। ਜੀ ਕਿਰਪਾਲ ਸਿੰਘ ਚੀਮਾ ਇਹ ਕਹਿੰਦੇ ਨੇ, ਜੰਮੂ ਕਸ਼ਮੀਰ ਤੋਂ ਬਾਅਦ ਹੁਣ ਪੰਜਾਬ ਦੇ ਸਾਰੇ ਪੰਜਾਬੀ ਸਿੱਖਾਂ ਨੂੰ ਇੱਕ ਗੱਲ ਪੱਕੇ ਤੌਰ ਤੇ ਤੈਅ ਕਰਨੀ ਹੀ ਪਵੇਗੀ ਕਿ ਜਾਂ ਤਾਂ ਤੁਸੀਂ ਸ਼ੂਦਰ ਹੋ ਜਾਂ ਖਾਲਸੇ ਹੋ ਭਾਈ, ਕਿਉਂਕਿ ਪੰਜਾਬੀਆਂ ਜਿਨ੍ਹਾਂ ਵਿੱਚ ਜੱਟ, ਜਾਟ, ਤਰਖਾਣ, ਘੁਮਿਆਰ, ਚਮਿਆਰ, ਲੋਹਾਰ, ਸੁਨਿਆਰ, ਜਮਾਦਾਰ, ਨਾਈ, ਬਾਜੀਗਰ ਤੇ ਸਾਰੀਆਂ ਪਛੜੀਆਂ ਜਾਤੀਆਂ ਤੇ ਘੱਟ ਗਿਣਤੀਆਂ ਨੂੰ ਤਾਂ ਹੁਣ ਉਹ ਹਿੰਦੂ ਮਨੂ ਸਮ੍ਰਿਤੀ ਰਾਸ਼ਟਰੀ ਨੀਤੀ ਮੁਤਾਬਕ ਰਾਸ਼ਟਰੀ ਸ਼ੂਦਰਾਂ ਦਾ ਹੀ ਹਿੱਸਾ ਮੰਨਦੇ ਹਨ ਭਾਈ। ਵੈਸੇ ਸ਼ੁਰੂ ਤੋਂ ਇਹਨਾਂ ਸਾਰਿਆਂ ਨੂੰ ਸ਼ੂਦਰ ਮੰਨਦੇ ਨੇ, ਇਹ ਨਹੀਂ ਹੈ ਵੀ ਹੁਣ ਉਹਨਾਂ ਨੇ ਤਾਂ ਇਸ ਸਾਰੇ ਨੂੰ ਤੁਸੀਂ ਦੇਖੋਗੇ ਤੇ ਉਹ ਸ਼ੂਦਰ ਕੈਟਾਗਰੀ ਹੈ ਬ੍ਰਾਹਮਣ ਦੀ ਉਸ ਕੋਡੀਫਿਕੇਸ਼ਨ ਦੇ ਵਿੱਚ। ਅੱਛਾ, ਮੋਦੀ ਸੈਨਾ ਨੇ ਜੰਮੂ ਤੇ ਕਸ਼ਮੀਰ ਦੀ ਧਾਰਾ 370 ਤੋੜ ਕੇ 2024 ਦੀਆਂ ਚੋਣਾਂ ਵਿੱਚ ਆਪਣੀ ਜਿੱਤ ਪੱਕੀ ਕਰ ਲਈ ਹੈ। ਹੁਣ ਤੁਹਾਨੂੰ ਆਜ਼ਾਦੀ ਜਾਂ ਗੁਲਾਮੀ ਵਿੱਚੋਂ ਇੱਕ ਦੀ ਚੋਣ ਕਰਨੀ ਹੀ ਪਵੇਗੀ ਭਾਈ। ਔਰ ਇਸ ਦੇ ਉੱਤੇ ਸਰਵਸ਼੍ਰੇਸ਼ਠ ਭਾਰਤ, ਏਕ ਭਾਰਤ ਮੋਦੀ ਨੇ ਯਕੀਨੀ ਬਣਾਇਆ ਕਿ ਸੁਪਰੀਮ ਕੋਰਟ ਦੇ ਕਸ਼ਮੀਰ ਤੇ ਫੈਸਲੇ ਤੋਂ ਬਾਅਦ ਉਹਦੇ ਫੁੱਲ ਪੇਜ ਆਰਟੀਕਲ ਜਿਹੜੇ ਨੇ ਸਾਰੀਆਂ ਅਖਬਾਰਾਂ ਈਵਨ ਇੰਗਲਿਸ਼ ਪੇਪਰਸ ਦੇ ਵਿੱਚ ਵੀ ਛਪੇ ਨੇ, ਕਿਉਂਕਿ ਉਹਨੂੰ ਉਹਨਾਂ ਨੇ 2024 ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਦੇ ਤੌਰ ਤੇ 1 ਜਨਵਰੀ ਮਹੀਨੇ 'ਚ ਉਹਦਾ ਰਾਮ ਮੰਦਿਰ ਦਾ ਉਦਘਾਟਨ ਕਰਨਾ, ਪਤਾ ਨਹੀਂ ਕਿੰਨੇ ਵਾਰੀ ਉਦਘਾਟਨ ਕਰ ਲਿਆ ਹੁਣ ਤਾਂ ਉਹ ਵਿਸ਼ਨੂੰ ਅਵਤਾਰ ਉਹਨੂੰ ਬਣਾਇਆ ਹੋਇਆ। ਪਰ ਦੂਸਰਾ ਉਹਨਾਂ ਦੇ ਹੱਥ 'ਚ ਹੁਣ ਉਹ ਵੀ ਜਿਹੜੀਆਂ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ 2019 ਦੀਆਂ ਫੈਸਲਾ ਜਿਹੜਾ ਇਹਨਾਂ ਦੇ ਹੱਕ 'ਚ ਆਇਆ ਸੀ ਔਰ ਫਿਰ ਉਹਨਾਂ ਨੇ ਭੁੱਲ ਜਾਓ ਕੋਈ ਕਾਨੂੰਨ, ਸੰਵਿਧਾਨ ਜਾਂ ਸਰਕਾਰਾਂ ਤੁਹਾਡੀ ਮਦਦ ਕਰਨਗੀਆਂ। ਜੇ ਹਾਲੇ ਵੀ ਤੁਹਾਨੂੰ ਵਿਸ਼ਵਾਸ ਨਹੀਂ ਆਉਂਦਾ ਤਾਂ 1984 ਯਾਦ ਕਰ ਲਓ, ਕਿਉਂਕਿ ਜਿਸ ਨੇ ਅੰਗ ਸੰਗ ਸਹਾਈ ਹੋਣਾ ਹੈ ਉਸ ਨੂੰ ਤਾਂ ਅਸੀਂ ਕਦੋਂ ਦੇ ਵਿਸਾਰ ਕੇ ਅੱਜ ਤੱਕ ਗੁਲਾਮੀ ਵਿੱਚ ਖੁਆਰ ਹੋ ਰਹੇ ਹਾਂ ਭਾਈ। ਖਾਲਸਾ ਖਾਲਿਸਤਾਨ ਚੁਣੋਗੇ ਤਾਂ ਆਜ਼ਾਦੀ ਚੁਣੋਗੇ, ਨਹੀਂ ਤਾਂ ਤੁਹਾਡੀ ਗੁਲਾਮੀ ਹੁਣ ਤੈਅ ਭਾਈ। ਫੈਸਲਾ ਤੁਸੀਂ ਆਪ ਕਰ ਲਓ ਭਾਈ, ਆਜ਼ਾਦੀ ਜਾਂ ਗੁਲਾਮੀ। ਬਹੁਤ ਸ਼ੁਕਰੀਆ ਕਿਰਪਾਲ ਸਿੰਘ ਚੀਮਾ ਜੀ, ਔਰ ਹੋਰ ਵੀ ਸ਼ੁਕਰੀਆ ਕਿ ਤੁਸੀਂ ਅੱਜ ਆਪਣੇ ਵਿਚਾਰ ਬੜੇ ਬਰੀਫ ਲੇਕਿਨ ਉਵੇਂ ਹੀ ਤੁਹਾਡੇ ਕੀਮਤੀ ਵਿਚਾਰ ਨੇ ਜਿਨ੍ਹਾਂ ਨੂੰ ਤੁਸੀਂ ਕਲਮਬੱਧ ਕੀਤਾ ਹੈ। ਬਹੁਤ ਮਿਹਰਬਾਨੀ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।